ਜਾਂ ਨਹੀਂ ਤਾਂ ਫਿਰ ਵੱਡੀ ਪ੍ਰੋਬਲਮ ਹੋ ਜਾਂਦੀ ਆ। ਉਹਦੀ ਐਗਜ਼ਾਮਪਲ ਦਿੱਤੀ ਆ। ਸੋ ਉਹਦੇ ਸੰਬੰਧ ਚ 12 ਸੈਂਟ ਦੇ ਕਰੀਬ ਜਿਹੜੀ ਗੈਸ ਆ ਉਹਦੀ ਪ੍ਰਾਈਸ ਇਨਕਰੀਜ਼ ਹੋਏਗੀ ਤੇ ਨਾਲ ਦੀ ਨਾਲ ਜਿਹੜੀ ਵਹੀਕਲ ਰਜਿਸਟ੍ਰੇਸ਼ਨ ਫੀਸ ਆ ਉਹ $25 ਤੋਂ ਲੈ ਕੇ $175 ਤੱਕ ਇਨਕਰੀਜ਼ ਹੋਊਗੀ ਡਿਪੈਂਡਿੰਗ ਅਪਨ ਦਾ ਵੈਲਿਊ ਆਫ ਦਾ ਵਹੀਕਲ ਜੀ। ਤੇ ਇਸੇ ਤਰ੍ਹਾਂ ਜਿਹੜੀ ਗੈਸ ਤੇ ਡੀਜ਼ਲ ਦੇ ਉੱਤੇ ਟੈਕਸ ਲੱਗੂਗਾ ਜੀ ਤੇ ਫੀ ਲੱਗੂਗੀ ਜ਼ੀਰੋ ਐਮਿਸ਼ਨ ਵਹੀਕਲ ਦੇ ਉੱਤੇ। ਸੋ ਨੈਚੁਰਲੀ ਤੁਹਾਡੇ ਪੈਸੇ ਤਾਂ ਤਦੇ ਇਕੱਠੇ ਹੋਣੇ ਹੈਗੇ ਆ ਪੇ ਜੇ ਜਦੋਂ ਟੈਕਸ ਲੱਗੂਗਾ। ਸੋ ਇਹ ਸਪੈਂਡ ਕਿੱਦਾਂ ਕਰੂਗੇ ਉਹ ਉਹਨਾਂ ਨੇ ਕਿਹਾ ਵੀ $30 ਬਿਲੀਅਨ ਜਿਹੜਾ ਲੋਕਲ ਰੋਡ ਰਿਪੇਅਰ ਦੇ ਵਾਸਤੇ ਹੋਣਾ ਆ, ਜਿਹਦੇ ਵਿੱਚ ਉਹ ਪੋਟ ਹੋਲਸ ਵਗੈਰਾ ਫਿਕਸ ਕਰੂਗੇ, ਹਾਈਵੇ ਰਿਪੇਅਰ ਕਰੂਗੇ, ਸਮੂਥਰ ਪੇਮੈਂਟ ਜਿਹੜੀ ਹੋਊਗੀ ਤੇ $7.5 ਬਿਲੀਅਨ ਜਿਹੜਾ ਆ ਉਹ ਲੋਕਲ ਪਬਲਿਕ ਟਰਾਂਸਪੋਰਟੇਸ਼ਨ ਤੇ ਖਰਚ ਕਰਨਾ ਆ ਤੇ ਇਸੇ ਤਰ੍ਹਾਂ $1 ਬਿਲੀਅਨ ਜਿਹੜਾ ਵਾਕਿੰਗ ਤੇ ਬਾਈਸਾਈਕਲ ਇਨਫਰਾਸਟ੍ਰਕਚਰ ਆ ਉਹਦੇ ਉੱਤੇ ਖਰਚ ਕਰਨਾ ਹੈ। ਤੇ ਇਹੀ ਨਹੀਂ, ਜਿੱਦਾਂ ਬਹੁਤ ਸਾਰੇ ਐਸੇ ਜਿਹੜੇ ਕੰਜੈਸ਼ਨ ਪੁਆਇੰਟਸ ਹੁੰਦੇ ਆ ਉਸ ਨੂੰ ਜਿਹੜੇ ਆ ਕਮਿਊਟ ਕੋਰੀਡੋਰਸ ਜਿਹੜੇ ਵਧੀਆ ਬਣਾਉਣ ਦੇ ਲਈ $2.5 ਬਿਲੀਅਨ ਕਹਿੰਦੇ ਜੀ ਉਹਦੇ ਉੱਤੇ ਖਰਚ ਕੀਤਾ ਜਾਵੇਗਾ। $4 ਬਿਲੀਅਨ ਜਿਹੜੇ ਆ ਉਹ ਬ੍ਰਿਜਸ ਕਲਵਰਟ ਜਿਹੜੀ ਆ ਉਹਨਾਂ ਦੀ ਰਿਪੇਅਰ ਦੇ ਲਈ ਤੇ ਹੋ ਸਕਦਾ ਕਈ ਜਗ੍ਹਾ ਦੇ ਉੱਤੇ ਜਿਹੜੇ ਨਵੇਂ ਬ੍ਰਿਜਸ ਵੀ ਬਣਨੇ ਆ ਉਹਨਾਂ ਦੇ ਉੱਤੇ ਜਿਹੜਾ ਲੱਗਣਾ ਆ ਤੇ $275 ਮਿਲੀਅਨ ਹਾਈਵੇ ਤੇ ਇੰਟਰਸਿਟੀ ਟ੍ਰਾਂਜ਼ਿਟ ਇੰਪਰੂਵਮੈਂਟਸ ਉਹਨਾਂ ਦੇ ਦਰਮਿਆਨ ਜਿਹੜੀਆਂ ਮੇਨ ਹਾਈਵੇ ਆ ਤੇ ਜਿਹੜੀਆਂ ਆਲੇ ਦੁਆਲੇ ਛੋਟੀਆਂ ਸਿਟੀਜ਼ ਆ ਉਹਨਾਂ ਦੇ ਵਿਚਕਾਰ ਜਿਹੜਾ ਆ ਉਹ ਟ੍ਰਾਂਜ਼ਿਟ ਜਿਹੜੀ ਆ ਉਸ ਨੂੰ ਵਧੀਆ ਬਣਾਉਣ ਦੇ ਲਈ ਇੰਪਰੂਵਮੈਂਟਸ ਕਰਨ ਦੇ ਲਈ ਉਹਦੇ ਉੱਤੇ ਖਰਚਣਾ ਆ। ਸੋ ਕਾਫੀ ਵੱਡੇ ਅਮਾਊਂਟ ਜਿਹੜਾ ਆ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਆ ਤਕਰੀਬਨ $40 ਬਿਲੀਅਨ ਤੋਂ ਉੱਤੇ ਜਿਹੜਾ ਖਰਚਣ ਦੀ ਜਿਹੜੀ ਆ ਇਹਨਾਂ ਨੇ ਕਵਾਇਦ ਜਿਹੜੀ ਆ ਜੀ ਉਹ ਰੱਖੀ ਹੋਈ ਹੈ। ਟੋਟਲ $52 ਬਿਲੀਅਨ ਤਾਂ ਕਹਿੰਦੇ ਕਰਨਾ ਆ ਤੇ ਇਹਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਅਸੈਂਬਲੀ ਦੇ ਸਪੀਕਰ ਹੈਗੇ ਐਂਥਨੀ ਰੈਂਡੋਨ ਜੀ ਉਹ ਕਹਿੰਦੇ ਆ ਵੀ ਇਹ ਬਹੁਤ ਜ਼ਿਆਦਾ ਜਿਹੜੀ ਕੰਡੀਸ਼ਨ ਆ ਟਰਾਂਸਪੋਰਟੇਸ਼ਨ ਦੀ ਉਹ ਮਾੜੀ ਹੁੰਦੀ ਜਾ ਰਹੀ ਆ ਤੇ ਸਾਨੂੰ ਇਹ ਫਿਕਸ ਕਰਨਾ ਚਾਹੀਦਾ ਆ ਕਿਉਂਕਿ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਸਟੇਟ ਹਾਈਵੇ ਸਿਸਟਮ ਆ 1950 ਤੋਂ ਲੈ ਕੇ 1970 ਤੱਕ ਹੀ ਬਣੇ ਆ ਜੀ ਤੇ ਉਹ ਤੋਂ ਬਾਅਦ ਅਪਗ੍ਰੇਡ ਨਹੀਂ ਹੋਏ ਹੈਗੇ ਜੀ ਤੇ $59 ਬਿਲੀਅਨ ਦਾ ਉਹ ਕਹਿੰਦੇ ਵੀ ਬੈਕਲੌਗ ਪਿਆ ਹੈਗਾ ਮੇਨਟੇਨੈਂਸ ਦੇ ਵਿੱਚ ਰੋਡਸ ਤੇ ਬ੍ਰਿਜਸ ਨੂੰ ਫਿਕਸ ਕਰਨ ਦੇ ਲਈ ਜੀ। ਬਿਲਕੁਲ। ਸੋ ਇਹ ਚੀਜ਼ਾਂ ਜ਼ਰੂਰ ਜਿਹੜੀਆਂ ਜੀ ਉਹ ਦੇਖਣ ਵਾਲੀਆਂ ਤੇ ਚੰਗੀ ਗੱਲ ਆ ਜਿਹੜਾ ਜੀ ਇਸ ਦੇ ਉੱਤੇ ਲਾਉਣਾ ਹੈ ਤੇ ਨਾਲੇ ਜਿੱਦਾਂ ਤੁਸੀਂ ਦੱਸ ਵੀ ਰਹੇ ਸੀ ਸ਼ੁਰੂਆਤ ਦੇ ਵਿੱਚ ਹਰਜੋਤ ਸਿੰਘ ਜੀ ਵੀ ਜਿਹੜੇ ਆਪਣੇ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਓਵਰਆਲ ਜਿਹੜੇ ਜੀ ਅਮਰੀਕਾ ਦੀ ਇਨਫਰਾਸਟ੍ਰਕਚਰ ਨੂੰ ਸੁਧਾਰਨ ਦੇ ਲਈ ਉਸ ਨੂੰ ਸਟਰੋਂਗ ਕਰਨ ਦੇ ਲਈ ਆਈ ਥਿੰਕ $1 ਟ੍ਰਿਲੀਅਨ ਖਰਚਣ ਦੀ ਜਿਹੜੀ ਆ ਉਹ ਗੱਲ ਜਿਹੜੀ ਜੀ ਉਹ ਆਖੀ ਆ। ਉਹਨਾਂ ਨੇ ਆਪਣੇ ਕੈਂਪੇਨ ਦੇ ਦੌਰਾਨ ਵੀ ਇਹ ਗੱਲਾਂ ਆਖੀਆਂ ਸੀਗੀਆਂ ਵੀ ਜਿਹੜੀਆਂ ਇੰਟਰ ਸਿਟੀਜ਼ ਹੈਗੀਆਂ ਆ ਜਿਹੜੇ ਛੋਟੇ ਕਸਬੇ ਹੈਗੇ ਆ ਉਹਨਾਂ ਦੇ ਵਿੱਚ ਇਨਫਰਾਸਟ੍ਰਕਚਰ ਆ ਜਿਹੜਾ ਉਸ ਦੇ ਲਈ ਕੀਤਾ ਜਾਵੇਗਾ ਕਿਉਂਕਿ ਵੱਡੇ ਸ਼ਹਿਰਾਂ ਨੂੰ ਹਮੇਸ਼ਾ ਹੀ ਜਿਹੜੀਆਂ ਗ੍ਰਾਂਟਾਂ ਮਿਲ ਜਾਂਦੀਆਂ ਰਹੀਆਂ ਨੇ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਉਹਨਾਂ ਦੇ ਆਪਣੀ ਸਿਟੀ ਦਾ ਵੀ ਇੱਕ ਵਧੀਆ ਜਿਹੜਾ ਪ੍ਰੋਸੀਜਰ ਹੁੰਦਾ ਟੈਕਸ ਹੁੰਦੇ ਨੇ ਸਾਰਾ ਕੁਝ ਹੁੰਦਾ ਆ ਪਰ ਉਸ ਦੇ ਨਾਲ ਨਾਲ ਜਿਹੜੇ ਕਿਤੇ ਛੋਟੀਆਂ ਜਿਹੜੇ ਸ਼ਹਿਰ ਆ ਉਹਨਾਂ ਦੇ ਵੱਲ ਜਿਹੜਾ ਕਈ ਵਾਰੀ ਧਿਆਨ ਨਹੀਂ ਦਿੰਦੇ। ਸੋ ਕਹਿੰਦੇ ਵੀ ਮੈਂ ਇੰਟਰ ਸਿਟੀਜ਼ ਦੇ ਵੱਲ ਜਿਹੜਾ ਜ਼ਿਆਦਾ ਧਿਆਨ ਜਿਹੜਾ ਜੀ ਨਾਲ ਦੇ ਨਾਲ ਦੇਣਾ ਆ। ਸੋ ਕੈਲੀਫੋਰਨੀਆ ਨੂੰ ਤੁਸੀਂ ਟਰੈਵਲ ਕਰਦੇ ਹੋਵੋਗੇ ਰੋਜ਼ ਬੰਦਾ ਦੇਖਦਾ ਆ ਆਪਾਂ ਹਰਜੋਤ ਸਿੰਘ ਜੀ ਜਦੋਂ ਇੱਥੋਂ ਮਿਲਪੀਟਸ ਤੋਂ ਇੱਧਰ ਆਉਂਦੇ ਜੇ ਬਾਈ ਚਾਂਸ ਕਦੇ ਪੀਡਮੌਂਟ ਤੇ ਆਉਣਾ ਹੁੰਦਾ ਆ ਤੇ ਆਪਾਂ ਦੇਖਦੇ ਵੀ ਕਿੱਦਾਂ ਜਿਹੜੀ ਆ ਰੋਡ ਦੇ ਉੱਤੇ ਜਦੋਂ ਜਾਂਦੇ ਆ ਤਾਂ ਜਿਹੜੇ ਫਰੀਵੇ ਦੇ ਉੱਤੇ ਜਾ ਰਹੇ ਆ ਤੇ ਉੱਤੇ ਕੋਈ ਵਾਈਬ੍ਰੇਸ਼ਨ ਜਿਹੜੀ ਗੱਡੀ ਦੇ ਵਿੱਚ ਨਹੀਂ ਸੁਣਦੀ ਹੁੰਦੀ ਤੇ ਜਦੋਂ ਉਧਰੋਂ ਦੀ ਜਾਂਦੇ ਆ ਤਾਂ ਕਾਫੀ ਜਿਹੜਾ ਜੀ ਉਹ ਪਤਾ ਲੱਗਦਾ ਆ। ਰੋਜ਼ ਹੀ ਜਾਂਦੇ ਜਾਂਦੇ ਕਹਿੰਦੇ ਯਾਰ ਇਹ ਕਦੋਂ ਠੀਕ ਹੋਊਗੀ ਰੋਡ। ਇਦਾਂ ਦੇਖਦੇ ਦੇਖਦੇ ਬਹੁਤ ਸਾਰੀਆਂ ਐਸੀਆਂ ਰੋਡਸ ਹੋਣੀਆਂ ਜਿਨ੍ਹਾਂ ਦੇ ਹਾਲਾਤ ਮਾੜੇ ਹੋਣਗੇ। ਮੱਕੀ ਰੋਡ ਦੇ ਉੱਤੇ ਵੇਖਦੇ ਆ ਵੀ ਇੱਥੇ ਵੀ ਰਾਈਟ ਨਾਓ ਜਿਹੜੇ ਪੋਟ ਹੋਲਸ ਜਿਹੜੇ ਆ ਉਹ ਬਣੇ ਹੋਏ ਆ ਕਈ ਜਗ੍ਹਾ ਦੇ ਉੱਤੋਂ ਜਿਹੜੀ ਆ ਰੋਡ ਟੁੱਟੀ ਹੋਈ ਆ। ਆਈ ਥਿੰਕ ਇਹ ਕਿਤੇ ਨਾ ਕਿਤੇ ਜ਼ਰੂਰਤ ਜ਼ਰੂਰ ਸੀਗੀ ਜੀ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਹੈਗੇ ਆ $1 ਟ੍ਰਿਲੀਅਨ ਦਾ ਉਹਨੇ ਖਰਚ ਕਰਨਾ ਆ ਇਨਫਰਾਸਟ੍ਰਕਚਰ 10 ਸਾਲਾਂ ਦੀ ਪਲਾਨ ਬਣਾਈ ਹੈਗੀ ਉਹਨਾਂ ਨੇ ਤੇ US ਦੇ ਟਰਾਂਸਪੋਰਟੇਸ਼ਨ ਸੈਕਟਰੀ ਜਿਹੜੇ ਅਲੇਨ ਚਾਓ ਆ ਜੀ ਉਹਨਾਂ ਨੇ ਇਹ ਦੱਸਿਆ ਵੀ ਇਸ ਸਾਲ ਦੇ ਐਂਡ ਤੱਕ ਆਪਾਂ ਪੂਰੀ ਜਿਹੜੀ ਡਿਟੇਲ ਜਿਹੜੀ ਫੰਡਿੰਗ ਦਾ ਪ੍ਰੋਜੈਕਟ ਜਿਹੜੇ ਕਿਸ ਤਰ੍ਹਾਂ ਜਿਹੜੇ ਪ੍ਰੋਜੈਕਟ ਆ ਉਹਨਾਂ ਨੂੰ ਫੰਡ ਕਰਨਾ ਹੈਗਾ ਆ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ। ਇਹ 10 ਸਾਲਾਂ ਦੀ ਜਿਹੜੀ ਪਲਾਨ ਹੋਊਗੀ 10 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਫਿਕਸ ਅਪ ਕਰਨਾ ਆ ਤੇ ਇਸ ਮਹੀਨੇ ਦੇ ਪਹਿਲੇ ਦਿਨਾਂ ਦੇ ਵਿੱਚ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਪ੍ਰਪੋਜ਼ ਕੀਤਾ ਵੀ $16.2 ਬਿਲੀਅਨ ਜਿਹੜਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਬਜਟ ਲਈ ਉਹਨੇ ਰੱਖਿਆ ਹੈਗਾ ਆ ਜੀ।
ਤੇ ਸੋ ਲੱਗਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੀਆਂ ਹਾਈਵੇ ਆ, ਲੋਕਲ ਸੜਕਾਂ ਆ, ਜਾਂ ਸਟੇਟ ਹਾਈਵੇ ਆ, ਜਾਂ ਬ੍ਰਿਜ ਆ, ਜਾਂ ਜਿਹੜੇ ਡੈਮ ਹੈਗੇ ਆ, ਇਹਨਾਂ ਦੇ ਉੱਤੇ ਜਿਹੜੀ ਸਾਡੀਆਂ ਸਰਕਾਰਾਂ ਆ ਉਹ ਕਾਫੀ ਪੈਸਾ ਖਰਚਣ ਜਾ ਰਹੀਆਂ। ਇੱਕ ਚੀਜ਼ ਹਰਜੋਤ ਸਿੰਘ ਜੀ, ਆਪਾਂ ਦੇਖਦੇ ਰਹੇ ਹਾਂ ਪਿਛਲੇ ਸਮਿਆਂ ਦੇ ਵਿੱਚ ਵੀ, ਜਦੋਂ ਰਾਸ਼ਟਰਪਤੀ ਓਬਾਮਾ ਆਏ ਸੀਗੇ ਉਹਨਾਂ ਨੇ ਬਹੁਤ ਸਾਰੀਆਂ ਐਸੀਆਂ ਰੋਡਸ ਆ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ ਸੀ। ਉਦੋਂ ਰਿਸੈਸ਼ਨ ਦਾ ਸਮਾਂ ਸੀ, ਤਾਂ ਉਦੋਂ ਇਹ ਗੱਲਾਂ ਚੱਲ ਰਹੀਆਂ ਸੀ ਯਾਰ ਚੰਗੀਆਂ ਭਲੀਆਂ ਰੋਡਸ ਨੂੰ ਤੋੜ ਕੇ ਦੁਬਾਰਾ ਬਣਾਉਣ ਲੱਗੇ ਹੋਏ ਆ ਸਿਰਫ ਲੋਕਾਂ ਨੂੰ ਜਿਹੜਾ ਜੀ ਉਸ ਤਰੀਕੇ ਦੇ ਨਾਲ ਜੌਬ ਦੇਣ ਦੇ ਲਈ। ਜੇ ਵਾਕਿਆ ਹੀ ਉਦੋਂ ਇੰਨਾ ਜੇ ਕੰਮ ਹੋਇਆ ਤੇ ਫਿਰ ਇਨਫਰਾਸਟ੍ਰਕਚਰ ਕਿਤੇ ਨਾ ਕਿਤੇ ਸਟਰੋਂਗ ਹੋਣਾ ਚਾਹੀਦਾ ਸੀ। ਪਰ ਕਿਤੇ ਨਾ ਕਿਤੇ ਅਜੇ ਵੀ ਆਪਾਂ ਕਹਿ ਸਕਦੇ ਹਾਂ ਵੀ ਕਸਰ ਜਿਹੜੀ ਹੈ ਜੀ ਜ਼ਰੂਰ ਰਹਿ ਗਈ ਆ, ਕਸਰ ਜ਼ਰੂਰ ਜਿਹੜੀ ਹੈ ਜੀ ਉਹ ਬਾਕੀ ਆ। ਇਸ ਦੇ ਵਿੱਚ ਤਾਂ ਕੋਈ ਜਿਹੜੀਆਂ ਜੀ ਦੋ ਰਾਵਾਂ ਨਹੀਂ। ਸੋ ਚੰਗੀ ਗੱਲ ਆ ਜੇ ਇੱਥੋਂ ਦੇ ਰਾਜਨੀਤੀ ਵਾਲੇ ਜਿਹੜੇ ਸਿਆਸੀ ਲੋਕ ਨੇ ਉਹ ਸੋਚ ਰਹੇ ਨੇ ਵੀ ਜਿਹੜੇ ਚਲੋ ਆਮ ਲੋਕਾਂ ਦੇ ਇਨਫਰਾਸਟ੍ਰਕਚਰ ਦੇ ਉੱਤੇ ਥੋੜੇ ਹੋਰ ਜਿਹੜੇ ਜੀ ਪੈਸੇ ਲਾਏ ਜਾਣ। ਨਹੀਂ ਤਾਂ ਅਕਸਰ ਆਪਾਂ ਨੂੰ ਇਦਾਂ ਦੀਆਂ ਹੀ ਜਿਹੜੀਆਂ ਅਜੀਬੋ ਗਰੀਬ ਜਿਹੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਵੀ ਇੱਥੇ ਇਹ ਹੋ ਗਿਆ, ਉੱਥੇ ਉਹ ਕਹਿਤਾ, ਰਸ਼ੀਆ ਨੇ ਉਹਦੇ ਵਿੱਚ ਉਹ ਕਰ ਦਿੱਤਾ ਆ। ਤੇ ਬਾਅਦ ਦੇ ਵਿੱਚ ਹੁਣ ਵੈਸੇ ਰੌਲਾ ਰੱਟਾ ਤੇ ਉਸ ਚੀਜ਼ ਨੂੰ ਲੈ ਕੇ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਪਿਆ ਹੋਇਆ ਆ। ਦੇਖਦੇ ਆ ਵੀ ਉਸ ਪੂਰੇ ਜਿਹੜੇ ਆ ਸਮੱਸਿਆ ਦੇ ਵਿੱਚੋਂ ਜਿਹੜਾ ਜੀ ਪੂਰੀ ਇਸ ਗੱਲਬਾਤ ਦੇ ਵਿੱਚੋਂ ਕਿਹੜੀ ਗੱਲ ਨਿਕਲ ਕੇ ਆਉਂਦੀ ਆ। ਮੈਂ ਦੇਖ ਰਿਹਾ ਸੀ ਵੀ ਕਈ ਜਿਹੜੇ ਟੈਬਲੇਟ ਸੀਗੇ ਉਹਨਾਂ ਨੇ ਇਸ ਤਰੀਕੇ ਦੀਆਂ ਕਈਆਂ ਨੇ ਖਬਰਾਂ ਛਾਪੀਆਂ ਵੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਰਸ਼ੀਅਨ ਸਪਾਈ ਆ ਵਾਈਟ ਹਾਊਸ ਦੇ ਵਿੱਚ ਉਸ ਨੂੰ ਫੜ ਵੀ ਲਿਆ ਆ। ਇਦਾਂ ਦੀਆਂ ਖਬਰਾਂ ਵੀ ਜਿਹੜੀਆਂ ਆ ਉਹ ਕਈ ਜਾਣੇ ਜਿਹੜੇ ਜੀ ਛਾਪ ਰਹੇ ਨੇ। ਸੋ ਕੀ ਹੋ ਰਿਹਾ ਆ ਉਸ ਚੀਜ਼ ਨੂੰ ਲਾ ਕੇ ਤੁਸੀਂ ਅਪਡੇਟ ਅਮਰੀਕਾ ਸੁਣਦੇ ਹੋ ਸਾਰੇ ਜਾਣੇ, ਉਸ ਦੇ ਵਿੱਚ ਆਪਾਂ ਤੁਹਾਨੂੰ ਲਗਾਤਾਰ ਦੱਸਦੇ ਹੀ ਰਹਿੰਦੇ ਆ। ਵੈਸੇ ਕੱਲ ਇੱਕ ਧਮਾਕਾ ਹੋਰ FBI ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਕੀਤਾ ਸੀਗਾ, ਕਹਿੰਦੇ ਮੈਂ ਤਾਂ ਪਿਛਲੇ ਸਾਲ ਹੀ ਤਕਰੀਬਨ ਮਿਡ ਜਿਹੜਾ ਈਅਰ ਦੇ ਵਿੱਚ ਕੁਛ ਨਾ ਕੁਛ ਇਸ ਦੇ ਬਾਰੇ ਦੱਸਣ ਲੱਗਾ ਸੀ ਪਰ ਮੈਨੂੰ ਰੋਕ ਦਿੱਤਾ ਗਿਆ ਉਸ ਟਾਈਮ ਦੇ ਉੱਤੇ। ਸੋ ਆਈ ਡੋਂਟ ਨੋ ਵੀ ਇਹ ਚੱਲ ਕੀ ਰਿਹਾ ਹੈ। ਇਹ ਕਹਿੰਦੇ ਉਹਨਾਂ ਨੇ ਇਹ ਵੀ ਮੰਨਿਆ ਆਪਣੀ ਉਸ ਗੱਲਬਾਤ ਦੇ ਵਿੱਚ ਵੀ, ਕਹਿੰਦੇ ਵੀ ਮੈਨੂੰ ਪਤਾ ਸੀ ਵੀ ਜਿਹੜੇ ਮੈਂ ਬਿਆਨ ਦੇ ਰਿਹਾ ਬੜੇ ਇਨਫਲੂਐਂਸ਼ੀਅਲ ਜਿਹੜੇ ਰਹੇ ਨੇ ਇਲੈਕਸ਼ਨ ਦੇ ਉੱਤੇ। ਇਸ ਚੀਜ਼ ਨੂੰ ਵੀ ਜਿਹੜਾ ਜੀ ਉਹਨਾਂ ਨੇ ਉਹ ਮੰਨਿਆ ਆ। ਸੋ ਇਹ ਜਿਹੜਾ ਰਸ਼ੀਅਨ ਜਿਹੜੀ ਲੈ ਲਓ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਰਜੋਤ ਸਿੰਘ ਜੀ, ਇਸ ਨੂੰ ਲੈ ਕੇ ਜਿਹੜੀਆਂ ਸਰਕਾਰਾਂ ਆ ਤੱਤੇ ਪਾਣੀ ਦੇ ਵਿੱਚ ਨੇ। ਰਾਸ਼ਟਰਪਤੀ ਟਰੰਪ ਨੇ ਟਵੀਟ ਵੀ ਕੀਤਾ ਸੀ ਪਿਛਲੇ ਦਿਨੀ, ਕਹਿੰਦੇ ਬਿਲ ਕਲਿੰਟਨ ਦੀ, ਹੈਲਰੀ ਕਲਿੰਟਨ ਦੀ, ਇਹਨਾਂ ਦੀ ਕਿਉਂ ਨਹੀਂ ਤੁਸੀਂ ਜਿਹੜੀ ਕਰਦੇ ਇਨਵੈਸਟੀਗੇਸ਼ਨ। ਤੇ ਬਹੁਤ ਸਾਰੇ ਮੈਂ ਹੋਰ ਆਰਟੀਕਲ ਪੜ੍ਹ ਰਿਹਾ ਸੀ, ਕਹਿੰਦੇ ਵੀ ਸਮੱਸਿਆ ਇਹ ਆ ਵੀ ਉਹ ਤਾਂ ਰਾਈਟ ਨਾਓ ਕਿਸੇ ਅਹੁਦੇ ਦੇ ਉੱਤੇ ਨਹੀਂ ਆ। ਜੇ ਕਿਸੇ ਅਹੁਦੇ ਦੇ ਉੱਤੇ ਹੁੰਦੇ ਤਾਂ ਸ਼ਾਇਦ ਇਨਵੈਸਟੀਗੇਸ਼ਨ ਵੀ ਜਿਹੜੀ ਆ ਜੀ ਉਹ ਹੁੰਦੀ। ਕਹਿੰਦੇ ਵੀ ਤੁਸੀਂ ਇਸ ਟਾਈਮ ਰਾਸ਼ਟਰਪਤੀ ਹੋ, ਇਸ ਕਰਕੇ ਉਹ ਇਨਵੈਸਟੀਗੇਸ਼ਨ ਜ਼ਿਆਦਾ ਜਿਹੜੀ ਇੰਪੋਰਟੈਂਟ ਕਹਿੰਦੇ ਜੀ ਹੈਗੀ ਆ ਵੀ ਤੁਹਾਡੇ ਜਿਹੜੇ ਪ੍ਰਸ਼ਾਸਨ ਦੇ ਵਿੱਚੋਂ ਜਿਹੜੇ ਲੋਕ ਆ ਜੇ ਉਹਨਾਂ ਦੇ ਨਾਲ ਕੋਈ ਇਦਾਂ ਦੀ ਸਾਠਗਾਠ ਹੋਈ ਆ ਰਸ਼ੀਆ ਦੇ ਨਾਲ ਤਾਂ ਉਹ ਜਿਹੜੀ ਹੈ ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਆ। ਪਰ ਮੇਰਾ ਅਜੇ ਵੀ ਕਿਤੇ ਨਾ ਕਿਤੇ ਨਿੱਜੀ ਤੌਰ ਦੇ ਉੱਤੇ ਇਹ ਨਹੀਂ ਮੰਨਦਾ ਵੀ ਜਿਹੜੇ ਅਮਰੀਕਾ ਦੇ ਲੋਕਾਂ ਦੇ ਉੱਤੇ ਜਿਹੜੀ ਰਸ਼ੀਅਨ ਸਰਕਾਰ ਦਾ ਕਿਸੇ ਤਰੀਕੇ ਦੇ ਨਾਲ ਪ੍ਰਭਾਵ ਰਿਹਾ ਹੋਵੇ ਵੀ ਜਿਹੜੀਆਂ ਇਲੈਕਸ਼ਨ ਦੇ ਵਿੱਚ ਕਿਹਨੂੰ ਵੋਟ ਪਾਉਣੀ ਆ। ਸੋ ਇਸੇ ਤਰ੍ਹਾਂ ਜਿਹੜੀ ਇਹ ਖਬਰ ਆਪਾਂ ਪਹਿਲਾਂ ਵੀ ਸਾਂਝੀ ਕੀਤੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੀ ਜਿਹੜੀ ਲੜਕੀ ਹੈਗੀ ਆ ਇਵਾਂਕਾ ਟਰੰਪ ਉਹਨੂੰ ਵਾਈਟ ਹਾਊਸ ਦੇ ਵਿੱਚ ਜੌਬ ਦੇ ਦਿੱਤੀ ਆ। ਸੋ ਕਈ ਸਾਡੇ ਸਰੋਤੇ ਹੈਰਾਨ ਵੀ ਹੋਊਗੇ ਵੀ ਉਹਦੀ ਕੁੜੀ ਨੂੰ ਜੌਬ ਦੀ ਕੀ ਜ਼ਰੂਰਤ ਆ। ਸੋ ਉਹਨਾਂ ਕੋਲ ਤਾਂ ਪੈਸਾ ਹੀ ਬਹੁਤ ਆ ਪਰ ਜਿਹੜੀ ਉਹਨਾਂ ਨੇ ਜੌਬ ਲਈ ਆ ਇਹ ਤਾਂ ਉਹੀ ਇੰਡੀਆ ਵਾਲੀ ਗੱਲ ਹੀ ਹੋ ਗਈ। ਸੋਨੀਆ ਗਾਂਧੀ ਦੇ ਜਵਾਈ ਨੂੰ ਜਿਹੜਾ ਵਾਰਡਰ ਨੂੰ ਉੱਥੇ ਸਭ ਕੁਝ ਮਿਲੀ ਜਾਂਦਾ ਸੀ, ਇੱਥੇ ਇਹਦੇ ਜਵਾਈ ਨੂੰ ਸੀਨੀਅਰ ਐਡਵਾਈਜ਼ਰ ਬਣਾਇਆ ਆ ਤੇ ਹੁਣ ਕੁੜੀ ਨੂੰ ਵੀ ਵਾਈਟ ਹਾਊਸ ਦੇ ਵਿੱਚ ਵਾੜ ਲਿਆ। ਪਰ ਇੰਨਾ ਜ਼ਰੂਰ ਆ ਵੀ ਉਹਨਾਂ ਨੇ ਇਹ ਕਿਹਾ ਵੀ ਉਹ ਜਿਹੜੀ ਕਿਸੇ ਤਰ੍ਹਾਂ ਦੀ ਤਨਖਾਹ ਨਹੀਂ ਲਊਗੀ। ਦੇਖੋ ਇਹ ਦੇਖੋ ਇਹ ਕਹਿ ਲਓ ਵੀ ਮਿਰਚਾਂ ਪਾ ਕੇ ਅੱਖਾਂ ਦੇ ਵਿੱਚ ਤੇ ਪੱਟੀ ਪੂੰਝਣ ਵਾਲੀ ਗੱਲ ਆ, ਪਾਣੀ ਮਾਰਨ ਵਾਲੀ ਗੱਲ ਆ। ਪਰ ਵਾਈਟ ਹਾਊਸ ਦੇ ਵਿੱਚ ਉਹਦਾ ਕੰਮ ਕੀ ਆ ਦੇਖਿਆ ਜਾਵੇ ਤਾਂ ਉਹਦਾ ਕੋਈ ਉਸ ਦੇ ਵਿੱਚ ਜਿਹੜਾ ਕੰਮ ਨਹੀਂ ਆ। ਉੱਤੋਂ ਜਿਹੜੀ ਐਕਚੁਅਲ ਦੇ ਵਿੱਚ ਜਿਹੜੀ ਫਸਟ ਲੇਡੀ ਆ ਮਲੇਨੀਆ ਟਰੰਪ ਉਹ ਅਜੇ ਵੀ ਟਰੰਪ ਟਾਵਰ ਦੇ ਵਿੱਚ ਰਹਿੰਦੀ ਆ। ਤੇ ਨਿਊਯਾਰਕ ਦੇ ਜਿਹੜੇ ਲੋਕ ਆ ਕਈਆਂ ਨੇ ਉੱਥੇ ਪਟੀਸ਼ਨ ਚਲਾਈ ਹੋਈ ਆ, 2 ਲੱਖ ਤੋਂ ਵੱਧ ਲੋਕਾਂ ਨੇ ਜਿਹੜੇ ਉੱਤੇ ਉਸ ਦੇ ਉੱਤੇ ਸਾਈਨ ਕੀਤੇ ਆ ਵੀ ਮਲੇਨੀਆ ਟਰੰਪ ਜਾਂ ਤਾਂ ਵਾਈਟ ਹਾਊਸ ਚ ਆ ਕੇ ਰਵੇ, ਜੇ ਨਹੀਂ ਰਹਿੰਦੀ ਤਾਂ ਜਿਹੜੇ ਟੈਕਸ ਪੇਅਰ ਦੇ ਪੈਸੇ ਲੱਗ ਰਹੇ ਨੇ ਉਹਦੀ ਸਿਕਿਉਰਿਟੀ ਦੇ ਉੱਤੇ ਜਿਹੜਾ ਸਿਰਫ ਟਰੰਪ ਟਾਵਰ ਦੇ ਲਈ ਉਹ ਜਿਹੜਾ ਆ ਜੀ ਉਹ ਵਾਪਸ ਕਰਨ ਜਿਹੜਾ ਆ ਟਰੰਪ ਪਰਿਵਾਰ। ਸੋ ਰਾਈਟ ਨਾਓ ਇਹ ਹਰਜੋਤ ਸਿੰਘ ਜੀ ਇੱਕ ਚੀਜ਼ ਜਿਹੜੀ ਆ ਦੇਖੀ ਗਈ ਸੀਗੀ, ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ ਆਖੀ ਸੀ ਵੀ ਹੋ ਸਕਦਾ ਵੀ ਜਿਹੜੀ ਇਵਾਂਕਾ ਟਰੰਪ ਐਕਟ ਕਰੇ ਜਿਹੜੀ ਐਜ਼ ਏ ਫਸਟ ਲੇਡੀ। ਸੋ ਕਿਤੇ ਨਾ ਕਿਤੇ ਉਹ ਗੱਲਾਂ ਜਿਹੜੀਆਂ ਉਹ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਆ। ਰਾਸ਼ਟਰਪਤੀ ਟਰੰਪ ਆਈ ਗੈਸ ਆਪਣੀ ਲੈਗੇਸੀ ਦੇ ਤੌਰ ਦੇ ਵਿੱਚ ਆਪਣੀ ਕੁੜੀ ਨੂੰ ਜਿਹੜਾ ਜੀ ਉਹ ਛੱਡ ਕੇ ਜਾਣਾ ਚਾਹੁੰਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੋਂ ਬਾਅਦ ਚ ਜਾਂ ਕਿਸੇ ਟਾਈਮ ਦੇ ਉੱਤੇ ਜਿਹੜੇ ਆ ਇਵਾਂਕਾ ਟਰੰਪ ਜਾਂ ਜੈਰਡ ਕੁਸ਼ਨਰ ਨੇ
ਉਹਨਾਂ ਦੇ ਵਿੱਚੋਂ ਕੋਈ ਜਿਹੜਾ ਆ ਉਹ ਸਿਆਸੀ ਅਹੁਦਾ ਆ ਆਉਣ ਵਾਲੇ ਸਮੇਂ 'ਚ ਕੋਈ ਸੰਭਾਲ ਸਕੇ। ਜੀ ਆਪਣੇ ਬਿਲਕੁਲ ਪਰਿਵਾਰ ਨੂੰ, ਜਿੱਦਾਂ ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ ਪੋਲੀਟੀਸ਼ੀਅਨ, ਇਸ ਤਰ੍ਹਾਂ ਇਹ ਵੀ ਇੱਕ ਲੱਗਦਾ ਹੈ ਵੀ ਉਹ ਆਪਣੇ ਪਰਿਵਾਰ ਨੂੰ ਅੱਗੇ ਲਿਆਉਣਾ ਚਾਹੁੰਦੇ ਆ। ਜੀ। ਤੇ ਜੀ ਹਰਜੋਤ ਸਿੰਘ ਜੀ, ਇੱਕ ਤੁਸੀਂ ਆਪਾਂ ਟਰੱਕਿੰਗ ਵਾਲੀ ਵੀ ਜਿਹੜੀ ਗੱਲ ਜਿਹੜੀ ਉਹ ਕਰਨੀ ਆ ਵੀ ਕਿਸ ਤਰੀਕੇ ਦੇ ਨਾਲ ਉਹ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ। ਤੇ ਇੱਕ ਹੋਰ ਮੈਂ ਦੇਖ ਰਿਹਾ ਸੀ USPS ਦਾ ਇੱਕ ਸਭ ਤੋਂ ਵੱਡਾ ਕਹਿੰਦੇ ਆ ਵੀ ਜਿਹੜਾ ਕੈਰੀਅਰ ਆ ਜਿਹਦੇ ਟਰੱਕ ਜਿਹੜੇ ਜੀ ਯੂਜ਼ ਕਰਦੇ, ਆਈ ਥਿੰਕ ਬੀਮ ਕਰਕੇ ਕੋਈ ਕੰਪਨੀ ਹੈਗੀ ਆ ਵਰਜੀਨੀਆ ਦੀ, ਉਸ ਨੂੰ FMCSA ਨੇ ਜਿਹੜਾ ਜੀ ਰਾਈਟ ਨਾਓ ਬੈਨ ਕਹਿੰਦੇ ਜੀ ਕਰ ਦਿੱਤਾ ਆ HOS ਦੀ ਵਾਇਓਲੇਸ਼ਨ, ਆਵਰਸ ਆਫ ਸਰਵਿਸ ਦੀ ਵਾਇਓਲੇਸ਼ਨ ਨੂੰ ਲੈ ਜਿਹੜਾ ਜੀ ਉਹ ਲੈ ਕੇ ਜੀ। ਸੋ ਇਹ ਵੀ ਕਾਫੀ ਵੱਡੀ ਜਿਹੜੀ ਨਿਊਜ਼ ਆ ਇਹ HOS ਵਾਲੀ ਆ ਰਹੀ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ, ਉਸ ਦੇ ਵਿੱਚ ਆਈ ਥਿੰਕ ਇਹ ਜਿਹੜੀਆਂ ਸੀਗੀਆਂ ਵੀ ਜਿਹੜੇ ਉਹਨਾਂ ਦੇ ਨਾਲ ਚੱਲਦੇ ਟਰੱਕ ਡਰਾਈਵਰ ਸੀਗੇ, ਉਹ ਕਹਿੰਦੇ ਵੀ ਕਈ ਜਿਹੜੇ ਜੀ ਘੰਟੇ ਉਹ ਜਿਹੜਾ ਬੇਸਿਕਲੀ ਵੀ ਲੌਗ ਜਿਹੜੇ ਆਪ ਗਲਤ ਭਰੋ, ਫਾਲਸੀਫਾਈ ਕਰਨ ਦੇ ਲਈ ਉਹਨਾਂ ਦੇ ਮਾਲਕਾਂ ਨੇ ਜਿਹੜਾ ਉਹਨਾਂ ਨੂੰ ਆਖਿਆ ਜੀ। ਸੋ ਇਹਦੇ ਹਿਸਾਬ ਨਾਲ ਜਿਹੜੀ 2013 ਦੇ ਵਿੱਚ ਉਹਨਾਂ ਦੇ ਫੈਡਰਲ ਰੇਡ ਪਈ ਸੀਗੀ ਬੀਮ ਬ੍ਰਦਰ ਟਰੱਕਰ ਦੇ ਉੱਤੇ, ਤੇ ਉਹ 11 ਆਵਰ ਜਿਹੜਾ ਰੂਲ ਹੈਗਾ ਆ ਉਹਦੇ ਸੰਬੰਧ ਦੇ ਵਿੱਚ ਸੀਗੀ, ਤੇ ਹੁਣ ਜਾ ਕੇ ਉਹਨਾਂ ਨੇ ਇੰਡਾਈਟ ਕੀਤਾ ਹੈਗਾ ਆ ਉਹਨਾਂ ਨੂੰ। ਜੀ। ਸੋ ਕਾਫੀ ਜਿਹੜਾ ਜੀ ਮਸਲਾ ਹੈਗਾ ਇਹ, ਤੇ ਤੁਸੀਂ ਦੇਖੋ ਵੀ ਜਿਹੜੇ 126 ਕਾਊਂਟਸ ਉਹਨਾਂ ਨੂੰ ਚਾਰਜ ਕੀਤਾ ਗਿਆ, 126 ਕਾਊਂਟਸ ਜਿਹੜੇ ਟਰੱਕ ਡਰਾਈਵਰ ਸੀਗੇ ਉਹਨਾਂ ਦੀ ਆਵਰਸ ਦੇ ਉੱਤੇ ਵਾਇਓਲੇਸ਼ਨ ਸੀਗੀ। ਜੀ। ਤੇ ਸੋ ਜਿਹੜੀ ਅਗਲੀ ਖਬਰ ਆਪਾਂ ਰਾਜਕਨਵੀਰ ਸਿੰਘ ਜੀ ਉਹ ਸਾਂਝੀ ਕਰਨ ਜਾਣੀ ਹੈਗੀ ਆ, ਉਹ ਵੀ ਜਿਹੜਾ ਆਪਣਾ ਇੱਕ ਪੰਜਾਬੀ ਟਰੱਕ ਡਰਾਈਵਰ ਆ, ਉਹਨ ਸ਼ਰਾਬ ਪੀ ਕੇ ਟਰੱਕ ਚਲਾ ਰਿਹਾ ਸੀ ਤੇ ਉਹਨ ਐਕਸੀਡੈਂਟ ਮਾਰਿਆ, ਜਿਹਦੇ ਵਿੱਚ ਇੱਕ ਬੰਦੇ ਦੀ ਤਾਂ ਥਾਂ ਤੇ ਹੀ ਮੌਤ ਹੋ ਗਈ ਆ ਤੇ 2 ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਤੇ ਉਹ ਟਰੱਕ ਡਰਾਈਵਰ ਵੀ 23 ਸਾਲਾਂ ਦਾ ਆ। ਉਹ ਕ੍ਰਾਸ ਬ੍ਰੌਂਕਸ ਐਕਸਪ੍ਰੈਸ ਹਾਈਵੇ ਦੇ ਉੱਤੇ ਜਿਹੜਾ ਇਹ ਕ੍ਰੈਸ਼ ਹੋਇਆ ਹੈਗਾ ਨਿਊਯਾਰਕ ਦੇ ਵਿੱਚ। ਤੇ ਦੇਖੋ ਤੜਕੇ 2:30 ਵਜੇ ਤੜਕੇ ਸਿਮਰਨਜੀਤ ਸਿੰਘ ਸੰਧੂ ਨਾਮ ਦਾ ਟਰੱਕ ਡਰਾਈਵਰ ਜਿਹੜਾ 23 ਸਾਲਾਂ ਦਾ ਸੀ, ਉਹ ਚਲਾ ਰਿਹਾ ਸੀ ਸ਼ਰਾਬ ਪੀ ਕੇ, ਜਦੋਂ ਇੱਕ ਜਿਹੜੀ ਕਾਰ ਆ ਟੋਯੋਟਾ ਸੈਡਾਨ 97 ਦੀ, ਉਹਨੂੰ ਪੂਰੀ ਤਰ੍ਹਾਂ ਜਿੱਦਾਂ ਕ੍ਰੈਸ਼ ਕਰ ਦਿੱਤਾ। ਜੇ ਤੁਸੀਂ ਫੋਟੋਆਂ ਦੇਖੋ ਵੀ ਬੜੀ ਬੁਰੀ ਤਰ੍ਹਾਂ ਦੇ ਨਾਲ ਉਹਦੀ ਜਿੱਦਾਂ ਪਤਾ ਨਹੀਂ ਲੱਗਦਾ ਵੀ ਉਹ ਕਾਰ ਆ ਜਾਂ ਕੀ ਆ। ਬਿਲਕੁਲ ਜੀ, ਮਤਲਬ ਮਧੋੜ ਹੀ ਦਿੱਤਾ ਜੀ। ਉਹ ਜਿਹਦੇ ਵਿੱਚ 25 ਸਾਲਾਂ ਦਾ ਸੀਜ਼ਰ ਕੌਂਟਰੇਅਰਸ ਜਿਹੜਾ ਮਾਰਿਆ ਗਿਆ, ਤੇ 2 ਹੋਰ ਜਿਹੜੇ ਲੇਡੀਜ਼ ਸੀਗੀਆਂ, ਉਹਦੇ ਵਿੱਚ ਇੱਕ 28 ਸਾਲਾਂ ਦੀ, ਇੱਕ 39 ਸਾਲਾਂ ਦੀ, ਤੇ ਉਹ ਬੜੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈਗੀਆਂ ਆ। ਹੁਣ ਹੋਣਾ ਕੀ ਆ ਰਾਜਕਨਵੀਰ ਸਿੰਘ ਜੀ, ਵੀ ਦੇਖੋ ਉਹ ਕਹਿੰਦੇ ਵੀ ਆਏ ਨੂੰ ਵੀ ਉਹਨੂੰ ਹਜੇ ਸਾਲ ਹੋਇਆ ਸੀ ਜੀ, ਤੇ ਡਰਾਈਵਰ ਕਰਦੇ ਨੂੰ ਵੀ ਸਾਲ ਹੀ ਹੋਇਆ। ਇਹਦਾ ਮਤਲਬ ਆਂਦੇ ਨਹੀਂ ਲਾਇਸੈਂਸ ਲੈ ਲਿਆ, 23 ਸਾਲਾਂ ਦਾ ਹੈਗਾ ਆ, ਤੇ ਡਰਾਈਵ ਕਰ ਰਿਹਾ ਸੀ ਟਰੱਕ ਸ਼ਰਾਬ ਪੀ ਕੇ 2:30 ਵਜੇ ਤੜਕੇ ਜੀ ਨਿਊਯਾਰਕ ਦੇ ਵਿੱਚ। ਸੋ ਹੁਣ ਉਹ ਕੀ ਹੋਣੇ, ਮਲਟੀਪਲ ਚਾਰਜਸ ਹੋਣੇ ਆ, ਮਰਡਰ ਦਾ ਚਾਰਜ ਉਹ ਤੇ ਪੈਣਾ ਆ, ਅੰਦਰ ਹੋਊਗਾ, ਸਜ਼ਾ ਕੱਟ ਕੇ ਸਿੱਧਾ ਡਿਪੋਰਟ ਹੋਣਾ ਆ। ਨਹੀਂ, ਮੈਨੂੰ ਇਦਾਂ ਲੱਗਦਾ ਹੈ ਵੀ ਇਹ ਸਾਰੀ ਉਮਰ ਇੱਥੇ ਹੀ ਰਹੂ। ਜੋ ਇਹਦੇ ਹਾਲਾਤ ਆ, ਜਿਸ ਤਰੀਕੇ ਦੇ ਜਿਹੜੇ ਵਹੀਕਲ ਮੈਨਸਲੌਟਰ ਦੇ ਚਾਰजेस ਹੋਣੇ, ਹੋ ਸਕਦਾ ਫਸਟ ਡਿਗਰੀ ਜਿਹੜੇ ਚਾਰजेस ਆ ਮਰਡਰ ਦੇ ਜਿਹੜੇ ਉਹ ਵੀ ਇਸ ਦੇ ਉੱਤੇ ਜਿਹੜੇ ਆ ਉਹ ਲੱਗਣਗੇ, ਤੇ ਇਹਨੂੰ ਛੱਡਣਗੇ ਤਾਂ ਨਹੀਂ। ਜਿਹੜੇ ਜੀ ਇਹ ਆ ਵੀ ਹੁਣ ਇਹ ਨਹੀਂ ਪਤਾ ਵੀ ਇਸ ਦੇ ਉੱਤੇ ਕਿੰਨੀ ਕੜੀ ਤੋਂ ਕੜੀ ਸਜ਼ਾ ਜਿਹੜੀ ਹੈ ਜੀ ਉਹ ਦੇਣਗੇ, ਕਿਉਂਕਿ ਇਹੋ ਜਿਹੇ ਕੇਸਾਂ ਦੇ ਵਿੱਚ ਕਈ ਵਾਰੀ ਜਿਹੜੇ ਵਕੀਲ ਹੁੰਦੇ ਆ, ਡਿਸਟ੍ਰਿਕਟ ਅਟਾਰਨੀ ਹੁੰਦੇ ਆ, ਉਹ ਕੈਪੀਟਲ ਪਨਿਸ਼ਮੈਂਟ ਤੱਕ ਜਿਹੜੀ ਆ ਉਹ ਮੰਗ ਲੈਂਦੇ ਹੁੰਦੇ ਆ। ਸੋ ਬੜੀ ਇੱਕ ਮਾੜੀ ਸਿਚੁਏਸ਼ਨ ਜਿਹੜੀ ਸੋ ਜਿੰਨੇ ਵੀ ਸਾਡੇ ਸਰੋਤੇ ਆ, ਖਾਸ ਕਰਕੇ ਜਿਹੜੇ ਟਰੱਕਾਂ ਵਾਲੇ ਹੁਣ ਸੁਣ ਰਹੇ ਵੀ, ਆਪਾਂ ਜ਼ਰੂਰ ਬੇਨਤੀ ਕਰਦੇ ਹਾਂ ਵੀ ਤੁਸੀਂ ਇਸ ਖਬਰ ਦੇ ਬਾਰੇ ਜਾਂ ਇਹ ਜੋ ਇਨਸੀਡੈਂਟ ਹੋਈ ਹੈ ਇਹਦੇ ਬਾਰੇ ਆਪਣਾ ਕੀ ਵਿਚਾਰ ਦੇਣਾ ਚਾਹੁੰਦੇ ਆ, ਤੇ ਤੁਸੀਂ ਕਾਲ ਕਰ ਸਕਦੇ ਆ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ 408 272 5200 408 272 5200। ਤੇ ਨਾਲ ਦੀ ਨਾਲ ਕਿਉਂਕਿ ਆਪਾਂ ਡਿਸਕਸ ਇਸ ਕਰਕੇ ਕਰਨਾ ਵੀ ਕੋਈ ਜਿਹੜਾ ਹੋਰ ਆ ਬੰਦਾ ਇਦਾਂ ਦਾ ਕੰਮ ਕਰਦਾ ਉਹ ਸੁਧਰ ਜਾਏ ਜੀ, ਜਾਂ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਆ ਉਹ ਜਦੋਂ ਆਪਣੇ ਡਰਾਈਵਰਾਂ ਨੂੰ ਹਾਇਰ ਕਰਦੀਆਂ, ਜੇ ਤੁਹਾਨੂੰ ਪਤਾ ਲੱਗਦਾ ਵੀ ਬੰਦਾ ਇੰਨੀ ਸ਼ਰਾਬ ਪੀਂਦਾ, ਉਦਾਂ ਦੇ ਬੰਦੇ ਨੂੰ ਹਾਇਰ ਨਾ ਕਰੋ ਜੀ, ਠੀਕ ਹੈ ਕਿ ਨਹੀਂ। ਸੋ ਤੁਹਾਨੂੰ ਕੀ ਜਿਹੜੇ ਸਟੈਪ ਆ ਉਹ ਸੇਫਟੀ ਦੇ ਲਈ ਲੈਣੇ ਚਾਹੀਦੇ ਆ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200। ਬਿਲਕੁਲ, ਕਿਉਂਕਿ ਪ੍ਰੋਬਲਮ ਕੀ ਹੁੰਦੀ ਆ, ਫਿਰ ਜਦੋਂ ਇਦਾਂ ਦੀਆਂ ਇਨਸੀਡੈਂਟ ਹੁੰਦੀਆਂ ਫਿਰ ਉਹ ਪੂਰੀ ਕਮਿਊਨਿਟੀ ਨੂੰ ਉਹ ਉਦਾਂ ਦਾ ਧਿਆਨ ਜਾਂਦਾ ਉਹਦੇ ਵੱਲ,
ਫੇਰ ਜਦੋਂ ਲਾਅ ਬਣਦੇ ਹੈਗੇ ਆ ਫੇਰ ਕਹਿੰਦੇ ਜੀ ਦੇਖੋ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਹੁਣ ਜੀ ਸਾਨੂੰ ਵਰਕ ਪਰਮਿਟ ਵਾਲਿਆਂ ਨੂੰ ਲਾਇਸੈਂਸ ਦਾ ਰੌਲਾ ਪੈਣਾ ਆ ਜੀ, ਸਾਨੂੰ ਆਹ ਰੌਲਾ ਪੈਂਦਾ, ਸਾਡੇ ਆਡਿਟ ਹੁੰਦਾ ਆ, ਤੇ ਉਹ ਨੈਚੁਰਲੀ ਫਿਰ ਇਹ ਪ੍ਰੋਬਲਮ ਆਣੀ ਹੈਗੀ ਆ। ਸੋ ਇਸ ਕਰਕੇ ਬਹੁਤ ਹੀ ਜਿੱਦਾਂ ਆਪਾਂ ਸਾਰੇ ਭੈਣ ਭਰਾ ਹੀ ਆ, ਆਪਾਂ ਨੂੰ ਇਹ ਡਿਸਕਸ ਕਰਨਾ ਚਾਹੀਦਾ ਤਾਂ ਕਿ ਜਿਹੜੀ ਇਹ ਪ੍ਰੋਬਲਮ ਆ ਇਹ ਘਟੇ। ਕਿਉਂਕਿ ਸਾਨੂੰ ਤਾਂ ਅਸੀਂ ਤਾਂ ਕਈ ਵਾਰੀ ਬਹੁਤ ਦੁਖੀ ਹੁੰਦੇ ਆ, ਰੇਡੀਓ ਦੇ ਉੱਤੇ ਤੁਸੀਂ ਅਨਾਊਂਸਮੈਂਟਾਂ ਸੁਣਦੇ ਹੀ ਆ, ਕੋਈ ਮਹੀਨਾ ਜਾਂਦਾ ਜਿੱਦਣ ਆਪਣਾ ਕੋਈ ਟਰੱਕ ਭੈਣ ਭਰਾ ਜਿਹੜਾ ਹੈਗਾ ਆ ਉਹ ਐਕਸੀਡੈਂਟ ਦੇ ਵਿੱਚ ਜਿਹਦੀ ਨਹੀਂ ਮੌਤ ਹੁੰਦੀ, ਤੇ ਤੁਸੀਂ ਅਨਾਊਂਸਮੈਂਟ ਸੁਣਦੇ ਹੀ ਹੈਗੇ ਆ। ਸੋ ਸਮਥਿੰਗ ਕੁਛ ਨਾ ਕੁਛ ਤਾਂ ਰੋਂਗ ਹੈਗਾ ਜਿਹੜਾ ਇੰਨਾ ਸੇਫਟੀ ਦਾ ਇਸ਼ੂ ਆ। ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਨੂੰ ਪਤਾ, ਉਹ ਕਹਿੰਦੇ ਵੀ ਅਸੀਂ ਤਾਂ ਕਰਕੇ ਰਾਜੀ ਨਹੀਂ ਹੈ, ਜਿਹੜੇ ਪੰਜਾਬੀ ਟਰੱਕਰਸ ਆ ਉਹਨਾਂ ਦੀਆਂ ਇੰਸ਼ੋਰੈਂਸ ਆ। ਤੇ ਇਸੇ ਤਰ੍ਹਾਂ ਹਾਈਵੇ ਪੈਟਰੋਲ ਵਾਲੇ ਆ, ਪਿੱਛੇ ਕਿੰਨੀਆਂ ਸਾਡੇ ਜਿਹੜੇ ਸਰੋਤੇ ਉਹਨਾਂ ਦੀਆਂ ਕਾਲਾਂ ਵੀ ਆਈਆਂ ਸੀ ਵੀ ਦੇਖੋ ਜੀ ਹਾਈਵੇ ਪੈਟਰੋਲ ਵਾਲੇ ਪੰਜਾਬੀਆਂ ਨੂੰ ਖੜੇ ਕਰ ਲੈਂਦੇ ਆ, ਟਰੱਕ ਦੇ ਉੱਤੇ ਖੰਡਾ ਲੱਗਾ ਹੋਵੇ ਤਾਂ ਜੀ ਤੁਸੀਂ ਆਹ ਕਾਹਤੇ ਕੀਤਾ। ਸੋ ਨੈਚੁਰਲੀ ਆਪਾਂ ਪਹਿਲਾਂ ਵੀ ਇੱਕ ਵਾਰੀ ਡਿਸਕਸ ਕੀਤਾ ਸੀ ਵੀ ਕੋਈ ਨਾ ਕੋਈ ਉਹਦੇ 'ਚ ਗਲਤੀ ਹੁੰਦੀ ਆ, ਉਹਨਾਂ ਨੂੰ ਪਤਾ ਵੀ ਇਹਨਾਂ ਦੀ ਕੋਈ ਨਾ ਕੋਈ ਗਲਤੀ ਹੋਣੀ ਤਦੇ ਖੜੇ ਕਰਦੇ ਆ। ਇਹ ਬਹੁਤ ਮਾੜੀ ਗੱਲ ਹੈ। ਇਹ ਆਪਣੀ ਸਾਰੀ ਜਿੰਨੇ ਵੀ, ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਟਰੱਕਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਆ, ਸੋ ਪਲੀਜ਼ ਇਹ ਆਪਾਂ ਸਾਰੇ ਰਲ ਕੇ ਇਹਦੇ ਤੇ ਕੁਛ ਨਾ ਕੁਛ ਵਰਕਆਊਟ ਕਰੀਏ। ਕਿਉਂਕਿ ਠੀਕ ਆ ਵੀ ਜੇ ਕੋਈ ਆਇਆ ਆ ਬਾਰਡਰ ਕ੍ਰਾਸ ਕਰਕੇ ਆਇਆ $40-50,000 ਲਾ ਕੇ ਆਇਆ, ਉਹ ਇਦਾਂ ਨਾ ਸੋਚੋ ਵੀ ਅਸੀਂ ਇੱਕਦਮ ਹੀ ਪੈਸੇ ਇਕੱਠੇ ਕਰਨੇ, ਆਪਾਂ ਇੱਥੇ ਰਹਿਣਾ। ਦੇਖ ਲਓ ਜਿਹੜੇ ਪੁਰਾਣੇ ਵੀ ਆਏ ਉਹ 35-40 ਸਾਲ ਦੇ, ਸੋ ਹਾਲਤ ਇਹੀ ਰਹਿਣੀ ਹੈਗੀ ਆ। ਤੋ ਸਹਿਜ ਦੇ ਵਿੱਚ ਜਿਹੜਾ ਆ ਇਹ ਕੰਮ ਕਰਨਾ ਚਾਹੀਦਾ ਹੈਗਾ, ਜਿਹਦੇ ਨਾਲ ਕੋਈ ਇਦਾਂ ਨਾ ਹੋਵੇ ਵੀ ਜਿਹੜੀ ਸਾਡੀ ਕਮਿਊਨਿਟੀ ਆ ਉਹ ਸਾਰੀ ਕਮਿਊਨਿਟੀ ਬਦਨਾਮ ਹੋਵੇ। ਬਿਲਕੁਲ। ਇੰਸ਼ੋਰੈਂਸ ਦੇ ਵਿੱਚ ਇੱਕ ਨਾਮ ਜਿਹੜਾ ਆਲਰੇਡੀ ਕਹਿੰਦੇ ਜੀ ਬਦਨਾਮ ਹੋ ਚੁੱਕਾ, ਕਹਿੰਦੇ ਵੀ ਲਾਸਟ ਨੇਮ ਸਿੰਘ ਵਾਲਿਆਂ ਨੂੰ ਔਖੀ ਜਿਹੜੀ ਇੰਸ਼ੋਰੈਂਸ ਜਿਹੜੀ ਹੈ ਜੋ ਮਿਲਦੀ ਹੈ, ਤੇ ਜਾਂ ਮਹਿੰਗੀ ਜ਼ਿਆਦਾ ਇੰਸ਼ੋਰੈਂਸ ਮਿਲਦੀ ਆ ਕਿਤੇ ਨਾ ਕਿਤੇ। ਆਈ ਥਿੰਕ ਉਸ ਦੇ ਵਿੱਚ ਇਹੀ ਕਾਰਨ ਹੋਣਗੇ ਵੀ ਉਹ ਵੀ ਦੇਖਦੇ ਆ ਵੀ ਜਿਨ੍ਹਾਂ ਦੇ ਲਾਸਟ ਨੇਮਸ ਦੇ ਵਿੱਚ ਸਿੰਘ ਆਉਂਦਾ ਹੈ ਉਹਨਾਂ ਦੇ ਜਿਹੜੇ ਐਕਸੀਡੈਂਟਸ ਕਿਤੇ ਜਾਂ ਜ਼ਿਆਦਾ ਹੁੰਦੇ ਆ ਜਾਂ ਕੁਛ ਇਦਾਂ ਦੀਆਂ ਗੱਲਾਂ ਹੋਣਗੀਆਂ, ਜਿਸ ਕਰਕੇ ਇਹ ਜਿਹੜੀ ਗੱਲ ਜਿਹੜੀ ਹੈ ਜੀ ਚੱਲੀ ਹੋਈ ਆ। ਸੋ ਰਾਜਕਰਮਵੀਰ ਸਿੰਘ ਜੀ ਦੇਖੋ ਵੀ 23 ਸਾਲਾਂ ਦਾ ਨੌਜਵਾਨ ਆ ਉਹ, ਤੇ ਤੜਕੇ ਨੂੰ 2:30 ਵਜੇ ਸ਼ਰਾਬ ਪੀ ਕੇ ਟਰੱਕ ਚਲਾ ਰਿਹਾ, ਦੱਸੋ ਕੀ ਬਿਲਕੁਲ ਗਲਤ ਆ। ਇਹ ਚੀਜ਼ਾਂ ਗਲਤ ਨੇ। ਇੱਕ ਆਈ ਗੈਸ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਕਾਰਨ ਹੈਗੇ ਆ ਵੀ ਜਿਹੜੇ ਟਰੱਕ ਕੰਪਨੀ ਵਾਲੇ ਆ ਉਹਨਾਂ ਨੂੰ ਟਰੱਕਰ ਮਿਲਦੇ ਨਹੀਂ, ਡਰਾਈਵਰ ਜਿਹੜੇ ਆ ਸਹੀ ਜਿਹੜੇ ਕਹਿ ਲਓ ਵੀ ਜਾਂ ਐਕਸਪੀਰੀਅੰਸ ਡਰਾਈਵਰਸ ਆ ਜਿਹੜੇ ਆ ਉਹ ਮਿਲਦੇ ਨਹੀਂ, ਇਸ ਕਰਕੇ ਉਹਨਾਂ ਨੂੰ ਇਹੋ ਜਿਹੇ ਡਰਾਈਵਰ ਦਾ ਸਹਾਰਾ ਵੀ ਲੈਣਾ ਪੈਂਦਾ। ਹੁਣ ਕੰਪਨੀਆਂ ਬੰਦ ਕਰਕੇ ਘਰੇ ਵੀ ਨਹੀਂ ਬਹਿ ਸਕਦੇ, ਕਿਤੇ ਨਾ ਕਿਤੇ ਲਾਅ ਵੀ ਇਦਾਂ ਦੇ ਆ ਵੀ ਹੁਣ ਥੋੜੇ ਹੋਰ ਸਖਤੀਆਂ ਹੋ ਰਹੀਆਂ ਆ। ਸੋ ਕਿਉਂਕਿ ਹੋਣਾ ਕੀ ਆ ਹੁਣ, ਉਹ ਤਾਂ ਜਿਹੜਾ ਡਰਾਈਵਰ ਆ ਉਹਨੂੰ ਤਾਂ ਸਜ਼ਾ ਹੋਣੀ ਆ, ਜਿਹਦੀ ਟਰੱਕਿੰਗ ਕੰਪਨੀ ਆ ਉਹਦੇ ਪਿੱਛੇ ਵੀ ਜਾਣਾ, ਉਹਨੂੰ ਵੀ ਸਜ਼ਾ ਹੋਣੀ ਆ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਕਾਫੀ ਜਿਹੜੇ ਸਰੋਤੇ ਇਸ ਟਾਈਮ ਜੁੜ ਚੁੱਕੇ ਆ, ਆਪਾਂ ਵਾਰੀ ਸਰ ਜਿਹੜੇ ਜੀ ਉਹਨਾਂ ਦੀਆਂ ਕਾਲਸ ਲੈਂਦੇ ਆ, ਉਹਨਾਂ ਦੇ ਵਿਚਾਰ ਜਿਹੜੇ ਜੋ ਆਪਾਂ ਜਾਣਦੇ ਆ। ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਤੁਸੀਂ ਬੜਾ ਅਵੇਅਰ ਕਰ ਰਹੇ ਹੋ, ਬਹੁਤ ਚੰਗੀਆਂ ਖਬਰਾਂ ਦੇ ਰਹੇ ਹੋ, ਤੇ ਅਸੀਂ ਵੀ ਟਰੱਕ ਚਲਾਉਂਦੇ ਆ, ਤੁਹਾਡੀਆਂ ਗੱਲਾਂ ਬਾਤਾਂ ਰੋਜ਼ ਸੁਣਦੇ ਆ। ਇਹ ਜਿਹੜਾ ਉਹ ਕੱਲ ਵੀ ਅਸੀਂ ਫੇਸਬੁੱਕ ਤੇ ਤੁਸੀਂ ਪਾਇਆ ਸੀ, ਅਸੀਂ ਸਮਝ ਨਹੀਂ ਪਾਏ ਸੀਗੇ ਵੀ ਕੀ ਹੈਪਨ ਹੋਇਆ, ਤੁਸੀਂ ਬੜੇ ਵਿਸਤਾਰ ਨਾਲ ਦੱਸਿਆ ਜੀ। ਤੇ ਤੁਸੀਂ ਦੱਸ ਰਹੇ ਹੋ ਕਿ 23 ਸਾਲ ਦਾ ਉਹਨੇ ਆਪਣੀ ਜ਼ਿੰਦਗੀ ਦਾ ਬਰਬਾਦ ਕੀਤੀ, ਨਾਲ ਆਪਣੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਵੀ ਕੀਤੀ ਆ, ਤੇ ਨਾਲੇ ਆਪਣੀ ਜਿਹੜੀ ਹੈਗੀ ਆ ਸਿੱਖ ਬਰਾਦਰੀ ਜਾਂ ਕੋਈ ਵੀ ਹੈਗਾ ਉਹਨੂੰ ਵੀ ਧੱਪਾ ਲਾਇਆ ਵਾ। ਪਲੱਸ ਜਿਹੜੇ ਬੰਦੇ ਦੀ ਵਿਚਾਰਾ ਜਿਹੜਾ ਆਮ ਬੰਦਾ ਸੜਕ ਤੇ ਜਾ ਰਿਹਾ ਉਹ ਬੰਦੇ ਦੀ ਜ਼ਿੰਦਗੀ ਦੇਖੋ ਕਿੰਨਿਆਂ ਦੀ, ਤਿੰਨਾਂ ਦੀ ਜ਼ਿੰਦਗੀ ਅੱਗੇ ਇੱਕ ਤਾਂ ਆਪਣਾ ਖਤਮ ਹੋ ਗਿਆ, ਦੋਵਾਂ ਨੂੰ ਆਪਣਾ ਹਸਪਤਾਲ 'ਚ ਪਿਆ, ਜੇਰੇ ਇਲਾਜ ਪਿਆ। ਉਹ ਜਾਂ ਤੇ ਇਸ ਤਰ੍ਹਾਂ ਹੋਇਆ ਵੀ ਉਹਨੇ ਰਾਤ ਨੂੰ ਡਰਿੰਕ ਜ਼ਿਆਦਾ ਕਰ ਲਈ ਆ, ਤਾਂ ਕੋਈ ਐਮਰਜੈਂਸੀ ਕਾਲ ਆ ਗਈ ਆ, ਜਾਂ ਕੋਈ ਡਰਾਈਵਰ ਨਹੀਂ ਪਹੁੰਚਿਆ। ਵੀ ਇਸ ਤਰ੍ਹਾਂ ਤਾਂ ਬੰਦਾ ਸਮਝਦਾ ਹੀ ਹੈਗਾ ਕਿ ਮੈਂ ਡਰਿੰਕ ਕੀਤੀ ਆ ਵੀ ਨਹੀਂ ਮੈਂ ਚਲਾਉਣਾ, ਜਾਂ ਤਾਂ ਉਹਦੇ ਨਾਲ ਇਸ ਤਰ੍ਹਾਂ ਘਟਨਾ ਵਾਪਰੀ ਆ ਵੀ ਉਹਨੇ ਐਮਰਜੈਂਸੀ ਉਹਨੂੰ ਕੋਈ ਕਾਲ ਆ ਗਈ ਆ ਵੀ ਤੁਸੀਂ ਇਹ ਲੋਡ ਲੈ ਜਾ, ਤੇ ਉਹਨੇ ਸਮਝਿਆ ਚੱਲ ਕੋਈ ਗੱਲ ਨਹੀਂ ਮੈਂ ਲਾ ਦਿੰਦਾ ਵਾ, ਜਾਂ ਤੇ ਇਹੋ ਜਿਹੀ ਉਹ ਘਟਨਾ ਉਸ ਨਾਲ ਵਾਪਰੀ ਆ। ਤੇ ਜਾਂ ਉਹਨੇ ਕੋਈ ਜਾਣ ਬੁੱਝ ਕੇ ਇਸ ਤਰ੍ਹਾਂ ਕੋਈ ਕਰਦਾ ਨਹੀਂ ਵੀ ਮੈਂ ਇੰਨੀ ਵੀ ਦਾਰੂ ਕੀਤੀ ਹੋਈ ਤੇ ਮੈਂ ਡਰਾਈਵ ਕਰਾਂ ਜਾਂ ਕਿਸੇ ਵਿੱਚ। ਬਾਕੀ ਇਹ ਆਪਣੀ ਜਿਵੇਂ ਬਰਾਦਰੀ ਉੱਤੇ ਵੀ ਬਹੁਤ ਜ਼ਿਆਦਾ ਵੀ ਇੱਕ ਹਿਸਾਬ ਦਾ ਧੱਬਾ ਹੀ ਆ ਵੀ ਆਪਾਂ ਇੱਥੇ ਆਏ ਆ, ਆਪਾਂ ਨੂੰ ਕਿੰਨੀਆਂ ਫੈਸਿਲਿਟੀਆਂ ਮਿਲੀਆਂ ਵਾ, ਆਪਾਂ ਨੂੰ ਉੱਥੇ ਆਪਣੇ ਦੇਸ਼ ਵਿੱਚ ਨਹੀਂ ਇਹੋ ਜਿਹੀਆਂ ਜਿੰਨੀਆਂ ਇੱਥੇ ਮਿਲ ਰਹੀਆਂ, ਫਿਰ ਵੀ ਆਪਾਂ ਆਣ ਕੇ ਇੱਥੇ ਗਲਤ ਕੰਮ ਕਰੀਏ ਬਹੁਤ ਮਾੜੀ ਗੱਲ। ਆਪਾਂ ਖਾਲੀ ਹੱਥੀ ਆਉਨੇ ਆ, 2-2 ਸਾਲਾਂ ਬਾਅਦ ਆਪਾਂ ਵਧੀਆ, ਆਪਣੇ ਕੋਲ ਘਰ ਵੀ ਹੁੰਦੇ ਆ, ਗੱਡੀਆਂ ਵਧੀਆ ਹੁੰਦੀਆਂ ਵਾ, ਵਧੀਆ ਆਪਣਾ ਔਨ ਬਿਜ਼ਨਸ ਹੁੰਦੇ ਆ। ਆਪਾਂ ਇਸ ਦੇਸ਼ ਵਿੱਚ ਰਹਿਣਾ ਤੇ ਇੱਥੋਂ ਦੇ ਕਾਨੂੰਨ ਜਾਂ ਕੁਛ ਵੀ ਆ। ਬਾਕੀ ਤੁਸੀਂ ਭਾਜੀ ਬਹੁਤ ਸਿਆਣੇ ਹੋ ਦੋਨੋਂ ਵੀਰ, ਬਹੁਤ ਜ਼ਿਆਦਾ ਰੋਜ਼ ਹੀ ਤੁਸੀਂ ਆਪਣਾ ਨਵੇਂ ਤੋਂ ਨਵਾਂ ਪ੍ਰੋਗਰਾਮ ਲਿਆਉਂਦੇ ਆ, ਅਸੀਂ ਰੋਜ਼ ਸੁਣਦੇ ਆ। ਬਹੁਤ ਤੁਹਾਡਾ ਧੰਨਵਾਦ ਭਾਜੀ, ਹੱਥ ਜੋੜ ਕੇ ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।
ਬਿਲਕੁਲ ਦੇਖ ਰਿਹਾ ਸੀ ਫੇਸਬੁੱਕ ਦੇ ਉੱਤੇ ਕਈ ਜਣੇ ਕਹਿ ਰਹੇ ਨੇ ਵੀ ਇਹਨਾਂ ਨੂੰ $1 ਮਿਲੀਅਨ ਦੇ ਜਿਹੜੇ ਜੁਰਮਾਨੇ ਆ ਉਹ ਇਹਨਾਂ ਨੂੰ ਕਰੋ। ਦੇਖੋ ਉਹ ਤਾਂ ਜਿਊਰੀ ਨੇ ਡਿਸਾਈਡ ਕਰ ਲੈਣਾ, ਜਿੱਦਾਂ ਆਪਾਂ ਦੇਖਿਆ ਸੀ ਇੱਥੇ ਵੀ ਜਿਊਰੀ ਨੇ ਡਿਸਾਈਡ ਕੀਤਾ ਸੀ ਜਿਹੜਾ ਹਾਈਵੇ 17 ਦੇ ਉੱਤੇ ਜਿਹੜਾ ਵਾਪਰਿਆ ਸੀ। ਉਸ ਤੋਂ ਬਾਅਦ ਨਵਾਂ ਲਾਅ ਜਿਹੜਾ ਉਸੇ ਕਰਕੇ ਜਿਹੜਾ ਇੱਥੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਰਿਹਾ ਆ ਬਿਹਾਈਂਡ ਦਾ ਵੀਲ ਜਿਹੜੀ ਆ ਉਸ ਨੂੰ ਲੈ ਕੇ ਵੀ ਉਹ ਕੁਝ ਘੰਟੇ ਜਿਹੜੇ ਆ ਪੱਕੇ ਇੰਨੇ ਘੰਟੇ ਜਿਹੜੇ ਮਿਨੀਮਮ ਜਿਹੜੇ ਆ ਉਹ ਚਾਹੀਦੇ ਹੀ ਚਾਹੀਦੇ ਆ ਜਿੰਨੇ ਵੀ ਟਰੱਕ ਚਲਾਉਣਾ ਹੈ। ਸੋ ਰਾਜਕਰਮਵੀਰ ਸਿੰਘ ਜੀ ਸਾਡੇ ਨਾਲ ਕਾਫੀ ਕਾਲਰ ਜੁੜੇ ਹੋ, ਆਪਾਂ ਉਹਨਾਂ ਦੇ ਨਾਲ ਹਾਂਜੀ ਬਿਲਕੁਲ ਜੀ ਆਪਣੇ ਨਾਲ ਜੁੜੇ ਨੇ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਮਵੀਰ ਜੀ ਤੇ ਹਰਜੋਤ ਸਿੰਘ ਖਾਲਸਾ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਵੇਖੋ ਆਪਾਂ ਨੂੰ 3-4 ਮਹੀਨੇ ਹੋਏ ਘੱਟੋ ਘੱਟ ਇਹ ਹੋਕਾ ਦਿੰਦਿਆਂ ਨੂੰ ਵੀ ਭਾਈ ਅਸੀਂ ਤਾਂ ਚੌਂਕੀਦਾਰਾਂ ਵੀ ਕਰੀ ਜਾਂਦੇ ਬਾਜੋ ਬਾਜੋ, ਬਹੁਤ ਕਾਨੂੰਨ ਸਖਤ ਹੋ ਗਿਆ ਬਾਜੋ ਜੀ। ਪਰ ਇਹ ਜਿਹੜੇ ਪਾਗਲ ਬੰਦੇ ਆ ਉਹ ਨਹੀਂ ਸਮਝਦੇ। ਹੁਣ ਵੇਖੋ ਕਿੱਡਾ ਹੈਪਨ ਹੋ ਗਿਆ, ਕਿੰਨਾ ਕਮਿਊਨਿਟੀ ਤੇ ਅਸਰ ਪੈਣਾ, ਕਿੰਨਾ ਫੈਮਿਲੀ ਤੇ ਅਸਰ ਪੈਣਾ, ਤੇ ਸਾਰੀ ਉਮਰ ਜੇਲ੍ਹ ਦੀ ਉਹਨੂੰ ਹਵਾ ਖਾਣੀ ਪੈਣੀ ਹੈ ਜੀ ਜੀ। ਤੇ ਇਸ ਕਰਕੇ ਇਹਨੇ ਬਹੁਤ ਮਾੜਾ ਕੰਮ ਕੀਤਾ। ਮੈਂ ਆਪ ਤੁਹਾਨੂੰ ਦੱਸਦਾ, ਅਸੀਂ ਨਾ ਜਦੋਂ ਸ਼ਾਮ ਨੂੰ ਖੜਦੇ ਆ ਟਰੱਕ ਸਟਾਪਾਂ ਤੇ ਇਹ ਇੱਕ ਦੂਜੇ ਨੂੰ ਫੋਨ ਕਰ ਕਰਕੇ ਮੈਂ ਫਲਾਣੇ ਥਾਂ ਖੜਾ, ਮੈਂ ਫਲਾਣੇ ਥਾਂ ਖੜਾ, ਤੇ ਖੜ ਕੇ ਤੇ ਉੱਥੇ ਮੁੜ ਕੇ ਜਾਂਦੇ ਆ ਜੀ, ਫਿਰ ਪੈਗ ਲਾਉਂਦੇ ਆ, ਫਿਰ ਇੱਕ ਦੂਜੇ ਨੂੰ ਕਹਿੰਦੇ ਤੂੰ ਹੋਰ ਲਾ ਯਾਰ, ਅਜੇ ਤਾਂ ਇੱਕ ਹੀ ਲਾਇਆ ਤੂੰ ਹੋਰ ਲਾ। ਬਹੁਤ ਮਾੜੀ ਗੱਲ ਆ ਜੀ। ਹਾਂਜੀ ਹਾਂਜੀ, ਮੈਨੂੰ ਇੱਕ ਵਾਰੀ ਲਵਾਇਆ ਧੱਕੇ ਨਾਲ, ਮੈਂ ਰੋਟੀ ਪਾਣੀ ਵੀ ਖਾਦਾ, ਮੈਂ ਆਖਿਆ ਮੈਂ ਨਹੀਂ ਉਹ ਲਾਉਣਾ, ਮੈਂ ਤਾਂ ਛੱਡ ਕੇ ਪਤਾ ਆ ਚੱਲਿਆ, ਮੈਂ ਜਾ ਤੁਸੀਂ ਮੈਨੂੰ ਨਹੀਂ ਬੁਲਾਉਣਾ ਨਾ ਬੁਲਾਓ ਜੇ ਜੀ। ਇਹੋ ਜਿਹੇ ਕੰਮ ਕਰਦੇ ਧੱਕੇ ਨਾਲ, ਤੇ ਤਾਂ ਹੀ ਇਹ ਹੈਪਨ ਹੁੰਦਾ ਜੀ। ਇਹ ਬਹੁਤ ਹੀ ਮਾੜਾ। ਜੇ ਤੁਹਾਡਾ ਰੁਜ਼ਗਾਰ ਆ, ਆਪਦੀ ਜਾਨ ਵੀ ਜਾਂਦੀ ਆ, ਕਿਸੇ ਦੀ ਵੀ ਭੋਲੇ ਭਾਲੇ ਇਨਸਾਨ ਦੀ ਜਾਨ ਜਾਂਦੀ, ਉਹਦੇ ਤੇ ਤਾਂ ਤਰਸ ਕਰੋ। ਆਪ ਤਾਂ ਤੁਸੀਂ ਮਰਨਾ ਹੀ ਮਰਨਾ ਜੇ ਇਹ ਜਿਹਾ ਕੰਮ ਕਰਨਾ ਤਾਂ। ਥੈਂਕ ਯੂ ਬੂਟਾ ਸਿੰਘ ਜੀ। ਬਿਲਕੁਲ ਜੀ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਇਹ ਜਿਹੜੀਆਂ ਰਿਪੋਰਟਸ ਹੁੰਦੀਆਂ ਇਦਾਂ ਦੇ ਐਕਸੀਡੈਂਟ ਦੀਆਂ, ਉਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਹਾਈਵੇ ਪੈਟਰੋਲ ਕੋ ਜਾਂਦੀਆਂ। ਅਗਲੇ ਦੇਖਦੇ ਵੀ ਯਾਰ 1 ਸਾਲ ਬੰਦੇ ਨੂੰ ਜਾਂ ਕਿੰਨਾ ਘੱਟ ਸਮਾਂ ਹੋਇਆ ਇੰਡੀਆ ਤੋਂ ਆਏ ਨੂੰ, ਤੇ ਨਵਾਂ ਹੀ ਲਾਇਸੈਂਸ ਆ, ਤੇ ਡਰੰਕ ਡਰਾਈਵਿੰਗ ਕਰਕੇ ਬੰਦਾ ਮਾਰਦਾ, ਤੇ ਨੈਚੁਰਲੀ ਉਹਨਾਂ ਨੇ ਇਹ ਦੇਖਣਾ ਵੀ ਕਿਹੜੇ ਕਮਿਊਨਿਟੀ ਦੇ ਕਿਹੜੇ ਬੰਦੇ ਜਿਹੜੇ ਆ ਇਦਾਂ ਦੇ ਕੰਮ ਕਰ ਰਹੇ ਆ। ਬਿਲਕੁਲ ਜੀ ਬਿਲਕੁਲ, ਨਾ ਬਦਨਾਮ ਜਿਹੜਾ ਜੀ ਹੁੰਦਾ। ਬਾਕੀ ਜਿਹੜੀ ਇਹ ਬੂਟਾ ਸਿੰਘ ਜੀ ਨੇ ਗੱਲ ਕੀਤੀ, ਕਈ ਵਾਰੀ ਧੱਕੋ ਧੱਕੀ ਮੱਲੋ ਮੱਲੀ ਜਿਹੜਾ ਜੀ ਇੱਕ ਦੂਜੇ ਦੇ ਉੱਤੇ ਪ੍ਰੈਸ਼ਰ ਪਾ ਕੇ ਵੀ ਨਹੀਂ ਯਾਰ ਤੂੰ ਵੀ ਲਾ ਲਾ ਤੂੰ ਵੀ ਲਾ ਲਾ, ਇਹ ਇੱਕ ਮਾੜੀ ਗੱਲ ਆ। ਜੇ ਕੋਈ ਨਹੀਂ ਪੀਂਦਾ ਉਹਨੂੰ ਧੱਕੇ ਨਾਲ ਸ਼ੁਰੂ ਨਾ ਕਰਵਾਓ। ਜੇ ਤੁਸੀਂ ਆਪ ਪੀਣੀ ਹੁਣ ਤੁਸੀਂ ਨਹੀਂ ਮੰਨਦੇ ਵੀ ਇਹ ਚੀਜ਼ ਮਾੜੀ ਆ, ਤਾਂ ਉਹ ਫਿਰ ਹੁਣ ਤਾਂ ਉਹ ਤੁਹਾਨੂੰ ਅਸੀਂ ਜਿਹੜਾ ਜੀ ਕਿ ਕੋਈ ਧੱਕੇ ਦੇ ਨਾਲ ਤਾਂ ਨਹੀਂ ਰੋਕ ਸਕਦਾ, ਪਰ ਇਹ ਜ਼ਰੂਰ ਕਿਸੇ ਦੇ ਉੱਤੇ ਧੱਕਾ ਜਿਹੜਾ ਜੀ ਉਹ ਨਹੀਂ ਕਰਨਾ ਚਾਹੀਦਾ। ਵੀ ਜਿਹੜੀ ਚੀਜ਼ ਜੇ ਇਦਾਂ ਹੈਗੀ ਆ ਵੀ ਉਹ ਪਲੀਜ਼ ਜਿਹੜੇ ਕਿਸੇ ਦੇ ਉੱਤੇ ਇਦਾਂ ਪੀਅਰ ਪ੍ਰੈਸ਼ਰ ਜਿਹੜਾ ਪਾ ਕੇ ਉਸ ਨੂੰ ਜਾਣਬੁੱਝ ਕੇ ਇਸ ਪਾਸੇ ਵੱਲ ਨੂੰ ਨਾ ਕਰੋ। ਨਾਲੇ ਬੀਇੰਗ ਏ ਟਰੱਕ ਡਰਾਈਵਰ, ਜਦੋਂ ਤੁਹਾਨੂੰ ਪਤਾ ਹੈ ਵੀ ਜੇ ਤੁਹਾਨੂੰ ਐਮਰਜੈਂਸੀ ਕਾਲ ਆ ਸਕਦੀ ਆ, ਵੀ ਤੁਹਾਨੂੰ ਅਚਾਨਕ ਕਹਿ ਸਕਦੇ ਵੀ ਲੋਡ ਇਧਰੋਂ ਉਧਰ ਲੈ ਕੇ ਜਾਣਾ ਹੈ ਜਾਂ ਅਚਾਨਕ ਆ ਸਕਦੀ ਆ, ਤੇ ਫਿਰ ਆਪਾਂ ਕਿਉਂ ਇਹੋ ਜਿਹੇ ਕੰਮ ਦੇ ਵਿੱਚ ਪੈਣਾ। ਤੁਸੀਂ ਆਰਾਮ ਦੇ ਨਾਲ ਤੁਸੀਂ ਆਪਣਾ ਆਰਾਮ ਕਰੋ। ਜਦੋਂ ਵੀ ਤੁਹਾਡੇ ਕੋਲ ਸਮਾਂ ਮਿਲਦਾ ਹੈ ਵੀ ਕਦੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਜਾਂ ਆਰਾਮ ਕਰਨ ਦਾ, ਤੁਸੀਂ ਉਦੋਂ ਆਰਾਮ ਕਰੋ ਰਾਦਰ ਦੈਨ ਇਹ ਗੱਲਾਂ ਵੱਲ ਨੂੰ। ਬਾਕੀ ਜਿਹੜੇ ਆਪਾਂ ਅਗਲੇ ਕਾਲਰ ਉਹਨਾਂ ਦੇ ਨਾਲ ਵਾਰੀ ਸੇ ਗੱਲ ਕਰਦੇ ਆ। ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ, ਗੁਰਦਿਆਲ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇਦਾਂ ਹੈ ਕਿ ਭਈ 40-40 50-50 ਲੱਖ ਰੁਪਇਆ ਲਾ ਕੇ ਇੰਡੀਆ ਤੋਂ ਇਹ ਲੋਕੀ ਬਾਰਡਰ ਪਾਰ ਕਰਕੇ ਕੋਈ ਨਾ ਕੋਈ ਤਰੀਕਾ ਵਰਤ ਕੇ ਇੱਥੇ ਆਏ ਨੇ ਜੀ, ਤੇ ਕਾਮਯਾਬ ਹੋਣ ਲਿਆਏ ਸੀ, ਪਰ ਲੇਕਿਨ ਇਹਨਾਂ ਨੇ ਕਾਲਾਪਨ ਬਹੁਤ ਹੈ ਤੇ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਆ। ਚਲੋ ਕੋਈ ਨਹੀਂ, ਅਸੀਂ ਵੀ ਆਏ ਆ ਲੋਕੀ, ਪਰ ਇਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਲੋਕਾਂ ਨੇ ਵੀ ਸਾਲ 2-2 ਸਾਲ ਸੀਨੀਅਰ ਡਰਾਈਵਰਾਂ ਦੇ ਨਾਲ ਚੱਲ ਕੇ, ਹਜੇ ਤੱਕ ਮੈਨੂੰ 15-16-19 ਸਾਲ ਹੋ ਗਏ ਡਰਾਈਵ ਕਰਦੇ ਨੂੰ, ਅਜੇ ਤੱਕ ਕਈ ਵਾਰੀ ਅਸੀਂ ਗਲਤੀਆਂ ਕਰ ਲੈਂਦੇ ਆ। ਜੀ 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 ਜੀ। ਪਰ ਇਹ ਹੈ ਕਿ ਬਈ ਰਾਤੋਂ ਰਾਤ ਜਿਹੜੀ ਦੌੜ ਲੱਗੀ ਹੈ ਨਾ ਕਿ ਅਮੀਰ ਹੋ ਜਾਈਏ, ਉਹ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਨੂੰ ਨੁਕਸਾਨ ਕਰ ਰਹੀ ਹੈ। ਜੀ ਜੀ ਜੀ। ਦੂਸਰਾ, ਇਹ ਜਿਹੜੀ ਤੁਸੀਂ ਇੰਸ਼ੋਰੈਂਸਾਂ ਦੀ ਗੱਲ ਕਰ ਰਹੇ ਹੋ, ਸਾਡੀ ਕੰਪਨੀ ਹੈਗੀ ਆ, ਘੱਟੋ ਘੱਟ 10 ਸਾਲ ਪੁਰਾਣੀ ਹੈ ਕੰਪਨੀ ਜੀ, ਤੇ ਵਧੀਆ ਇੱਕ ਅੱਧਾ ਐਕਸੀਡੈਂਟ ਹੋਇਆ ਸਨੋ ਦੇ ਉੱਤੇ, ਤੇ ਸਾਨੂੰ ਉਹ ਡਰਾਈਵਰ ਹਾਇਰ ਨਹੀਂ ਕਰ ਰਹੇ ਨਵੇਂ, ਘੱਟੋ ਘੱਟ ਸਾਲ ਤੋਂ ਉੱਪਰ ਦਾ ਡਰਾਈਵਰ ਹੋਣਾ ਚਾਹੀਦਾ। ਹੁਣ ਇਹ ਨਹੀਂ ਸਮਝ ਲੱਗੀ ਵੀ ਆਪਣੇ ਲੋਕੀ ਕਿੱਥੋਂ ਉਹ ਕਿਹੜੀ ਇੰਸ਼ੋਰੈਂਸਾਂ ਨੇ ਜਿਹੜੀਆਂ ਉਹ ਮਹੀਨਾ 2-2 ਮਹੀਨੇ ਡਰਾਈਵਰਾਂ ਨੂੰ ਵੀ ਹਾਇਰ ਕਰੀ ਜਾ ਰਹੀਆਂ, ਪਤਾ ਸਮਝ ਨਹੀਂ ਲੱਗੀ ਸਾਨੂੰ। ਭਾਜੀ ਉਹ ਬਿਨਾਂ ਇੰਸ਼ੋਰੈਂਸ ਦੇ ਨਾਂ ਐਡ ਕਰੇ ਤੋਂ ਬਿਨਾਂ ਇਲੀਗਲ ਬੰਦੇ ਉੱਤੇ ਚਾੜ ਦਿੰਦੇ ਆ, ਬਿਨਾਂ ਕਿਸੇ ਗੱਲ ਤੋਂ ਉਹਨਾਂ ਦਾ ਨਾਮ ਨਹੀਂ ਐਡ ਕਰਦੇ ਹੈਗੇ। ਕਿੰਨਾ ਰਿਸਕ ਹੈਗਾ ਆ ਬੰਦੇ ਦੀ, ਬੰਦਾ ਆਪ ਮਰੂਗਾ ਹੋਰ ਕਿਸੇ ਨੂੰ ਮਾਰੂਗਾ। ਸੋ ਉਹ ਕੰਪਨੀਆਂ ਨੂੰ ਦੱਸਦੇ ਨਹੀਂ ਹੈਗੇ, ਇਦਾਂ ਦਾ ਕੰਮ ਕਰਦੇ ਹੈਗੇ।
ਬਿਲਕੁਲ। ਦੇਖੋ ਹਰਜੋਤ ਸਿੰਘ ਜੀ, ਨਾਲੇ ਇੱਕ ਗੱਲ ਆ ਵੀ ਜਦੋਂ ਟਰੱਕ ਦੀ ਕਿਸੇ ਕਾਰ ਦੇ ਨਾਲ ਟੱਕਰ ਹੁੰਦੀ ਹੈ, ਟਰੱਕ ਦਾ ਕੁਝ ਨਹੀਂ ਜਾਂਦਾ ਜੀ। ਟਰੱਕ ਦਾ ਚਲੋ ਵੱਧ ਤੋਂ ਵੱਧ ਬਾਡੀ ਦਾ ਕੋਈ ਨੁਕਸਾਨ ਹੋ ਜਾਊਗਾ, ਕੁਛ ਏਦਾਂ ਦਾ ਨੁਕਸਾਨ ਹੋ ਜਾਊਗਾ, ਗੱਡੀ ਦਾ ਰਹਿੰਦਾ ਕੁਛ ਨਹੀਂ ਹੈ। ਤੇ ਉਹਦੇ ਵਿੱਚ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਵੀ ਜਿਹੜਾ ਮਾਲੀ ਤੇ ਜਾਨੀ ਨੁਕਸਾਨ ਜਿਹੜਾ ਆ ਉਹ ਹੁੰਦਾ ਹੀ ਹੋ ਹੀ ਜਾਂਦਾ ਹੈ ਉਹਦੇ ਵਿੱਚ, ਰਾਦਰ ਦੈਨ ਜਿਹੜਾ ਟਰੱਕ ਦੇ ਵਿੱਚ, ਕਿਉਂਕਿ ਉੱਚੀ ਜਗ੍ਹਾ ਤੇ ਆ, ਮਜ਼ਬੂਤ ਆ, ਸਟਰੋਂਗ ਨੇ, ਉਹਨਾਂ ਨੂੰ ਜਿਹੜਾ ਇਸ ਦੇ ਉੱਤੇ ਘੱਟ ਅਸਰ ਪੈਂਦਾ। ਸੋ ਬਹੁਤ ਜ਼ਰੂਰੀ ਆ ਇਹ ਚੀਜ਼ ਨੂੰ ਵੀ ਸਮਝਣਾ ਵੀ ਜੇ ਵੀ ਜਿਹੜੀ ਇੱਕ ਛੋਟੀ ਗੱਡੀ ਆ ਜੇ ਉਸ ਨੂੰ ਮਧੋਲ ਕੇ ਲੰਘੂਗੇ ਤਾਂ ਉਹਦਾ ਬਚਣਾ ਕੁਛ ਨਹੀਂ ਆ। ਆਪਣੀ ਸੇਫਟੀ ਤੇ ਜਿਹੜੇ ਦੂਜਿਆਂ ਦੀ ਜਿਹੜੀ ਨਾਲ ਤੁਹਾਡੇ ਰੋਡ ਦੇ ਉੱਤੇ ਬਾਕੀਆਂ ਦੀ ਸੇਫਟੀ ਆ ਉਸ ਦੇ ਵੱਲ ਪਲੀਜ਼ ਜਿਹੜਾ ਜੀ ਵੱਧ ਤੋਂ ਵੱਧ ਜਿਹੜਾ ਜੀ ਧਿਆਨ ਦਿਓ। ਜਿੱਦਾਂ ਵੀਰ ਜੀ ਦੱਸ ਕੇ ਗਏ ਨੇ ਵੀ ਪਹਿਲੋਂ ਕਿਸੇ ਸੀਨੀਅਰ ਡਰਾਈਵਰ ਦੇ ਨਾਲ ਕੁਝ ਸਮਾਂ ਜਿਹੜਾ ਜੀ ਉਹ ਲਾਉਣਾ ਚਾਹੀਦਾ, ਕਾਹਲੀ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਹਰਜੋਤ ਸਿੰਘ ਜੀ, ਇੱਕ ਆਪਣਾ ਛੋਟੀ ਜੀ ਬ੍ਰੇਕ ਦਾ ਵੇਲਾ ਹੋ ਗਿਆ, ਆਪਾਂ ਬ੍ਰੇਕ ਲਵਾਂਗੇ ਤੇ ਮੁੜ ਕੇ ਜਿਹੜਾ ਜੀ ਆਪਾਂ ਵਾਪਸ ਆਉਂਦੇ ਆਪਣੇ ਪ੍ਰੋਗਰਾਮ ਨੂੰ ਕੰਟੀਨਿਊ ਕਰਦੇ ਹਾਂ। ਜਿਹੜੇ ਸਰੋਤੇ ਹੋਲਡ ਤੇ ਉਹ ਪਲੀਜ਼ ਹੋਲਡ ਤੇ ਬਣੇ ਰਹੋ। ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM। ਸੈਕਰਾਮੈਂਟੋ ਤੇ ਯੂਬਾ ਸਿਟੀ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀਆਂ ਟੈਕਸ ਸਰਵਿਸਿਜ਼ ਦੇ ਲਈ IBS ਟੈਕਸ ਸਰਵਿਸਿਜ਼, ਜੋ ਇੱਕ ਪ੍ਰੋਫੈਸ਼ਨਲ ਟੈਕਸ ਅਤੇ ਅਕਾਊਂਟਿੰਗ ਕਾਰਪੋਰੇਸ਼ਨ ਹੈ। IBS ਟੈਕਸ ਸਰਵਿਸਿਜ਼ ਵਾਲੇ ਇੰਦਰਪਾਲ ਸਿੰਘ ਮਿਆਲ ਹੋਣਾ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਟੈਕਸ ਭਰਵਾ ਸਕਦੇ ਹੋ। ਇੰਡੀਵਿਜੂਅਲ ਟੈਕਸ ਰਿਟਰਨ, ਸਿੰਪਲ ਟੂ ਕੰਪਲੈਕਸ ਟੈਕਸ ਰਿਟਰਨ, ਤੇ ਇਹ ਬਿਜ਼ਨਸ ਦੇ ਟੈਕਸ ਭਰਨ ਦੇ ਵਿੱਚ ਮਾਹਰ ਨੇ, ਜਿਨ੍ਹਾਂ ਵਿੱਚ ਟਰੱਕਿੰਗ, ਗੈਸ ਸਟੇਸ਼ਨ, ਲਿਕਰ ਸਟੋਰ ਦੇ ਟੈਕਸ ਵੀ ਭਰਦੇ ਹਨ। ਫਾਰਮਿੰਗ ਅਤੇ ਐਗਰੀਕਲਚਰ ਟੈਕਸ ਰਿਟਰਨ ਵੀ ਭਰਵਾ ਸਕਦੇ ਹੋ। ਸੋ ਆਪਣੀ ਹਰ ਇੱਕ ਤਰੀਕੇ ਦੀਆਂ ਟੈਕਸ ਜ਼ਰੂਰਤਾਂ ਦੇ ਲਈ ਹਮੇਸ਼ਾ ਯਾਦ ਰੱਖੋ IBS ਟੈਕਸ ਸਰਵਿਸਿਜ਼ ਵਾਲੇ ਇੰਦਰਪਾਲ ਸਿੰਘ ਮਿਆਲ। ਇਹਨਾਂ ਦੇ 2 ਆਫਿਸ ਹਨ, 2085 ਅਰੀਨਾ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 9166412585, 916-641-2585 ਤੇ 327 ਪਰਸੀ ਐਵੀਨਿਊ ਯੂਬਾ ਸਿਟੀ। ਫੋਨ ਨੰਬਰ 5306747161, 530-674-7161। IBS ਟੈਕਸ ਸਰਵਿਸਿਜ਼। ਕੀ ਗੱਲ ਮਨਜੀਤ ਜੀ, ਬੜੀ ਅਪਸੈਟ ਲੱਗਦੇ ਹੋ? ਬੜੀ ਪਰੇਸ਼ਾਨ ਆ ਵੀਰ ਜੀ, ਲੱਤਾਂ ਸੁੱਜ ਜਾਂਦੀਆਂ ਨੇ, ਦੁਖਦੀਆਂ ਨੇ, ਥਕਾਵਟ, ਖਾਰਸ਼, ਜਲਨ, ਦਰਦ ਦਾ ਕਰਕੇ ਤਾਂ ਸ਼ਾਮ ਨੂੰ ਸੈਰ ਵੀ ਨਹੀਂ ਕਰ ਹੁੰਦੀ। ਸਮਝ ਨਹੀਂ ਆਉਂਦੀ ਕੀ ਕਰਾਂ। ਤੁਹਾਨੂੰ ਜਾਣਾ ਚਾਹੀਦਾ ਹੈ ਇੰਟਰਮੈਡ ਵੇਨ ਕਲੀਨਿਕ ਤੇ। ਉਹ ਲੈਗਸ ਤੇ ਵੇਨਸ ਦਾ ਹੀ ਟ੍ਰੀਟਮੈਂਟ ਕਰਦੇ ਨੇ। ਮੇਰੀ ਆਪਣੀ ਸਿਸਟਰ ਨੇ ਉਹਨਾਂ ਕੋਲੋਂ ਇਲਾਜ ਕਰਵਾਇਆ। ਪਰ ਮੇਰੀ ਅੰਗਰੇਜ਼ੀ ਵਧੀਆ ਨਹੀਂ। ਉਹ ਛੱਡੋ ਭੈਣ ਜੀ, ਉਹ ਆਪ ਪੰਜਾਬੀ ਬੋਲਦੇ ਨੇ। ਕੌਣ ਨੇ ਡਾਕਟਰ ਸਾਹਿਬ? ਡਾਕਟਰ ਲਾਰੈਂਸ ਮਿਲਨੇ ਆ ਉਹਨਾਂ ਦਾ ਨਾਮ। 25 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਵੇਨਸ ਦੇ ਟ੍ਰੀਟਮੈਂਟ 'ਚ, ਤੇ ਉਹਨਾਂ ਦਾ ਟ੍ਰੀਟਮੈਂਟ ਬੜਾ ਹੀ ਇਫੈਕਟਿਵ ਤੇ ਪੇਨਲੈਸ ਹੈ। ਤੇ ਉਹ ਚੰਦ ਕੋਨਾ ਡਾਕਟਰਸ ਦੇ ਵਿੱਚੋਂ ਨੇ ਜਿਹੜੇ ਵੇਨਸ ਦਾ ਟ੍ਰੀਟਮੈਂਟ ਬਿਨਾਂ ਸਰਜਰੀ ਦੇ ਕਰਦੇ ਨੇ। ਇੰਸ਼ੋਰੈਂਸ ਦਾ ਕੀ? ਸਾਰੀ ਤਰ੍ਹਾਂ ਦੀਆਂ ਪ੍ਰਾਈਵੇਟ ਇੰਸ਼ੋਰੈਂਸ ਐਕਸੈਪਟ ਕਰਦੇ ਨੇ, ਜਿਵੇਂ ਮੈਡੀਕੇਅਰ, ਕਵਰਡ ਕੈਲੀਫੋਰਨੀਆ, ਮੈਡੀਕਲ, ਹੋਰ ਬਹੁਤ ਸਾਰੀਆਂ। ਤੇ ਤੁਹਾਡੀ ਸਿਸਟਰ ਦਾ ਕੀ ਹਾਲ ਹੈ ਹੁਣ ਇਲਾਜ ਤੋਂ ਬਾਅਦ? ਓ ਬਹੁਤ ਵਧੀਆ, ਉਹਦੀ ਪੇਨ ਤਾਂ ਬਿਲਕੁਲ ਹੀ ਖਤਮ ਹੋ ਗਈ। ਮੈਂ ਤਾਂ ਤੁਹਾਨੂੰ ਵੀ ਤੇ ਬਾਕੀ ਸਭ ਨੂੰ ਇਹੀ ਸਲਾਹ ਦਿੰਦਾ ਕਿ ਜਿਹਨੂੰ ਵੀ ਲੱਤਾਂ 'ਚ ਦਰਦ ਹੈ, ਵੈਰੀਕੋਸ ਵੇਨਸ ਨੇ, ਅਲਸਰ ਹੈ, ਕ੍ਰੈਂਪਸ ਨੇ, ਅੱਜ ਹੀ ਕਾਲ ਕਰੋ ਇੰਟਰਮੈਡ ਵੇਨ ਕਲੀਨਿਕ ਤੇ 530-434-7777। ਸੁਣੋ ਜ਼ਰਾ, ਪਾਰਟੀ ਦਾ ਕੀ ਕਰਨਾ ਹੈ? ਹਾਲਸ ਦੇ ਰੇਟ ਤਾਂ ਅਸਮਾਨ ਨੂੰ ਛੂ ਰਹੇ ਨੇ। ਉਹ ਗੱਲ ਤਾਂ ਤੇਰੀ ਠੀਕ ਆ, ਪਰ ਮੈਨੂੰ ਤਾਂ ਇੱਕ ਬੜੀ ਵਧੀਆ ਗੱਲ ਪਤਾ ਲੱਗੀ ਹੈ। ਉਹ ਕਿਹੜੀ? ਹੌਲੀਡੇਜ਼ ਦੇ ਇਸ ਮੌਸਮ ਦੇ ਵਿੱਚ ਮਿਰਾਜ ਬੈਂਕੁਏਟ ਹਾਲ ਵਾਲੇ ਇੱਕ ਬਹੁਤ ਵੱਡਾ ਆਫਰ ਦੇ ਰਹੇ ਆ। ਆਫਰ ਕਿਹੜਾ? ਬਈ ਉਹ ਕਹਿੰਦੇ ਨੇ ਅਸੀਂ ਹਾਲ ਦਾ ਰੈਂਟ ਲੈਣਾ ਹੀ ਨਹੀਂ। ਕੀ ਕਹਿ ਰਹੇ ਹੋ? ਬਿਲਕੁਲ, ਮਿਰਾਜ ਬੈਂਕੁਏਟ ਹਾਲ ਤੇ ਮੰਡੇ ਟੂ ਥਰਸਡੇ ਕੋਈ ਹਾਲ ਦਾ ਕਿਰਾਇਆ ਨਹੀਂ, ਤੇ ਫੂਡ ਉਹ ਵੀ ਰੈਗੂਲਰ ਪ੍ਰਾਈਸਿਸ ਤੇ ਮਿਲੂਗਾ। ਬਿਲਕੁਲ ਠੀਕ ਸੁਣਿਆ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ, ਤੇ ਹੌਲੀਡੇ ਸੀਜ਼ਨ ਤੇ ਉਹ ਦੇ ਰਹੇ ਨੇ ਇੱਕ ਸਪੈਸ਼ਲ ਆਫਰ। ਮੰਡੇ ਟੂ ਥਰਸਡੇ ਹਾਲ ਦਾ ਕੋਈ ਕਿਰਾਇਆ ਨਹੀਂ, ਫੂਡ ਮਿਲੇਗਾ ਰੈਗੂਲਰ ਪ੍ਰਾਈਸਿਸ ਤੇ, ਕੋਈ ਐਕਸਟਰਾ ਚਾਰਜ ਨਹੀਂ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। ਫॉर मोर इन्फॉर्मेशन कॉल राजा सिंह 9168656659 या परमप्रीत सिंह डड्डी 6615103143। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਤੇ ਮੇਰੇ ਨਾਲ ਹਰਜੋਤ ਸਿੰਘ ਜੀ ਜੁੜੇ ਹੋਏ ਨੇ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਫੇਸਬੁੱਕ ਤੇ ਵੀ ਸਾਡੇ ਨਾਲ ਬਹੁਤ ਸਰੋਤੇ ਜੁੜੇ ਹੋਏ ਆ ਤੇ ਉਹਨਾਂ ਦੇ ਵੀ ਬਹੁਤ ਸਾਰੇ ਕਮੈਂਟ ਆ ਰਹੇ ਆ। ਆਪਾਂ ਜ਼ਰੂਰ ਤੁਹਾਡੇ ਨਾਲ ਜੁੜੇ ਥੋੜੇ ਉਹ ਸਾਂਝੇ ਵੀ ਕਰਾਂਗੇ, ਪਰ ਸਾਡੇ ਕਾਲਰ ਵੀ ਕਾਫੀ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਆ। ਇੱਥੇ ਆਪਾਂ ਰਾਜਕਨਵੀਰ ਸਿੰਘ ਜੀ ਇਹ ਵੀ ਦੱਸਣਾ ਚਾਹੁੰਦੇ ਆ ਵੀ ਜਿਹੜਾ ਇਹ ਟਰੱਕ ਡਰਾਈਵਰ ਸੀ ਇਹਨਾਂ ਸ਼ਰਾਬ ਤਾਂ ਪੀਤੀ ਹੋਈ ਸੀਗੀ ਤੇ ਪਰ ਉਹ ਐਕਸੀਡੈਂਟ ਮਾਰ ਕੇ ਉੱਥੋਂ ਭੱਜਿਆ ਵੀ ਆ, ਹਿੱਟ ਐਂਡ ਰਨ ਵੀ ਹੋਇਆ ਤੇ ਅਗਲੇ ਟਰੱਕ ਸਟਾਪ ਤੋਂ ਜਾ ਕੇ ਉਹਦਾ ਜਿਹੜਾ ਟਰੱਕ ਆ ਉਹ ਪੁਲਿਸ ਵਾਲਿਆਂ ਨੇ ਫੜਿਆ ਤੇ ਕਹਿੰਦੇ ਵੀ ਜਦੋਂ ਫੜਿਆ ਤਾਂ ਇੱਥੋਂ ਸਾਫ਼ ਪਤਾ ਲੱਗ ਰਿਹਾ ਸੀ ਵੀ ਫਰੰਟ ਐਂਡ ਕੋਲੀਜਨ ਜਿਹੜਾ ਜੀ ਉਹ ਕਰਕੇ ਆਇਆ ਸੀਗਾ। ਤੇ ਜੇ ਕਿਤੇ ਤੁਸੀਂ ਉਹਦੀ ਜਿਹੜੀ ਕਾਰ ਜਿਹਦੇ ਵਿੱਚ ਵੱਜਿਆ ਕਾਰ ਦੀ ਪਿਕਚਰ ਦੇਖੋ ਨਾ, ਉਹ ਏਦਾਂ ਲੱਗਦਾ ਵੀ ਜਿੱਦਾਂ ਛੋਟੀ ਜਿਹੀ ਚੀਜ਼ ਹੁੰਦੀ ਆ ਵੀ ਪੂਰੀ ਤਰ੍ਹਾਂ ਰੈਕ ਕਰ ਦਿੱਤੀ। ਦੇਖੋ ਜਿੱਦਾਂ ਆਟਾ ਨਹੀਂ ਗੁੱਝ ਜਾਂਦਾ ਆਪਾਂ ਦੇਖਦੇ ਵੀ ਇਕੱਠਾ ਹੋ ਜਾਂਦਾ ਹੈ, ਬਸ ਉਦਾਂ ਜਿਹੜਾ ਕਾਰ ਜਿਹੜੀ ਉਸ ਹਿਸਾਬ ਨਾਲ ਹੋਈ ਸੀ। ਕਾਫੀ ਸਰੋਤੇ ਆਪਣੇ ਨਾਲ ਹੋਲਡ ਤੇ ਆ, ਸਰੋਤੇ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਆਪਣੇ ਨਾਲ ਜੁੜੇ ਹੋਏ ਨੇ ਇੰਦਰਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਰਿਆਂ ਨੂੰ ਸਰੋਤਿਆਂ ਨੂੰ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਤਾਂ ਭਾਜੀ ਅਫਸੋਸ ਉਸ ਬੰਦਾ ਜਿਹੜਾ ਮਰਿਆ ਜਾਂ ਜਿਹੜੇ ਟੱਪਰ ਨਾਲ ਹੋਈ ਆ ਉਹਦੇ ਲਈ ਅਫਸੋਸ ਜ਼ਾਹਰ ਕਰਦਾ, ਇਸ ਬੰਦੇ ਲਈ ਮੈਂ ਨਹੀਂ ਜ਼ਾਹਰ ਕਰਦਾ। ਇਹਨੂੰ ਤਾਂ ਡੈਥ ਪੈਨਲਟੀ ਭਾਜੀ ਹੋਣੀ ਚਾਹੀਦੀ, ਟੀਕਾ ਲਾ ਕੇ ਮਾਰਨਾ ਚਾਹੀਦਾ ਬੰਦੇ ਨੂੰ ਜੀ। ਇਹ ਤਾਂ ਚਲੋ ਵੈਰੀ ਹਾਰਸ਼ ਗੱਲ ਆ ਜੀ। ਜੀ ਨਹੀਂ ਭਾਜੀ, ਹਰ ਮੁਲਕ ਦਾ ਲਾ ਹੁੰਦਾ ਭਾਜੀ, ਇਹ ਪੰਜਾਬ ਥੋੜੋ ਇੰਡੀਆ ਥੋੜੋ ਆ। ਇੱਥੇ ਬਹੁਤ ਲੋਕਾਂ ਨੇ ਲਿਖਾਇਆ ਹੁੰਦਾ ਲਵ ਅਮਰੀਕਾ ਔਰ ਲੀਵ ਅਮਰੀਕਾ। ਜੇ ਰਹਿਣਾ ਤਾਂ ਇੱਥੇ ਲਾ ਫੋਲੋ ਕਰੋ ਭਾਜੀ। ਜੀ ਜੀ ਜੀ, ਨਹੀਂ ਤਾਂ ਜਾਓ ਫਿਰ ਇੱਥੇ ਮਾਰਨੇ ਥੋੜੋ ਲੋਕ, ਚਾਹੇ ਮੇਰੀ ਕਮਿਊਨਿਟੀ, ਚਾਹੇ ਮੇਰਾ ਫਾਦਰ ਹੈ, ਚਾਹੇ ਮੇਰਾ ਭਰਾ ਹੈ। ਗਲਤ ਕੰਮ ਕਰਨ ਨੂੰ ਛੱਡ ਕੇ ਜਾਣਾ ਚਾਹੀਦਾ ਭਾਜੀ। ਪ੍ਰੋਬਲਮਾਂ ਸਾਨੂੰ ਜਿਹੜੀਆਂ ਆਉਣੀਆਂ ਉਹਦਾ ਕੌਣ ਦੇਣਦਾਰ ਹੋਊਗਾ ਭਾਜੀ? ਜੀ 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 ਬਿਲਕੁਲ। 50 ਲੱਖ ਕੋਈ ਆਪਣੇ ਲਈ ਲਾ ਕੇ ਆਉਂਦਾ, ਮੇਰੇ ਲਈ ਨਹੀਂ ਲਾ ਕੇ ਆਉਂਦਾ। ਜੀ ਥੈਂਕ ਯੂ ਇੰਦਰਜੀਤ ਜੀ, ਮਿਹਰਬਾਨੀ ਜੀ। ਬਿਲਕੁਲ ਜੀ, ਇਹ ਚੀਜ਼ ਆਈ ਗੈਸ ਐਜ਼ ਏ ਕਮਿਊਨਿਟੀ ਆਪਾਂ ਨੂੰ ਵੀ ਜਿਹੜੇ ਨਾ ਜਿਹੜਾ ਵੀ ਕੋਈ ਨਵਾਂ ਆਉਂਦਾ ਉਹਨੂੰ ਸਮਝਾਉਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਆ। ਆਈ ਥਿੰਕ ਆਉਂਦੇ ਆ ਸਭ ਤੋਂ ਪਹਿਲਾਂ ਆਪਣੀ ਵੀ ਇੱਕ ਕਮਿਊਨਿਟੀ ਦੇ ਵਿੱਚ ਕੁਛ ਨਾ ਕੁਛ ਕਾਉਂਸਲਿੰਗ ਸੈਂਟਰਸ ਕਾਈਂਡ ਆਫ ਇਦਾਂ ਦੀਆਂ ਚੀਜ਼ਾਂ ਖੁੱਲਣੀਆਂ ਚਾਹੀਦੀ। ਭਾਈ ਕਾਹਲੀ ਨਾ ਕਰਿਓ ਵੀ ਉਹਨਾਂ ਨੂੰ ਇਹ ਚੀਜ਼ਾਂ ਪੁਰਾਣੀਆਂ ਜਿਹੜੀਆਂ ਥੋੜਾ ਦੱਸੋ ਵੀ ਉਹਦੇ ਨਾਲ ਇਦਾਂ ਹੋ ਗਿਆ, ਇਹਦੇ ਨਾਲ ਇਦਾਂ ਹੋ ਗਿਆ। ਇਹ ਜਿਹੜੀਆਂ ਮਾੜੀਆਂ ਚੀਜ਼ਾਂ ਹੋਈਆਂ ਐਜ਼ ਏ ਲਰਨਿੰਗ ਪੁਆਇੰਟ ਇਸ ਨੂੰ ਜਿਹੜਾ ਆਉਣ ਵਾਲਿਆਂ ਦੇ ਲਈ ਜਿਹੜਾ ਜੀ ਉਹ ਬਣਾ ਕੇ ਪੇਸ਼ ਕਰਨਾ ਚਾਹੀਦਾ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਿਹੜੇ ਜੀ ਸੁਖਵਿੰਦਰ ਗਰੇਵਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਬੜੀ ਦੁਖਦਾਈ ਖਬਰ ਹੈ ਇਹ। ਮੈਂ ਵੈਸੇ ਇੱਕ ਦੋ ਗੱਲਾਂ ਕਹਿਣੀਆਂ ਚਾਹੁੰਦਾ ਸੀ ਆਪਣੀ ਕਮਿਊਨਿਟੀ ਨੂੰ ਖਾਸ ਤੌਰ ਤੇ ਜੀ। ਪਹਿਲੀ ਗੱਲ ਤੇ ਜਿਨ੍ਹਾਂ ਦੇ ਵੀ ਰਿਸ਼ਤੇਦਾਰ ਜਾਂ ਭੈਣ ਭਾਈ ਜਿਹੜੇ ਆਉਂਦੇ ਆ ਉਹਨਾਂ ਨੂੰ ਆਉਂਦਿਆਂ ਨੂੰ ਇਹ ਸਲਾਹ ਨਾ ਦਿਓ ਵੀ ਟਰੱਕ ਤੇ ਚੜ ਜਾਓ। ਸਭ ਤੋਂ ਪਹਿਲੇ ਉਹਨਾਂ ਨੂੰ ਇਹ ਸਲਾਹ ਦਿਓ ਵੀ 2 ਸਾਲ ਘੱਟੋ ਘੱਟ ਕਿਸੇ ਸਟੋਰ ਤੇ ਕੰਮ ਕਰ ਲਓ ਜੀ। ਉਹਦੇ ਨਾਲ ਕੀ ਹੁੰਦਾ, ਪਹਿਲਾਂ ਜਦੋਂ ਉੱਥੋਂ ਇੰਡੀਆ ਤੋਂ ਆਉਣੇ ਆ ਤੇ ਉੱਥੋਂ ਨਾ ਤਾਂ ਕਿਸੇ ਨੂੰ ਇੰਗਲਿਸ਼ ਆਉਂਦੀ ਆ, ਨਾ ਇੱਥੇ ਦਾ ਪਤਾ ਹੁੰਦਾ, ਰੋਡਾਂ ਦਾ ਪਤਾ। ਕਮ ਸੇ ਕਮ 2 ਸਾਲ ਕਿਤੇ ਸਟੋਰ ਤੇ ਕੰਮ ਕਰਨਗੇ, ਜਾਣਗੇ, ਆਉਣਗੇ, ਇੱਥੇ ਦਾ ਟ੍ਰੈਫਿਕ ਸਿਸਟਮ ਦਾ ਮਾੜਾ ਮੋਟਾ ਤਾਂ ਪਤਾ ਲੱਗੂਗਾ ਉਹਨਾਂ ਨੂੰ। ਜੀ ਜੀ ਬਿਲਕੁਲ ਜੀ। ਦੂਜੇ ਨੰਬਰ ਤੇ ਮੈਂ ਇੱਕ, ਚਲੋ ਇਹ ਜੋ ਘਟਨਾ ਹੋਈ ਹੈ ਬਹੁਤ ਮਾੜੀ ਹੋਈ ਹੈ, ਨਿੰਦਣਯੋਗ ਆ। ਕਿਸੇ ਵੀ ਭੈਣ ਭਾਈ ਨੂੰ ਜੇ ਕੋਈ ਏਦਾਂ ਦੀ ਗਲਤੀ ਕਰਦਾ ਵੀ ਆਪਣੇ ਘਰ ਬੈਠ ਕੇ ਜਿਹਨੇ ਖਾਣਾ ਪੀਣਾ ਖਾਓ। ਤੇ ਜਿਹੜੇ ਇਹ ਮਤਲਬ ਪੁਲਿਸ ਆਫੀਸਰ ਕਹਿੰਦੇ ਆ ਵੀ 24 ਆਵਰ ਤੁਹਾਡੇ ਜਿਸਮ ਦੇ ਵਿੱਚੋਂ alcohol ਜਿਹੜੀ ਪਹਿਲਾਂ ਨਿਕਲ ਜਾਣੀ ਚਾਹੀਦੀ ਹੈ ਜਦੋਂ ਤੁਸੀਂ ਟਰੱਕ ਦੇ ਉੱਤੇ ਆਉਣਾ ਹੈ ਜੀ ਡਰਾਈਵ ਕਰਨਾ ਜੀ। ਘੱਟੋ ਘੱਟ ਵੀ 24 ਘੰਟੇ ਪਹਿਲਾਂ ਤੁਹਾਡੇ ਉਹ ਜਿਸਮ ਬੋਡੀ ਦੇ ਵਿੱਚ ਹੋਣੀ ਨਹੀਂ ਚਾਹੀਦੀ ਹੈਗੀ ਜੀ। ਤੇ ਦੂਜੀ ਗੱਲ ਇਹ ਆ ਵੀ ਮੈਂ ਇੱਕ ਬੇਨਤੀ ਕਰੂੰਗਾ ਆਪਣੀ ਕਮਿਊਨਿਟੀ ਨੂੰ, ਕਿਉਂਕਿ ਬਾਕੀ ਤਾਂ ਹੁਣ ਜਿਹੜੇ ਹੋਰ ਰੇਡੀਓ ਤੇ ਨਾ ਤਾਂ ਅਸੀਂ ਇਹਨਾਂ ਦੇ ਰੇਡੀਓ ਤੇ ਕਿਤੇ ਭਾਗ ਲੈਂਦੇ ਆ ਤੇ ਨਾ ਮੇਰਾ ਖਿਆਲ ਸਾਡੀ ਗੱਲ ਇੰਨੀ ਦੂਰ ਤੱਕ ਜਾਣੀ। ਪਰ ਮੈਂ ਆਪਣੇ ਭੈਣ ਭਰਾਵਾਂ ਨੂੰ, ਪੰਜਾਬੀਆਂ ਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਜੀ, ਜਦੋਂ ਟਰੱਕ ਰੋਡ ਤੇ ਜਾਂਦਾ ਆ ਤੇ ਉਹਨੇ ਜਦੋਂ ਲੈਫਟ ਟਰਨ ਮਾਰਨੀ ਆ ਜਾਂ ਰਾਈਟ ਟਰਨ ਮਾਰਨੀ ਆ ਜਾਂ ਕਿਸੇ ਲਾਈਨ ਨੂੰ ਚੇਂਜ ਕਰਨਾ, ਉਹਨੂੰ 500 ਫੁੱਟ ਜਗ੍ਹਾ ਚਾਹੀਦੀ ਆ। ਜੀ ਜੀ ਜੀ। ਹੁੰਦਾ ਕੀ ਆ ਜੀ, ਮੈਂ ਵੀ ਟਰੱਕ ਡਰਾਈਵਰ ਆ, ਹੁੰਦਾ ਕੀ ਆ ਪਹਿਲਾਂ ਗੱਡੀ ਬਹੁਤ ਦੂਰ ਹੁੰਦੀ ਆ, ਜਦੋਂ ਅਸੀਂ ਸਿਗਨਲ ਦਿੰਨੇ ਹੀ ਆ ਉਸੇ ਵੇਲੇ ਗੱਡੀ ਤੇਜ਼ ਕਰਕੇ ਐਨ ਟਾਇਰਾਂ ਦੇ ਕੋਲ ਆ ਜਾਂਦੀ ਆ ਥੱਲੇ। ਜੀ 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 ਜੀ। ਇਹ 99% ਲੋਕ ਏਦਾਂ ਕਰਦੇ ਆ ਜੀ। 1% ਲੋਕ ਆ ਜਿਹੜੇ ਮਤਲਬ ਲਾਈਟ ਨੂੰ ਫਲੈਸ਼ ਕਰਕੇ ਕਹਿ ਦਿੰਦੇ ਆ ਤੁਸੀਂ ਆ ਜਾਓ ਤੇ ਬ੍ਰੇਕ ਲਾ ਲੈਂਦੇ ਆ ਪਿੱਛੇ। ਨਹੀਂ ਤਾਂ ਜਦੋਂ ਸਾਈਨ ਦਿੱਤਾ ਨਹੀਂ ਤੇ ਉਸੇ ਵੇਲੇ ਹੀ ਉਹ ਕੀ ਕਰਦੇ ਆ, ਗੱਡੀ ਤੇਜ਼ ਕਰਕੇ ਟਰੱਕ ਦੇ ਬਰਾਬਰ ਕਰ ਦਿੰਦੇ ਆ ਵੀ ਇਹ ਕਿਤੇ ਲਾਈਨ ਦੇ ਵਿੱਚ ਨਾ ਪੈ ਜਾਏ। ਟਰੱਕ ਨੇ ਮੁੜਨਾ ਤੇ ਆਉਣ ਵੀ ਹੁੰਦਾ ਹੀ ਆ, ਪਰ ਇਹ ਸੋਚ ਲਓ ਜੇ ਟਰੱਕ ਦੇ ਥੱਲੇ ਤੁਹਾਡੀ ਗੱਡੀ ਆ ਗਈ, ਟਰੱਕ ਤੋਂ ਉਹਦੇ ਵਿੱਚੋਂ ਬਚਣਾ ਕੁਝ ਨਹੀਂ। ਮੈਂ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਕਹੂੰਗਾ ਕਿ ਜਦੋਂ ਵੀ ਜੇ ਕੋਈ ਟਰੱਕ ਡਰਾਈਵਰ ਤੁਹਾਨੂੰ ਸਿਗਨਲ ਦਿੰਦਾ ਆ ਰਾਈਟ ਟਰਨ ਮਾਰਨ ਦਾ, ਲੈਫਟ ਟਰਨ ਮਾਰਨ ਦਾ, ਕਿਉਂਕਿ ਟਰੱਕ ਰੂਟ ਜਿਹੜਾ ਹੁੰਦਾ ਆ ਉਹ ਹਰ ਐਗਜ਼ੈਕਟ ਟਰੱਕ ਰੂਟ ਨਹੀਂ ਹੁੰਦਾ, ਉਹਨੇ ਉੱਥੋਂ ਮੁੜਨਾ ਹੀ ਹੁੰਦਾ ਆ। ਇਸ ਕਰਕੇ ਉਹਨੂੰ ਪੁਲਿਸ, ਜੇ ਆਪਣਾ ਭੈਣ ਭਾਈ ਜਿਹੜੇ ਪੰਜਾਬੀ ਹੁਣ ਚਲੋ ਜਿਹੜੇ ਸੁਣਦੇ ਆ ਮੇਰੀ,
ਉਹ ਇਹ ਗੱਲ ਧਿਆਨ ਦੇਣ, ਜਦੋਂ ਵੀ ਟਰੱਕ ਡਰਾਈਵਰ ਸਿਗਨਲ ਦਿੰਦਾ ਆ ਆਪਣੀ ਗੱਡੀ ਰੋਕੋ, ਤਾਂ ਕਿ ਮਤਲਬ ਉਹ ਆਪਣੇ ਐਗਜ਼ਿਟ ਲੈ ਲਵੇ ਜਾਂ ਲੈਫਟ ਦੀ ਲਾਈਨ ਚੇਂਜ ਕਰਨੀ ਆ ਕਰ ਲਵੇ। ਥੈਂਕ ਯੂ ਸੁਖਵਿੰਦਰ ਜੀ। ਜੀ ਹਾਂਜੀ, ਅਦਰਵਾਈਜ਼ ਜੇ ਤੁਸੀਂ ਬਰਾਬਰ ਚੱਲ ਗਏ, ਉਹਨੇ ਟਰੱਕ ਮੋੜ ਦਿੱਤਾ ਤੇ ਬਚਣਾ ਕੁਝ ਨਹੀਂ। ਥੈਂਕ ਯੂ ਸੁਖਵਿੰਦਰ ਜੀ, ਬਹੁਤ ਮਿਹਰਬਾਨੀ। ਇੱਕ ਸਾਡੇ ਸਰੋਤੇ ਨੇ ਜਿਹੜੀ ਇੱਕ ਵਧੀਆ ਪੁਆਇੰਟ ਸਾਨੂੰ ਜਿਹੜੇ ਫੇਸਬੁੱਕ ਦੇ ਜ਼ਰੀਏ ਦੱਸਿਆ ਵੀ ਬਹੁਤ ਸਾਰੇ ਲੋਕ ਮੈਡੀਕੇਸ਼ਨ ਵੀ ਲੈਂਦੇ ਆ, ਦਵਾਈਆਂ ਵੀ ਲੈਂਦੇ ਆ, ਤੇ ਕਹਿੰਦੇ ਦਵਾਈਆਂ ਲੈਣ ਦੇ ਕਰਕੇ ਵੀ ਕਈ ਵਾਰੀ ਨਸ਼ਾ ਹੋ ਜਾਂਦਾ, ਡਰਾਊਜ਼ੀਨੈਸ ਜਿਹੜੀ ਹੈ ਜੀ ਹੋ ਜਾਂਦੀ ਆ, ਤੇ ਇਹ ਉਸ ਨੂੰ ਵੀ ਕਈ ਵਾਰੀ DUI ਦੇ ਤਹਿਤ ਜਿਹੜਾ ਜੀ ਉਹ ਲਿਆ ਜਾਂਦਾ ਆ, ਉਹ ਵੀ ਜਿਹੜੀ ਟਿਕਟ ਜਿਹੜੀ ਆ ਤੁਹਾਨੂੰ ਮਿਲ ਸਕਦੀ ਆ, ਉਸ ਦੇ ਕਰਕੇ ਪ੍ਰੋਬਲਮ ਜਿਹੜੀ ਆ ਸਕਦੀ ਹੈ। ਸੋ ਦਵਾਈਆਂ ਲੈ ਕੇ ਜਿੰਨਾ ਉਹਨਾਂ ਨੇ ਸਮਾਂ ਕਿਹਾ ਹੁੰਦਾ ਰੈਸਟ ਕਰਨ ਦੇ ਲਈ, ਉਹਨਾਂ ਸਮਾਂ ਜਿਹੜਾ ਜੀ ਉਹ ਤੁਹਾਨੂੰ ਰੈਸਟ ਕਰਨ ਦੀ ਜਿਹੜੀ ਹੈ ਜੀ ਜ਼ਰੂਰਤ ਹੁੰਦੀ ਆ। ਇੱਕ ਹੋਰ ਜਿਹੜੇ ਸਾਡੇ ਥੱਲੇ ਕਮੈਂਟ ਉਹਨਾਂ ਨੇ ਕੀਤਾ, ਕਈਆਂ ਨੇ ਕਹਿੰਦੇ ਵੀ ਚਾਹੇ ਮੈਨੂੰ ਕਿੰਨੀ ਵੀ ਐਮਰਜੈਂਸੀ ਹੋਵੇ, ਜੇ ਕਿਸੇ ਨੇ ਪੀਤੀ ਆ ਤਾਂ ਉਹਨੂੰ ਜਿਹੜਾ ਜੀ ਵਾਕਿਆ ਨਹੀਂ ਜਾਣਾ ਚਾਹੀਦਾ, ਕੁਛ ਵੀ ਜਿਹੜਾ ਜੀ ਹੋ ਜਾਵੇ, ਕਿਉਂਕਿ ਐਮਰਜੈਂਸੀ ਦੇ ਨਾਲੋਂ ਚਾਹੇ ਜਿੰਨੀ ਵੀ ਹੋਵੇ, ਤੁਹਾਡੀ ਜਿਹੜੀ ਸ਼ਰਾਬ ਚਲਾ ਕੇ ਚਲਾਉਣੀ ਹੋਈ, ਦੇਖੋ ਛੋਟੀ ਗੱਡੀ ਸ਼ਰਾਬ ਚਲਾ ਕੇ ਚਲਾਉਣੀ ਕਿੰਨੀ ਖਤਰਨਾਕ ਮੰਨੀ ਜਾਂਦੀ ਆ, ਤੇ ਇਹ ਤਾਂ ਇੰਨੇ 1000 ਟਨ ਦਾ ਜਿਹੜਾ ਆ ਉਹ ਟਰੱਕ ਹੁੰਦਾ ਆ, ਉਹ ਤਾਂ ਹੋਰ ਵੀ ਜ਼ਿਆਦਾ ਖਤਰਨਾਕ। ਅਗਲੇ ਕਾਲਰ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ, ਰਣਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਭਾਜੀ, ਤਾਂ ਤੁਸੀਂ ਵਧੀਆ ਲੈ ਕੇ ਆਏ ਆ ਜੀ। ਇਹ ਆਪਾਂ ਨੂੰ ਜ਼ਰੂਰੀ ਸੀਗਾ, ਬਹੁਤ ਟਾਈਮ ਹੋ ਗਿਆ ਜੀ, ਬਹੁਤ ਹੈਪਨ ਹੋ ਰਹੇ ਆ ਜੀ। ਤੇ ਜਦੋਂ ਵੱਡੀਆਂ ਕੰਪਨੀਆਂ ਆਪਾਂ ਨਹੀਂ ਜੀ ਭਾਜੀ, ਜਿੱਦਾਂ ਵੱਡੀਆਂ ਕੰਪਨੀਆਂ ਸਵਿਫਟ ਹੋ ਗਈ ਜਾਂ ਸ਼ਨਾਈਡਰ ਜਾਂ ਹੋਰ ਇਦਾਂ ਦੀਆਂ, ਇਹ ਜਦੋਂ ਡਰਾਈਵਰ ਹਾਇਰ ਕਰਦੀਆਂ, ਇਹ 2 ਸਾਲ ਪੁਰਾਣਾ ਲਾਇਸੈਂਸ ਰਿਕੁਆਇਰ ਮੰਗਦੀਆਂ, ਇਹ ਫਰੈਸ਼ ਲਾਇਸੈਂਸ ਜਾਂ ਸਾਲ ਇੱਕ ਪੁਰਾਣਾ ਲਾਇਸੈਂਸ ਨਹੀਂ ਰੱਖਦੇ, ਇਹ 2 ਸਾਲ ਪੁਰਾਣਾ ਲਾਇਸੈਂਸ ਰੱਖਦੇ ਭਾਜੀ। ਦੂਜੀ ਗੱਲ ਇਹ ਆ ਵੀ ਇਹਨਾਂ ਦੇ ਟਰੇਲਿਆਂ ਦੇ ਮਗਰ ਵੀ ਲਿਖਿਆ ਹੁੰਦਾ ਹੈ, ਜ਼ਿਆਦਾਤਰ ਜਿਹੜੇ CR ਇੰਗਲੈਂਡ ਯੂਟਾ ਦੀ ਕੰਪਨੀ ਆ, ਉਹਨਾਂ ਦੇ ਟਰੇਲਿਆਂ ਮਗਰ ਲਿਖਿਆ ਹੁੰਦਾ ਲੀਜ਼ ਟ੍ਰੇਨ ਐਂਡ ਡਰਾਈਵ। ਸਾਡੇ ਕੋਲ ਆਓ, ਅਸੀਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈਣਾ, ਤੇ ਸਾਡੇ ਉਹ 2 ਸਾਲ ਦਾ ਐਗਰੀਮੈਂਟ ਹੁੰਦਾ ਭਾਜੀ, ਉਹਨਾਂ ਨਾਲ ਕੰਮ ਕਰਨਾ ਹੁੰਦਾ 2 ਸਾਲ ਦੇ ਵਿੱਚ। ਉਹ ਫਿਰ ਜਦੋਂ ਡਰਾਈਵਰ ਨਿਕਲਦਾ ਆ, ਉਹ 50 ਸੈਂਟ ਵਾਲਾ ਡਰਾਈਵਰ ਬਣਾ ਕੇ ਕੱਢਦੇ 2 ਸਾਲਾਂ ਚ। ਜੀ ਗੱਲ ਇਹ ਆ ਜੀ, ਆਪਣੇ ਜਿਹੜੇ ਵੱਡੀ ਮੇਨ ਗੱਲ ਇਹਦੇ ਵਿੱਚ ਇਹ ਵੀ ਆ ਕਿ ਆਪਣੇ ਜਿਹੜੇ ਸਕੂਲ ਆ, ਟਰੱਕ ਡਰਾਈਵਿੰਗ ਸਕੂਲ, ਉਹਨਾਂ ਦੇ ਜਿਹੜੇ ਇੰਸਟ੍ਰਕਟਰ ਆ, ਉਹਨਾਂ ਨੂੰ ਵੀ ਕੋਈ ਨੌਲੇਜ ਨਹੀਂ ਹੈਗੀ ਜੀ। ਕਿਉਂਕਿ ਮੈਂ ਆਪ ਲਾਇਸੈਂਸ ਲਿਆ 2006 ਚ ਲਿਆ ਲਾਇਸੈਂਸ, ਤੇ ਲਾਇਸੈਂਸ ਲੈ ਕੇ ਤੇ ਟਰੱਕ ਤੇ ਚੜ੍ਹ ਗਿਆ ਜੀ। ਤੇ ਮੁੜ ਕੇ ਜਦੋਂ ਮੇਰੀਆਂ 4 ਵਾਇਲੇਸ਼ਨਾਂ ਲੱਗੀਆਂ, ਤਾਂ ਫਿਰ ਮਨ ਚ ਸੋਚਿਆ, ਮੈਨੂੰ ਇੱਕ ਸਿਆਣੇ ਬੰਦੇ ਨੇ ਕਿਹਾ ਵੀ ਸਕੂਲ ਜਾਣਾ ਗੋਰਿਆਂ ਦਾ ਲਓ, ਪੈਸੇ ਦਓ, ਤੁਹਾਨੂੰ ਟ੍ਰੇਨ ਵੈਲ ਡਰਾਈਵਰ ਬਣਾ ਕੇ ਭੇਜਣਗੇ, ਬਾਹਰ ਕੱਢਣਗੇ, ਤੇ ਤੁਸੀਂ ਹੈਪਨ ਤੋਂ ਬਚ ਸਕਦੇ। ਆਪਾਂ ਥੋੜੇ ਹੀ ਪੈਸੇ ਬਚਾਉਣ ਲਈ ਸਸਤੇ ਸਕੂਲ ਭਾਲਦੇ ਆ, ਉਹਦਾ ਏਦਾਂ ਹਰਜਾਨਾ ਭਰਨਾ ਪੈਂਦਾ ਭਾਜੀ। ਥੈਂਕ ਯੂ ਰਣਦੀਪ ਜੀ, ਬਿਲਕੁਲ ਜੀ, ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਇਹ ਵੀ ਕਿਤੇ ਨਾ ਕਿਤੇ ਜਿਹੜੀ ਹੈ ਇੱਕ ਸਮੱਸਿਆ ਆ, ਉਹ ਜ਼ਰੂਰ ਹੈਗੀ ਆ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਅੱਜ ਦੇ ਸਪਾਂਸਰਸ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਸੁਖਪ੍ਰੀਤ ਕੌਰ ਪਰੇਵਾਲ ਜੀ ਸੈਕਰਾਮੈਂਟੋ ਤੋਂ, ਮਨਜੀਤ ਸਿੰਘ ਰਾਏ ਜੀ ਯੂਬਾ ਸਿਟੀ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਸਿਆਟਲ ਤੋਂ, ਰਸ਼ਪਾਲ ਸਿੰਘ ਸੋਹਤਾ ਜੀ ਫਰੈਜ਼ਨੋ ਤੋਂ, ਬਲਵੰਤ ਸਿੰਘ ਲੱਛਰ ਜੀ ਸਟਾਕਟਨ ਤੋਂ, ਗੁਰਪ੍ਰੀਤ ਸਿੰਘ ਢਿੱਲੋਂ ਯੂਬਾ ਸਿਟੀ ਤੋਂ, ਹਰਬੰਸ ਸਿੰਘ ਸੰਗਰ ਤੋਂ, ਬਲਵਿੰਦਰ ਸਿੰਘ ਜੀ ਨਿਊਯਾਰਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਰਜੋਤ ਸਿੰਘ ਜੀ ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਹਰਦਿਆਲ ਸਿੰਘ ਬੁੱਟਰ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ। ਕਰਮਵੀਰ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਠੀਕ ਹੈ ਜੀ, ਤੁਸੀਂ ਦੱਸੋ ਜੀ। ਹਾਂਜੀ ਬਹੁਤ ਵਧੀਆ। ਹਰਜੋਤ ਸਿੰਘ ਜੀ, ਖਾਲਸਾ ਜੀ, ਕੀ ਹਾਲ ਚਾਲ ਨੇ ਤੁਹਾਡੇ? ਸਤਿ ਸ਼੍ਰੀ ਅਕਾਲ। ਠੀਕ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ, ਤੁਸੀਂ ਆ ਜਿਹੜਾ ਟੌਪਿਕ ਲੈ ਕੇ ਆਏ ਆ, ਆਉਣਾ ਵੀ ਚਾਹੀਦਾ ਆ, ਪਰ ਮੈਨੂੰ ਵੀ ਵੀਰ ਜੀ 20 ਸਾਲ ਹੋ ਗਿਆ ਆਲਮੋਸਟ ਟਰੱਕ ਚਲਾਉਂਦੇ ਨੂੰ ਜੀ। ਪਰ ਮੈਂ ਨਾ ਮੈਂ ਇੰਨੇ ਲੋਕਾਂ ਨੂੰ ਦੇਖਿਆ ਆ ਜਿਹੜੇ ਸ਼ਾਮ ਨੂੰ ਜਦੋਂ ਲੋਡ ਲਾ ਕੇ ਮਿਲਦਾ ਨਹੀਂ ਨਾ ਲੋਡ ਜੀ, ਤੇ ਉਹ ਜਦੋਂ ਆਪਾਂ ਆਊਟ ਆਫ ਕੰਟਰੀ, ਆਊਟ ਆਫ ਟਾਊਨ, ਆਊਟ ਆਫ ਸਟੇਟ ਹੁੰਦੇ ਆ ਜੀ, ਤੇ ਉਹ ਕੀ ਕਰਦੇ ਆ, ਚਲੋ ਅੱਜ ਲੋਡ ਨਹੀਂ ਮਿਲਿਆ, ਚਲੋ ਚੱਕੋ ਠੇਕਾ ਲੱਭੋ, ਇੱਕ ਟਰੱਕ ਦੇ ਵਿੱਚ ਜਾ ਕੇ ਸ਼ਰਾਬ ਲੈ ਕੇ ਆਉਂਦੇ ਆ, ਪੀਂਦੇ ਆ। ਪਰ ਉਹਨਾਂ ਨੂੰ ਮੈਂ ਕਈ ਵਾਰੀ ਇਹ ਕਿਹਾ ਵੀ ਤੁਸੀਂ ਇਹ ਕੀ ਕਰਦੇ ਆ, ਇਹ ਕੋਈ ਪੰਜਾਬ ਨਹੀਂ ਹੈਗਾ ਜਿੱਥੇ ਮਤਲਬ ਕਿਸੇ ਦੀ ਕੋਈ ਸੁਣਾਈ ਨਹੀਂ ਹੋਣੀ ਜਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ। ਬਹੁਤ ਵਧੀਆ ਕੰਟਰੀ ਦੇ ਵਿੱਚ ਆਪਾਂ ਆਏ ਆ, ਬਹੁਤ ਵਧੀਆ ਕੰਟਰੀ ਨੇ ਆਪਾਂ ਨੂੰ ਦਿੱਤਾ ਆ, ਤੇ ਆਪਾਂ ਨੂੰ ਇਹਨਾਂ ਰੂਲਸ ਨੂੰ ਵੀ ਫਾਲੋ ਕਰਨਾ ਚਾਹੀਦਾ, ਰਾਈਟ ਜੀ। ਬਿਲਕੁਲ। ਪਰ ਭਾਈ ਪਤਾ ਨਹੀਂ ਕਿਉਂ ਆਪਣੇ ਲੋਕ ਜਿਹੜੇ, ਮੈਂ ਇੱਦਾਂ ਦੇ ਵੀ ਲੋਕ ਦੇਖਿਆ ਜਿਨ੍ਹਾਂ ਨੇ ਹਜੇ 2-2 ਮਹੀਨੇ ਹੋਏ ਹੁੰਦੇ ਲਾਇਸੈਂਸ ਲੈ ਨੂੰ, ਤੇ ਉਹਨਾਂ ਨੂੰ ਕੰਪਨੀਆਂ ਦੋਨੇ ਹੀ ਬੰਦੇ ਨਵੇਂ ਟਰੱਕ ਦੇ ਚੜਾ ਕੇ ਤਾਂ ਈਸਟ ਦੇ ਵਿੱਚੋਂ ਲੋਡ ਲੈ ਕੇ ਗਏ ਹੋ ਜੀ। ਮੈਂ ਕੰਪਨੀ ਦਾ ਨਾਂ ਨਹੀਂ ਲਊਂਗਾ ਕਿਉਂਕਿ
ਬਹੁਤ ਕੰਪਨੀਆਂ ਵਾਲੇ ਬੰਦਿਆਂ ਨੂੰ ਮੈਂ ਕਈ ਵਾਰੀ ਮੇਰੇ ਨਾਲ ਇਦਾਂ ਰਾਬਤਾ ਹੁੰਦਾ ਉਹਨਾਂ ਬੰਦਿਆਂ ਦਾ, ਮੈਨੂੰ ਮੋਸਟਲੀ ਬਹੁਤ ਲੋਕ ਜਾਣਦੇ ਆ, ਮੇਰੇ ਨਾਂ ਦੇ ਨਾਲ ਵੀ ਜਾਣਦੇ ਆ ਚੰਗੀ ਤਰ੍ਹਾਂ, ਕਿਉਂਕਿ ਮੈਂ ਬਹੁਤ ਚਿਰ ਤੋਂ ਕੰਮ ਕਰ ਰਿਹਾ ਇਸ ਫੀਲਡ ਦੇ ਵਿੱਚ। ਉਹ ਬੰਦੇ ਭਾਜੀ ਟਰੱਕ ਚਲਾਉਂਦੇ, ਪਰ ਉਹਨਾਂ ਤੋਂ ਉੱਥੇ ਡਾਕ ਤੇ ਬੜੀ ਖੁੱਲੀ ਜਗ੍ਹਾ ਦੇ ਵਿੱਚ ਟਰੱਕ ਨਹੀਂ ਬੈਕ ਲੱਗ ਰਿਹਾ ਸੀ ਜੀ, ਦੋਨਾਂ ਤੋਂ ਹੀ। ਐਟਲੀਸਟ ਉਹ ਮੈਂ ਵੀ ਉੱਥੋਂ ਲੋਡ ਚੱਕਣਾ ਸੀਗਾ, ਉਹ ਮੈਨੂੰ ਕਹਿੰਦੇ ਕਿ ਇਹ ਡਰਾਈਵਰ ਤੁਹਾਡੇ ਕੀ ਕਰ ਰਹੇ ਆ, ਇਹਨਾਂ ਨੂੰ ਕੋਈ ਟਰੱਕ ਕੱਢੋ ਇੱਥੋਂ। ਉਹਨਾਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਸੀ ਪੂਰੀ ਤਰ੍ਹਾਂ, ਉਹ ਕਹਿੰਦੇ ਇਹਨਾਂ ਨੂੰ ਕਹੋ ਟਰੱਕ ਕੱਢੋ, ਸਾਡਾ ਟਾਈਮ ਵੇਸਟ ਕਰ ਰਹੇ ਆ। ਫਿਰ ਮੈਂ ਉਹਨਾਂ ਕੋਲ ਗਿਆ, ਮੈਂ ਕਿਹਾ ਕੀ ਗੱਲ ਵੀ ਤੁਸੀਂ ਕਿੰਨੇ ਤਰ੍ਹਾਂ ਦੇ ਲੱਗੇ ਆ, ਟਰੱਕ ਨਹੀਂ ਬੈਕ ਲੱਗ ਰਿਹਾ, ਕੀ ਗੱਲ ਜੀ ਜੀ ਤੁਸੀਂ ਕਿੰਨਾ ਚਿਰ ਹੋ ਗਿਆ ਟਰੱਕ ਚਲਾ? ਕਹਿੰਦੇ ਭਾਜੀ ਅਸੀਂ ਨਵੇਂ ਆ। ਅਸੀਂ ਨਹੀਂ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਨਾਲ ਇੱਕ ਬੰਦਾ ਪੁਰਾਣਾ ਦੇ ਦਿਓ, ਅਸੀਂ ਤਾਂ ਦੋਨੇ ਹੀ ਨਵੇਂ ਆ। ਕਹਿੰਦੇ ਸਾਨੂੰ ਕਹਿੰਦੇ ਲੈ ਜਾਓ, ਚੁੱਪ ਕਰਕੇ ਲੋਡ ਚੱਕ ਕੇ ਲਿਆਓ। ਉਹ ਦੇਖੋ ਉਹਨਾਂ ਟਰੱਕ ਬੈਕ ਲਵਾਇਆ ਨਾ। ਅੱਜ ਜੇ ਉਹ ਸੁਣਦੇ ਆ ਤਾਂ ਉਹਨਾਂ ਨੂੰ ਖੁਦ ਵੀ ਪਤਾ ਹੋਊਗਾ ਕਿ ਗੱਲ ਸਾਡੀ ਕਰ ਰਿਹਾ। ਇਦਾਂ ਦੇ ਕਈ ਆ ਲੋਕ, ਇੱਕ ਨਹੀਂ ਬਹੁਤ ਜਾਣੇ। ਜੀ ਹਰਦਿਆਲ ਸਿੰਘ ਜੀ ਬਹੁਤ ਬਹੁਤ ਥੈਂਕ ਯੂ ਕਰਦੇ ਆ। ਆਪਣੇ ਕੋਲ ਸਮਾਂ ਥੋੜਾ ਰਹਿ ਗਿਆ ਆ ਤੇ ਆਪਣੇ ਕੋਲ ਕਾਲਰ ਬਹੁਤ ਨੇ ਤੇ ਆਪਾਂ ਸ਼ਾਰਟਲੀ ਗੱਲ ਨਿਬੇੜ ਦਿੰਦੇ ਆ, ਕੋਈ ਗੱਲ ਨਹੀਂ। ਕਿਉਂਕਿ ਗੱਲ ਭਾਜੀ ਉਹੀ ਆ, ਇੱਕ ਦੇਖੋ ਆਪਾਂ ਇੱਕ ਟਰੱਕ ਡਰਾਈਵਰ ਜਿਹੜਾ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ, ਉਹਦੀ ਆਪਣੀ ਲਾਈਫ ਤਾਂ ਡੇਂਜਰ ਜ਼ੋਨ ਦੇ ਵਿੱਚ ਹੈਗੀ ਆ, ਪਰ ਉਹ ਜਿਹੜੇ ਦੂਸਰੇ ਲੋਕ ਜਿਹੜੇ ਸੜਕ ਤੇ ਜਾ ਰਹੇ ਉਹਨਾਂ ਦਾ ਕੀ ਕਸੂਰ ਆ? ਉਹਨਾਂ ਨੂੰ ਕਿੰਨਾ ਹਰਟ ਹੋਊਗਾ ਉਸ ਚੀਜ਼ ਦੇ ਵਿੱਚ, ਉਹਨਾਂ ਦੀ ਫੈਮਿਲੀ ਨੂੰ ਕਿੰਨਾ ਹਰਟ ਹੋਊਗਾ ਜਿਨ੍ਹਾਂ ਦੇ ਨਾਲ ਹੈਪਨ ਹੁੰਦੀ ਹੈ, ਰਾਈਟ? ਪਰ ਇਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਜੇ ਨਹੀਂ ਤਾਂ ਜ਼ਰੂਰੀ ਨਹੀਂ ਵੀ ਜ਼ਰੂਰੀ ਟਰੱਕ ਚਲਾਉਣਾ, ਤੁਸੀਂ ਘਰੇ ਪਤਾ ਹੈ ਆਦਤਾਂ ਸਾਡੀਆਂ ਮਾੜੀਆਂ ਆ, ਅਸੀਂ ਨਹੀਂ ਇਹਨਾਂ ਚੀਜ਼ਾਂ ਤੋਂ ਹਟ ਸਕਦੇ, ਘਰੇ ਰਹੋ। ਜੀ 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 ਥੈਂਕ ਯੂ ਹਰਦਿਆਲ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਇਹ ਹਰ ਇੱਕ ਨੂੰ ਹੀ ਜਿਹੜੀ ਜੀ ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ। ਸ਼ਰਨਜੀਤ ਕੌਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਜੋਤ ਸਿੰਘ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਕਹਿੰਦੀ ਆ ਵੀ ਵੇਖੋ ਕਿੱਡੀ ਘਟਨਾ ਮਾੜੀ ਹਨਾ, ਮੈਂ ਸੁਣ ਕੇ ਰਹਿ ਨਹੀਂ ਸਕਦੀ, ਭਾਵੇਂ ਚਲੋ ਕਿੱਦਾਂ ਮੈਨੂੰ ਦੁੱਖ ਵਾਲੀ ਗੱਲ ਹੋਵੇ, ਮੈਨੂੰ ਉਸੇ ਵੇਲੇ ਆਪਣੇ ਚ ਮੁੱਕੀ ਵੱਜਦੀ ਹਨਾ ਜੀ। ਤੇ ਪਰ ਮੈਂ ਕਹਿੰਦੀ ਆ ਵੀ ਉਹ ਮਾਪਿਆਂ ਤੇ ਵੀ ਕੀ ਗੁਜ਼ਰੂਗੀ। ਹੁਣ 30 ਸਾਲ ਲਈ ਇਹਨੇ ਇੱਥੇ 30-60 ਸਾਲ ਦੀ ਵੱਜ ਜਾਣਾ ਹਨਾ, ਪਿੱਛੇ ਫੈਮਿਲੀ ਰੋਲਦੀ ਰਹਿ ਹੈਵੇ ਨਾ ਵੀ ਉਹ ਗੱਲ ਤਰਸਦੀ ਰਹਿਣੀ ਆ। ਤੇ ਜਿਹੜਾ ਮਰ ਗਿਆ ਵਿਚਾਰਾ ਉਹਦੇ ਵੀ ਵੇਖ ਲਓ ਕਿੰਨਾ ਘਟਨਾ ਘਟੀ, ਤੇ ਜਿਹੜੀਆਂ ਸੱਟਾਂ ਲੱਗੀਆਂ ਕੋਈ ਸ਼ਰਾਬ ਪੀ ਕੇ ਵੀਰ ਭੈਣ ਮੇਰਾ ਟਰੱਕ ਨਾ ਚਲਾਏ, ਤੇ ਜਿਹਨੇ ਚਲਾਉਣਾ ਘਰ ਬਹਿ ਕੇ ਪੀਵੇ, ਛੁੱਟੀ ਵਾਲੇ ਦਿਨ ਪੀਵੇ। ਤੇ ਇੰਨੀ ਗੱਲ ਮੈਂ ਕਹਿੰਦੀ ਆ। ਰਾਜਕਰਨ ਜੀ ਬਹੁਤ ਸਤਿ ਸ੍ਰੀ ਅਕਾਲ ਜੀ। ਚਾਹਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਜਿੱਦਾਂ ਤੁਹਾਡਾ ਪ੍ਰੋਗਰਾਮ ਸੁਣਦੇ ਸੀ, ਅੱਗੇ ਵੀ ਸੁਣਦੇ ਰਹੀਦਾ ਆ। ਤੁਸੀਂ ਕਹਿੰਦੇ ਵੀ ਜਿੱਦਾਂ ਮੈਂ ਤੁਹਾਡਾ ਇੱਕ ਵਾਰੀ ਪ੍ਰੋਗਰਾਮ ਸੁਣਿਆ ਸੀ, ਤੁਸੀਂ ਕਹਿੰਦੇ ਵੀ ਜਿੱਦਾਂ ਆਪਾਂ ਘਰ ਦੇ ਵਿੱਚ ਬੈਠੇ ਆ ਤੇ ਆਪਾਂ ਨੂੰ ਸਮਝ ਲਓ ਆਪਾਂ ਨੂੰ ਆਪਣੀ ਵਾਚਿੰਗ ਹੁੰਦੀ ਆ, ਜੇ ਆਪਾਂ ਟੀਵੀ ਔਨ ਕਰਦੇ ਆ ਜਾਂ ਆਪਾਂ ਕੰਪਿਊਟਰ ਤੇ ਬੈਠੇ ਹੈਗੇ ਆ ਜੀ। ਤੇ ਜੇਕਰ ਇਸ ਤਰ੍ਹਾਂ ਦਾ ਇੰਨੀ ਤਕਨੀਕ ਹੈਗੀ ਆ ਤਾਂ ਇਹ ਵੀ ਤਕਨੀਕ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਇਹ ਮੁੰਡੇ ਆਪਣੇ ਪੰਜਾਬੀ ਮੁੰਡੇ ਨੇ ਹੈਪਨ ਕੀਤੀ ਆ, ਤੇ ਉਹਦੇ ਨਾਲ ਜਿਹੜੇ ਆਪਣੇ ਗੁੱਡ ਡਰਾਈਵਰ ਹੈਗੇ ਆ ਉਹਨਾਂ ਨੂੰ ਵੀ ਪੁਲਿਸ ਡਿਪਾਰਟਮੈਂਟ ਤੰਗ ਕਰ ਸਕਦਾ ਹੈ, ਪੈਟਰੋਲ ਵਾਲੇ ਤੰਗ ਕਰਦੇ ਹੈਗੇ ਆ, ਫਿਰ ਬਾਰ-ਬਾਰ ਰੁਕਣਾ ਜੀ ਜੀ। ਤੇ ਮੇਰਾ ਸੁਝਾਅ ਆ ਵੀ ਜਿੱਦਾਂ ਵੀ ਇਹੋ ਜਿਹੀ ਤਕਨੀਕ ਹੋਣੀ ਚਾਹੀਦੀ ਆ ਵੀ ਜਦੋਂ ਇਹ ਆਪਣੀ ਲੌਗ ਬੁੱਕ ਔਨ ਕਰਦੇ ਆ ਜੀ, ਤੇ ਏਦਾਂ ਦਾ ਇਕਵਿਪਮੈਂਟ ਟਰੱਕ ਵਿੱਚ ਲੱਗਣਾ ਚਾਹੀਦਾ ਹੈ ਵੀ ਜਿਹਦੇ ਵਿੱਚ ਜਦੋਂ ਇਹਨਾਂ ਨੇ ਲੌਗ ਬੁੱਕ ਔਨ ਕੀਤੀ, ਜਦੋਂ ਡਰਾਈਵਿੰਗ ਸਟਾਰਟ ਕਰਨ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਬਰੀਥਿੰਗ ਹੈਗੀ ਆ ਉਹਦਾ ਮਤਲਬ ਉਹਦੇ ਵਿੱਚ ਕੈਮਰਾ ਹੋਣਾ ਚਾਹੀਦਾ ਜੀ, ਤੇ ਆਪਣਾ ਬਰੀਥ ਉਹਦੇ ਵਿੱਚ ਮਾਰਨ। ਉਹ ਜਿੱਦਾਂ ਆਪਾਂ ਗੱਡੀ ਸਮੋਕ ਕਰਾਉਂਦੇ ਤਾਂ DMV ਨੂੰ ਚੱਲ ਜਾਂਦੀ ਆ ਜੀ ਜੀ, ਤਾਂ ਉਹ ਜਿਹੜਾ ਸਾਰਾ ਹੈਗਾ ਰਾਈਟ ਵੇ ਇਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਹਾਈਵੇ ਪੈਟਰੋਲ ਨੂੰ ਜਾਣਾ ਚਾਹੀਦਾ ਆ ਜੀ ਜੀ। ਤੇ ਇਸ ਤਰ੍ਹਾਂ ਦੀ ਤਕਨੀਕ ਆਊਗੀ ਤਾਂ ਹੀ ਇਹ ਕੰਮ ਰੁਕ ਸਕਦਾ, ਅਦਰਵਾਈਜ਼ ਤਾਂ ਆਪਣੇ ਬੰਦੇ ਮੈਨੂੰ ਨਹੀਂ ਲੱਗਦਾ ਰੁਕਣਗੇ ਜੀ। ਨਹੀਂ ਰੁਕ ਜਾਣੇ ਭਾਜੀ, ਹੁਣ ਜਿਹੜੇ ਟਰੱਕਿੰਗ ਨਵੇਂ ਆ ਰਹੇ ਆ, ਜਿਹੜੇ ਨਾ ਆਟੋਮੈਟਿਕ ਟਰੱਕ ਉਬਰ ਵਾਲੇ ਜਿਹੜੇ ਆਟੋ ਲੈ ਕੇ ਆ ਰਹੇ ਆ, ਤਾਂ ਇਹੀ ਕੰਮ ਹੋਣਾ ਹੈਗਾ। ਇਹ ਵੀ ਤੇ ਹੈ ਹੀ ਹੈ। ਬਾਕੀ ਜਿਹੜੀ ਇਦਾਂ ਦੀ ਜਿਹੜੀ ਸੁਜੈਸ਼ਨ ਦਿੱਤੀ ਉਸ ਦੇ ਵਿੱਚ ਇੱਕ ਇਲੈਕਟ੍ਰੋਨਿਕ ਲੌਗ ਬੁੱਕ ਦੀ ਜਿਹੜੀ ਗੱਲ ਰਾਈਟ ਨਾ ਉਹ ਜਿਹੜੀ ਉਹ ਚੱਲ ਰਹੀ ਆ ਵੀ ਕਿਹਾ ਜਾ ਰਿਹਾ ਕਿ ਆਸਰਾਈਆਂ ਇਹ ਨੇ ਵੀ ਹੋ ਸਕਦਾ ਆ ਵੀ ਦਸੰਬਰ ਤੱਕ, ਇਸ ਸਾਲ ਦੇ ਐਂਡ ਤੱਕ ਜਿਹੜੀਆਂ ਇਲੈਕਟ੍ਰੋਨਿਕ ਲੌਗ ਬੁੱਕ ਜਿਹੜੀਆਂ ਟਰੱਕਿੰਗ ਦੇ ਵਿੱਚ ਹਰ ਇੱਕ ਟਰੱਕ ਦੇ ਵਿੱਚ ਲਾਉਣੀ ਆ ਉਹ ਕੰਪਲਸਰੀ ਜਿਹੜੀ ਆ ਜੀ ਹੋ ਸਕਦੀ ਆ। ਬਾਕੀ ਜਦੋਂ ਉਹਦੇ ਉੱਤੇ ਪੱਕਾ ਕੋਈ ਖਬਰ ਆਈ ਉਹ ਆਪਾਂ ਜ਼ਰੂਰ ਤੁਹਾਨੂੰ ਜਿਹੜੇ ਜੀ ਉਹ ਜ਼ਰੂਰ ਦੱਸਾਂਗੇ। ਬਾਕੀ ਤਿਆਰੀਆਂ ਜਿਹੜੀਆਂ FMCSA ਦੇ ਵੱਲੋਂ ਜਿਹੜੀਆਂ ਆ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਅਗਲੇ ਕਾਲਰ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ, ਬਲਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਜਾਬੀ ਰੇਡੀਓ USA ਨੂੰ ਬਹੁਤ ਚੰਗੇ ਉਪਰਾਲੇ ਲਈ ਬਹੁਤ ਵਧਾਈਆਂ ਜੀ, ਤੁਸੀਂ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਜੀ। ਥੈਂਕ ਯੂ ਜੀ, ਧੰਨਵਾਦ ਜੀ।
ਮੈਂ ਜੀ ਇਹ ਜਿਹੜਾ ਹੈਪਨ ਹੋਇਆ ਇਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਜੀ। ਸਭ ਤੋਂ ਪਹਿਲਾਂ ਤੇ ਉਹ ਜਿਨ੍ਹਾਂ ਦੀ ਡੈਥ ਹੋ ਗਈ ਆ ਜੀ ਉਹਨਾਂ ਦੇ ਵਾਰਸਾਂ ਦੇ ਸਾਰਿਆਂ ਦੇ ਬਹੁਤ ਮਾੜੀ ਜੀ ਉਹਨਾਂ ਦੇ ਅਫਸੋਸ ਜ਼ਾਹਰ ਕਰਨਾ। ਦੂਸਰਾ ਜੀ ਜਿਹੜਾ ਆਪਣੇ ਭਾਈਆਂ ਦਾ ਇਹ ਬਦਨਾਮੀ ਇੰਨੀ ਮਾੜੀ ਆ ਜੀ, ਇੱਕ ਸਾਡਾ ਵੱਖਰਾ ਪਹਿਰਾਵਾ ਹੈ ਜੀ, ਅਸੀਂ ਦੂਰੋਂ ਜਿਹੜੇ ਸਾਨੂੰ ਇੰਨੇ ਬੁਰੀ ਨਜ਼ਰ ਨਾ ਦੇਖਦੇ ਆ ਜੀ ਇਹਨਾਂ ਜੀ ਕਿਸੇ ਵੇਲੇ ਅਸੀਂ ਕਿਤੇ ਸਾਨੂੰ ਇਹ ਕੋਈ ਬੰਦਾ ਏਦਾਂ ਦੇ ਟੱਕਰ ਤੇ ਆਪਾਂ ਇਹਨਾਂ ਨੂੰ ਕਹਿੰਦੇ ਸਾਨੂੰ ਸਮਝਾਉਣ ਕਹਿਣ ਵਾਲੇ ਨੂੰ ਕਹਿੰਦੇ ਡਰਦੇ ਆ ਡਰਪੋਕ ਭਾਜੀ ਪੋਲਟਰੀ ਸਾਡੀ ਇਨਸਲਟ ਕਰਦੇ ਆ, ਉਹ ਕਹਿੰਦੇ ਅਸੀਂ ਦਲੇਰ ਆ। ਇਹ ਦਲੇਰੀ ਦੇ ਸਾਰੇ ਨਤੀਜੇ ਆ ਜੀ, ਇਹ ਬਹੁਤ ਮਾੜੀ ਗੱਲ ਆ ਜੀ। ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਜੀ ਸਾਰੇ ਲੋਕ ਜਿਹੜੇ ਵੀ ਸੁਣਦੇ ਆ ਉਹ ਆਪੋ ਆਪੇ ਹੀ ਹਟ ਜਾਣ, ਕਿਸੇ ਨੂੰ ਸੁਣਨ ਦੀ ਬਜਾਰੇ ਆਪੋ ਆਪੇ ਹੀ ਹਟ ਜਾਣ ਜੀ। ਇੰਨਾ ਕੀ ਥੈਂਕ ਯੂ ਬਲਵੀਰ ਸਿੰਘ, ਧੰਨਵਾਦ ਜੀ। ਥੈਂਕ ਯੂ। ਸੋ ਇਹ ਵੀ ਰਾਜਕਨਵੀਰ ਸਿੰਘ ਜੀ ਜਿਹੜੇ ਆਪਣੇ ਕੋਈ ਵੀ ਪਹਿਲੀ ਗੱਲ ਤਾਂ ਚਲੋ ਪੀਣੀ ਨਹੀਂ ਚਾਹੀਦੀ, ਜੇ ਕੋਈ ਪੀਂਦਾ ਵੀ ਹੈ ਤਾਂ ਜਿਹੜੇ ਉਹਨਾਂ ਦੇ ਘਰ ਵਾਲੇ ਆ, ਉਹਨਾਂ ਦੇ ਕੋਈ ਵਾਈਫ ਆ ਜਾਂ ਉਹਨਾਂ ਦੇ ਪੇਰੈਂਟਸ ਆ, ਉਹਨਾਂ ਨੂੰ ਉੱਦਾਂ ਜਾਣ ਨਹੀਂ ਦੇਣਾ ਚਾਹੀਦਾ ਵੀ ਹਾਂ ਵੀ ਜੇ ਤੁਸੀਂ ਪੀਤੀ ਆ ਤਾਂ ਇਹ ਚਲਾਓ ਨਾ ਚਲਾਓ। ਬਿਲਕੁਲ ਇਹ ਚੀਜ਼ ਜਿਹੜੀ ਤੁਸੀਂ ਕੀਤੀ ਆ, ਇੱਕ ਇਹ ਵੀ ਚੀਜ਼ ਹਰਜੋਤ ਸਿੰਘ ਜੀ ਦੇਖੀ ਜਾਂਦੀ ਹੈ ਕਈ ਵਾਰੀ। ਹੁਣ ਜਿਹੜੇ ਚਲੋ ਚਲਾਉਂਦੇ ਵੀ ਆ ਟਰੱਕ ਵਾਲੇ, ਘਰ ਦੇ ਵੀ ਆ ਕੇ ਫਿਰ ਉਹਨੂੰ ਕਹਿੰਦੇ ਵੀ ਆ ਕੇ ਦੁਬਾਰਾ ਗੱਡੀ ਚਲਾ ਕੇ ਪ੍ਰੋਗਰਾਮ ਦੇ ਉੱਤੇ ਜਾਣਾ ਆ। ਆਈ ਥਿੰਕ ਟਰੱਕਰ ਨੂੰ ਵੀ ਜਿਹੜੀ ਰੈਸਟ ਦੀ ਜਿਹੜੀ ਆ ਜ਼ਰੂਰਤ ਹੈਗੀ। ਇਹ ਵੀ ਇੱਕ ਪੁਆਇੰਟ ਜਿਹੜੇ ਨਾਲ ਦੇ ਨਾਲ ਹੀ ਆਪਾਂ ਇਹ ਤੋਂ ਆਪਾਂ ਜਿਹੜੇ ਜੀ ਮੁਨਕਰ ਨਹੀਂ ਹੋ ਸਕਦੇ। ਉਸ ਨੂੰ ਵੀ ਫਿਰ ਆ ਕੇ ਜਿਹੜੀ ਆ ਘਰੇ ਆ ਕੇ ਵੀ ਉਹ ਜਿਹੜਾ ਪ੍ਰੈਸ਼ਰ ਪਿਆ ਹੁੰਦਾ ਯਾਰ ਆਹ ਵਾਲੇ ਪ੍ਰੋਗਰਾਮ ਤੇ ਵੀ ਜਾਣਾ, ਉਹ ਵਾਲੇ ਪ੍ਰੋਗਰਾਮ ਤੇ ਵੀ ਜਾਣਾ ਆ। ਦੇਖੋ ਜਿਹੜੀ ਸੋਸ਼ਲ ਬੌਂਡਿੰਗ ਆ ਉਹ ਵੀ ਜ਼ਰੂਰੀ ਹੈ, ਇਹ ਨਹੀਂ ਕਹਿੰਦੇ ਵੀ ਨਾ ਕਰੋ, ਪਰ ਉਹੋ ਜਿਹੇ ਸਮਿਆਂ ਦੇ ਵਿੱਚ ਜਿਹੜਾ ਟਰੱਕ ਚਲਾ ਕੇ ਆਇਆ ਉਸ ਨੂੰ ਥੋੜੇ ਆਰਾਮ ਵੀ ਕਰਨ ਦੇਣਾ ਨਾਲ ਚਾਹੀਦਾ ਆ। ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਜੁੜੇ ਨੇ ਨਿਸ਼ਾਨ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇੱਕ ਤਾਂ ਜੀ ਬਹੁਤ ਦੁੱਖ ਹੈ ਜੀ ਇਹ ਖਬਰ ਸੁਣ ਕੇ ਜਿਹੜੇ ਆਪਣੇ ਆ ਜਿਹੜੇ ਨਿਊਯਾਰਕ ਦੇ ਵਿੱਚ ਹੈ ਜੀ। ਇਹਦੇ ਵਿੱਚ ਇੱਕ ਮੈਂ ਤੁਹਾਨੂੰ ਹੋਰ ਪੁਆਇੰਟ ਦੱਸਣਾ ਚਾਹੁੰਦਾ ਜੀ। ਮੈਂ ਇੱਥੇ ਰਹਿ ਰਿਹਾ ਜੀ 2005 ਤੋਂ, ਤੇ ਆਪਣਾ ਮੈਨੂੰ ਲਾਇਸੈਂਸ ਲਏ ਨੂੰ ਜੀ 7-8 ਸਾਲ ਹੋ ਗਏ। ਮੈਂ ਪਹਿਲਾਂ ਜੀ 4-5 ਸਾਲ ਸਟੋਰ ਤੇ ਕੰਮ ਕੀਤਾ ਜੀ, ਤੇ ਬਾਅਦ ਵਿੱਚ ਮੈਂ ਜੀ ਮਤਲਬ ਟੀਮ ਨਾਲ ਚਲਾਇਆ ਟਰੱਕ, ਤੇ ਆਪਣਾ ਬਾਅਦ ਚ ਮੈਂ ਇਕੱਲਾ ਚਲਾ ਰਿਹਾ ਇਸ ਵਕਤ। ਪਰ ਮੈਂ ਭਾਜੀ ਤੁਹਾਨੂੰ ਇੱਕ ਸੱਚੀ ਗੱਲ ਦੱਸਦਾ ਜੀ, ਇਹਦੇ ਵਿੱਚ ਆਪਣੇ ਜਿਹੜੇ ਪੰਜਾਬੀ ਮਾਲਕ ਆ ਜੀ ਉਹਨਾਂ ਦਾ ਵੀ ਥੋੜਾ ਜਿਹਾ ਹੈਗਾ ਵਾ, ਕੀ ਕਹਿੰਦੇ ਹੁੰਦੇ ਦੋਸ਼ ਉਹ ਆ ਜੀ। ਜਦੋਂ ਮੈਂ ਵੇਖੋ ਜੀ ਮੈਂ ਘੱਟੋ ਘੱਟ ਭਾਜੀ ਯਕੀਨ ਮੰਨਿਓ 8-10 ਕੰਪਨੀਆਂ ਦੇ ਆਪਣੇ ਪੰਜਾਬੀ ਜਿਨ੍ਹਾਂ ਦੇ ਟਰੱਕ ਉਹਨਾਂ ਕੋਲ ਪੁੱਛਿਆ ਭਾਜੀ ਮੈਂ ਟਰੱਕ ਚਲਾਉਣਾ, ਪਰ ਮੈਂ ਇਹ ਕੀ ਕਰਦੇ ਜੀ ਟੀਮ ਦੇ ਲੋਡ ਚਕਾਉਂਦੇ ਭਾਜੀ। ਮੰਨ ਲਓ ਵੀ ਸਲੀਨਸ ਤੋਂ ਚੱਲਣਾ ਮੈਰੀਲੈਂਡ ਜਾਣਾ ਜੀ 3000 ਮੀਲ ਪੈਂਦੀ ਹੈ ਇੱਥੋਂ ਭਾਜੀ, 2.5 ਦਿਨਾਂ ਜਾਂ 3 ਦਿਨਾਂ ਦੇ ਵਿੱਚ ਕਹਿੰਦੇ ਜੀ ਟਰੱਕ ਲਾਉਣਾ ਉੱਥੇ ਹਨਾ। ਫਿਰ ਇਹਨਾਂ ਨੂੰ ਕਹੀਦਾ ਭਾਜੀ 1000 ਮੀਲ ਕੱਢਣੀ ਬਹੁਤ ਔਖੀ ਹੈ। ਪਤਾ ਕੀ ਕਹਿੰਦੇ ਜੀ, ਨਹੀਂ ਭਾਜੀ ਸਾਨੂੰ ਜਿਹੜੇ ਬ੍ਰੋਕਰ ਆ ਉਹ ਟਾਈਮ ਨਹੀਂ ਦੇ ਰਹੇ, ਉਹ ਕਹਿੰਦੇ ਵੀ ਇਹ ਤੁਹਾਨੂੰ ਲਾਉਣਾ ਹੀ ਨਾ ਹਨਾ। ਫਿਰ ਕੀ ਕਰਦੇ ਭਾਜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਲੌਗ ਬੁੱਕਾਂ ਪਾੜ ਕੇ ਨਾ ਪਿੱਛੋਂ ਸੌਂਦੇ ਨੇ ਭਾਜੀ। ਮੈਨੂੰ ਕਈ ਯਾਰ ਇੱਥੇ ਆਪਣਾ ਰੁਗੀਰਾ ਜੀ ਆਪਣੇ ਰੈਸਟੋਰੈਂਟ ਆਉਂਦੇ ਰਾਹ ਦੇ ਵਿੱਚ, ਉਹ ਮੁੰਡੇ ਭਾਜੀ ਇਹੋ ਜਿਹੇ ਵੀ ਹੈਗੇ ਆ ਜਿਹੜੇ ਵਰਕ ਪਰਮਿਟ ਤੇ, ਮੈਨੂੰ ਖੁਦ ਨੂੰ ਮਿਲਿਆ ਇੱਕ ਮੁੰਡਾ ਵਰਕ ਪਰਮਿਟ ਆਪਣਾ ਸਰਦਾਰ ਹੀ, ਉਹ ਭਾਜੀ ਨਿਊ ਜਰਸੀ ਦੇ ਬਾਰਡਰ ਤੋਂ ਉਹਨੇ ਲੋਡ ਚੱਕਿਆ ਜੀ, ਤੇ 2.5 ਦਿਨਾਂ ਚ ਉਹਨੇ ਭਾਜੀ ਲਾਸ ਵੇਗਸ ਲੈ ਕੇ ਜਾਣਾ ਸੀ। ਤੇ ਉਹ ਕਹਿੰਦਾ ਮੈਂ ਕੱਲ ਸਵੇਰ ਤੋਂ ਤੁਰਿਆ ਭਾਜੀ ਆਪਣਾ ਮਾਰਨਿੰਗ ਦਾ, ਤੇ ਕਹਿੰਦਾ ਸਾਰਾ ਦਿਨ ਸਾਰੀ ਰਾਤ ਟਰੱਕ ਚਲਾਇਆ ਭਾਜੀ। ਜੇ ਮੇਰੀ ਸ਼ਕਲ ਵੇਖੀ ਨਾ ਕਸਮ ਲੱਗੇ ਮੈਨੂੰ ਏਦਾਂ ਲੱਗਦਾ ਵੀ ਜਿੱਦਾਂ ਬੰਦਾ ਨਾ ਵੀ ਨੀਂਦਰੇ ਭਾਜੀ, ਇੱਕ ਬੰਦਾ ਜਿਹੜਾ ਸੌਂ ਕੇ ਉੱਠਿਆ ਉਹਦੀ ਆਪਣੀ ਸ਼ਕਲ, ਜਿਹੜਾ ਬੰਦਾ ਸਾਰੀ ਰਾਤ ਸੁੱਤਾ ਨਹੀਂ ਉਹਦੀ ਸ਼ਕਲ ਤੁਹਾਨੂੰ ਅੱਡ ਹੀ ਪਤਾ ਲੱਗ ਜਾਣਾ ਵੀ ਇਹ ਬੰਦਾ ਸੁੱਤਾ ਨਹੀਂ ਚਿੰਦਰੇ ਆ। ਫਿਰ ਭਾਜੀ ਉਹਨਾਂ ਨੇ ਕੀ ਕਰਨਾ, ਮੈਨੂੰ ਕਹਿੰਦਾ ਵੀ ਭਾਜੀ ਤੁਸੀਂ ਮੇਰੇ ਅੱਗੇ ਚੱਲੋ, ਮੈਨੂੰ ਜਾ ਕੇ ਵੇਖੋ ਵੀ ਸਕੇਲ ਖੁੱਲੀ ਆ ਤੇ ਬੰਦ ਹੈ, ਮੈਨੂੰ ਦੱਸਿਓ। ਤੇ ਸਕੇਲ ਅੱਛਾ ਜੀ ਮੈਂ ਦੱਸਿਆ ਜੀ ਓਪਨ ਆ। ਫਿਰ ਕੀ ਕਰਦੇ ਆ ਜੀ, ਆਪਣੇ ਜਿੰਨਾ ਪਿੱਛੋਂ ਚਲਾ ਕੇ ਟਰੱਕ ਲੈ ਕੇ ਆਏ ਆ ਉਹ ਜਿਹਨੇ 11 ਘੰਟੇ ਡਰਾਈਵਰ ਨੂੰ ਅਲਾਓ ਕਰਦੇ ਲੀਗਲੀ, ਉਹ ਤੋਂ ਬਾਅਦ ਕੀ ਕਰਦੇ ਉਹ ਤੇਲ ਪਾੜ ਦਿੰਦੇ ਆ, ਸ਼ੋਅ ਕਰ ਦਿੰਦੇ ਆ ਜੀ ਮੇਰੇ ਨਾਲ ਪਿੱਛੋਂ ਡਰਾਈਵਰ ਆਇਆ ਸੀ, ਉਹ ਮੈਂ ਡਰਾਈਵਰ ਉੱਥੇ ਲਾਤਾ ਵਾ, ਤੇ ਅੱਗੋਂ ਫਿਰ ਆਪਣੀ ਬੁੱਕ ਤੋੜ ਦਿੰਦੇ ਜੀ, ਸੌਂਦੇ ਨਹੀਂ। ਇਹਦੇ ਨਾਲ ਕੀ ਭਾਜੀ, ਮੈਂ ਜਦੋਂ ਨਵਾਂ ਚਲਾਉਣ ਲੱਗਾ ਭਾਜੀ, ਉਦੋਂ ਮੈਂ ਵੀ ਇੱਕ ਦੋ ਗੇੜੇ ਲਾਏ ਮੈਰੀਲੈਂਡ ਦੇ ਭਾਜੀ। ਉਹਦੇ ਵਿੱਚ ਪਤਾ ਕੀ ਹੁੰਦਾ ਜੀ, ਆਪਣਾ ਜਦੋਂ ਤੁਸੀਂ ਟਰੱਕ ਚਲਾਉਂਦਾ ਨੀਂਦਰੇ ਦੇ ਭਾਜੀ, ਉਦੋਂ ਤੁਹਾਡੀ ਸਿਰਫ ਅੱਖਾਂ ਖੁੱਲੀਆਂ ਨੇ, ਤੁਹਾਡਾ ਦਿਮਾਗ ਸ਼ਟ ਡਾਊਨ ਹੋ ਜਾਂਦਾ ਜੀ, ਦਿਮਾਗ ਉਹਦੇ ਵਿੱਚ ਜੀ। ਜਦੋਂ ਕਈ ਯਾਰ ਭਾਜੀ ਪਹਾੜੀਆਂ ਉਤਰੀਆਂ ਥੱਲੇ, ਬਾਅਦ ਚ ਪਤਾ ਲੱਗਦਾ ਯਾਰ ਮੈਂ ਉੱਤਰ ਕਿੱਦਾਂ, ਮੈਨੂੰ ਤਾਂ ਪਤਾ ਨੀ ਲੱਗਾ ਮੈਂ ਥੱਲੇ ਕਿੱਦਾਂ ਆ ਗਿਆ ਇੱਥੇ ਹਨਾ। ਇਸ ਕਰਕੇ ਇਹ ਵੀ ਇੱਕ ਜੀ ਜਿਹੜਾ ਵਿਚਾਰਾ ਦੋਸ਼ ਆਪਣੇ ਘਰੋਂ ਉੱਠ ਕੇ ਕੰਮ ਤੇ ਜਾ ਰਿਹਾ ਵਾ, ਆਪਾਂ ਨੀਂਦਰੇ ਜਾ ਕੇ, ਇਹ ਵੀ ਇੱਕ ਜੀ ਆਪਣਾ ਕੀ ਕਹਿੰਦੇ ਆ ਵੀ ਨਸ਼ੇ ਵਾਲੇ ਕੰਮ ਆ, ਵੀ ਤੁਸੀਂ ਉੱਤੇ ਅਗਲੇ ਦੇ ਟਰੱਕ ਚੜਾ ਦਿੰਦੇ ਹਨਾ। ਥੈਂਕ ਯੂ ਜੀ। ਮੈਂ ਕਹਿੰਦਾ ਸਾਲ ਇਹਨਾਂ ਨੇ ਪਾਇਆ, ਇਹਨਾਂ ਦਾ ਰਾਸ਼ਟਰਵੇ ਇਹਨਾਂ ਨੂੰ ਲਾਗੂ ਕਰਨੀ ਚਾਹੀਦੀ ਜੀ। ਥੈਂਕ ਯੂ। ਸਾਨੂੰ ਵੀ ਜੌਬ ਲੈਣ ਦੇ ਵਿੱਚ ਕਿੰਨੀ ਮੁਸ਼ਕਲ ਆ ਰਹੀ ਜੀ ਸਾਨੂੰ। ਉਹ ਕਹਿੰਦੇ ਨਹੀਂ ਜੀ ਭਾਜੀ ਸਾਡੇ ਕੋਲ ਤਾਂ ਖਿੱਚਵੇਂ ਲੋੜ ਆ ਜੀ, ਤੁਹਾਨੂੰ ਭਾਜੀ ਖਿੱਚਵਾਂ ਲਾਉਣਾ ਹੀ ਪੈਣਾ, ਨਹੀਂ ਤੇ ਮੈਨੂੰ ਭਾਜੀ 8 ਬੰਦੇ ਬਾਇਆ ਪੁੱਛ ਕੇ ਫੇਰ ਮੈਨੂੰ ਕਦੇ
ਕੰਮ ਮਿਲਿਆ ਜੀ ਚੰਗੀ ਜਗ੍ਹਾ ਦੇ। ਜੀ ਜੀ, ਥੈਂਕ ਯੂ ਨਿਸ਼ਾਨ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿਹੜਾ ਜੀ ਅੰਦਰਲੀ ਜਿਹੜੀਆਂ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਜਿਹੜਾ ਜੀ ਦੱਸਿਆ ਵੀ ਕੀ ਪ੍ਰੋਬਲਮ ਜਿਹੜੀ ਹੈਗੀ ਆ। ਰਮਨ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਰ ਜੀ, ਮੈਂ ਵੀ ਕੈਨੇਡਾ ਤੋਂ ਆਉਣਾ ਟਰੱਕ ਲੈ ਕੇ, ਪਰ ਵੀਰ ਜੀ ਸਭ ਤੋਂ ਵੱਡਾ ਜਿਹੜਾ ਫਾਲਟ ਆ ਨਾ, ਇਹ ਕੰਪਨੀਆਂ ਦਾ ਫਾਲਟ ਆ। ਇਹਨਾਂ ਨੂੰ ਜੇ ਨਕੇਲ ਕੱਸਣੀ ਚਾਹੀਦੀ DOT ਨੇ ਤਾਂ ਕੰਪਨੀਆਂ ਤੇ ਕੱਸਣ, ਤੇ ਡਰਾਈਵਰ ਨੂੰ ਕੁਛ ਨਾ ਕਹਿਣ, ਕਿਉਂਕਿ ਡਰਾਈਵਰ ਤੋਂ ਗਲਤ ਕੰਮ ਇਹ ਖੁਦ ਕੰਪਨੀ ਵਾਲੇ ਕਰਾਉਂਦੇ ਆ ਜੀ। ਕਿਉਂਕਿ ਜਦ ਡਰਾਈਵਰ ਨੂੰ ਤੁਸੀਂ ਕਹਿ ਦੇਣਾ ਵੀ ਇਹ ਲੋਡ ਲੈਣਾ ਹੀ ਚਾਹੀਦਾ, ਉਹ ਵਿਚਾਰਾ ਵਰਕ ਪਰਮਿਟ ਤੇ ਉਹਨੂੰ ਤਾਂ ਲਾਉਣਾ ਹੀ ਪੈਣਾ। ਜੇ ਉਹ ਨਹੀਂ ਲਾਏਗਾ ਤੇ ਇਹਨਾਂ ਨੇ ਕਹਿਣਾ ਅੱਛਾ 2 ਦਿਨ ਘਰੇ ਬਹਿ ਜਾ, ਉਹ ਤਾਂ ਵਿਚਾਰਾ ਵਰਕ ਪਰਮਿਟ ਤੇ ਆ ਜੀ। ਠੀਕ ਹੈ ਜੀ। ਫਿਰ ਉਸ ਬੰਦੇ ਨਾਲ ਇਹਨਾਂ ਨੇ ਨਵਾਂ ਡਰਾਈਵਰ ਚਾੜ ਦੇਣਾ ਜਿਹੜਾ ਜਿਹਨੂੰ ਪਤਾ ਹੀ ਕੁਛ ਨਹੀਂਗਾ। ਉਹ ਬੜਨ ਦਾ ਵਿਚਾਰਾ ਇੰਸਪੈਕਟਰ ਥੋੜ੍ਹਾ ਲੱਗਾ ਹੈ ਕਿ ਨਵੇਂ ਡਰਾਈਵਰ ਤੁਹਾਨੂੰ ਤਿਆਰ ਕਰਕੇ ਦੇਵੇ। ਜੀ ਜੀ। 2010 ਦੇ ਵਿੱਚ ਮੈਂ ਖੁਦ ਜਦੋਂ ਕੈਨੇਡਾ ਚ ਆਇਆ ਨਾ ਜੀ, ਮੇਰੇ ਨਾਲ ਵੀ ਖੁਦ ਹੋਇਆ ਜਦ ਕਿ ਮੈਂ 29 ਸਾਲ ਪੁਰਾਣਾ ਡਰਾਈਵਰ ਹਾਂ ਜੀ। ਠੀਕ ਹੈ ਜੀ। ਹਰੇਕ ਗੇੜੇ ਨਵਾਂ ਡਰਾਈਵਰ, ਜੇ ਮੈਂ ਉਹਨਾਂ ਨੂੰ ਕਹਿਣਾ ਉਹ ਭਾਈ ਤੁਸੀਂ ਥੋੜਾ ਜਿਹਾ ਵੇਟ ਕਰੋ, ਇਹ ਕੀ ਕਰਦੇ ਪਏ ਆ, ਕਹਿਣਾ ਯਾਰ ਕੰਮ ਹੈ ਨਹੀਂਗਾ, ਏਦਾਂ ਕਰ ਘਰੇ ਬਹਿ ਜਾ। ਦੇਣੇ ਕਿੰਨੇ 18 ਸੈਂਟ ਜੀ, ਕਿਉਂਕਿ ਸਾਨੂੰ ਵੀ ਮਜਬੂਰੀ ਸੀ ਕਿ ਅਸੀਂ ਵਰਕ ਪਰਮਿਟ ਤੇ $30,000 ਦੇ ਕੇ ਆਏ ਹੋਏ ਆ ਉੱਥੋਂ। ਜੀ ਜੀ ਜੀ। ਇਹ ਸਰ ਕਿ ਜਿਹੜੇ ਵੀ ਕੋਈ ਗਲਤੀ ਆ ਨਾ, ਇਹਨਾਂ ਨੂੰ ਕੱਸਣੀ ਚਾਹੀਦੀ ਕੰਪਨੀਆਂ ਤੇ। ਕੰਪਨੀਆਂ ਨੂੰ ਬਲੈਕਲਿਸਟ ਕਰਨਾ ਚਾਹੀਦਾ। ਇਹ ਕੀ ਕਰਦੇ ਆ, ਇੱਕ ਕੰਪਨੀ ਨੂੰ ਬਲੈਕਲਿਸਟ ਨਹੀਂ ਕਰਦੇ, ਉਹ ਕੰਪਨੀ ਕੀ ਹੈ, ਜੇ ਬਲੈਕਲਿਸਟ ਹੋ ਗਈ ਉਹਨਾਂ ਨੇ ਕੱਢਣੀ, ਦੂਜੇ ਭਰਾ ਦੇ ਨਾਂ ਤੇ ਖੋਲ ਦੇਣੀ, ਆਪਣੇ ਜਨਾਨੀ ਦੇ ਨਾਂ ਤੇ ਕੰਪਨੀ ਖੋਲ ਦੇਣੀ ਆ। ਕੰਪਨੀ ਦਾ ਕੋਈ ਫਰਕ ਹੀ ਨਹੀਂ ਪਿਆ ਜੀ ਜੀ, ਉਹ ਉਦਾਂ ਹੀ ਚੱਲੀ ਜਾਣੀ। ਬਿਲਕੁਲ ਰਮਨ ਸਿੰਘ ਜੀ, ਬਹੁਤ ਬਹੁਤ ਤੁਹਾਡਾ ਜਿਹੜਾ ਬਿਲਕੁਲ ਰਜਕਨਵੀਰ ਸਿੰਘ ਜੀ ਇਹਦੇ ਉੱਤੇ ਫੈਮਸਾ ਵਾਲੇ ਬਿਲਕੁਲ ਕੰਮ ਕਰ ਰਹੇ ਆ। ਇਹ ਜਿਹੜੇ ਜਿੱਦਾਂ ਅੱਗੇ ਕਈ ਕੈਰੀਅਰ ਹੁੰਦੇ ਸੀ ਪਈ ਜੀ, ਪਹਿਲਾਂ ਮੈਂ ਆਪਣੇ ਨਾਂ ਤੇ ਕੰਪਨੀ ਖੋਲ ਲਈ, ਮੁੜ ਕੇ 3 ਸਾਲ ਲਈ ਉਹਨੂੰ ਚਾਹੇ ਬੈਂਕਰਪਟ ਕਰਤਾ ਜਾਂ ਕਰਕੇ ਫਿਰ ਵਾਈਫ ਦੇ ਨਾਂ ਤੇ ਭਰਾ ਤੇ, ਉਹਨਾਂ ਨੇ ਹੁਣ ਇੱਕ ਟਰਮ ਯੂਜ਼ ਕਰਨ ਲੱਗ ਪਿਆ ਕੈਮਲੀਅਨ ਕੈਰੀਅਰ ਜੀ। ਉਹ ਹੁਣ ਤੁਹਾਡਾ ਡਰਾਈਵਿੰਗ ਲਾਇਸੈਂਸ ਹੀ ਪਾ ਲੈਂਦੇ ਆ ਬੰਦੇ ਦਾ ਜਿਹਦੇ ਨਾਂ ਤੇ ਕੰਪਨੀ ਹੈ। ਇਹ ਹੌਲੀ ਹੌਲੀ ਬੰਦ ਹੋ ਜਾਣਾ, ਬਾਹਲਾ ਟਾਈਮ ਨਹੀਂ ਇਹ ਚੱਲਣਾ ਹੈਗਾ। ਬਿਲਕੁਲ। ਹੁਣ ਜਿਹੜੀ ਗੱਲ ਕਰਕੇ ਗਏ ਵੀ ਕੰਪਨੀ ਨੂੰ ਜਿਹੜਾ ਫੜਨਾ ਚਾਹੀਦਾ, ਹੁਣ FMCSA ਨੇ USPS ਦੇ ਜਿਹੜਾ ਇੱਕ ਮੇਜਰ ਕੈਰੀਅਰ ਜਿਹੜਾ ਚਲਾਉਂਦਾ ਸੀਗਾ ਬੀਮ ਬ੍ਰਦਰਜ਼ ਵਾਲੇ, ਉਹਨਾਂ ਨੂੰ ਵੀ ਹੁਣ ਫੜਿਆ ਹੈ ਆਵਰਸ ਆਫ ਸਰਵਿਸ ਵਾਲਿਆਂ ਨੂੰ ਲੈ ਕੇ ਧੱਕੇ ਦੇ ਨਾਲ, ਜਿਹੜੇ ਲੋਕਾਂ ਕੋਲ ਜ਼ਿਆਦਾ ਚਿਰ ਕੰਮ ਕਰਾਉਣ ਦੇ ਲਈ ਜਿਹੜੀਆਂ ਰੈਗੂਲੇਸ਼ਨ ਜਾਂ ਕੰਪਲਾਇੰਸ ਦੀਆਂ ਜਿਹੜੀਆਂ ਪ੍ਰੋਬਲਮ ਸੀਗੀਆਂ, ਤੁਸੀਂ ਦੱਸਿਆ ਸੀਗਾ ਵੀ 100 ਤੋਂ ਵੱਧ ਕਾਊਂਟਸ ਜਿਹੜੇ ਆ ਉਹਨਾਂ ਦੇ 126 ਕਾਊਂਟਸ ਲਈ ਚਾਰਜ ਕੀਤਾ ਗਿਆ, ਜਿਹੜੇ ਨਾਨ ਕੰਪਲਾਇੰਟ ਦੇ ਬੇਸਿਕਲੀ ਇਸ ਹਿਸਾਬ ਦੇ ਨਾਲ ਜਿਹੜੇ ਜੋ ਕੀਤੇ ਆ। ਸੋ ਇੱਕ ਬੜਾ ਵੱਡਾ ਮਸਲਾ ਹੈ, ਸਾਰਿਆਂ ਨੂੰ ਇਸ ਦੇ ਵਿੱਚ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ। ਤੇ ਸਭ ਤੋਂ ਜਿਹੜੀ ਇੱਕ ਵੱਡੀ ਚੀਜ਼ ਆ ਸਬਰ ਕਰਨ ਦੀ, ਇੱਕ ਪੇਸ਼ੈਂਸ ਜਿਹੜੀ ਆ ਉਹ ਹਰ ਇੱਕ ਨੂੰ ਇਸ ਦੇ ਵਿੱਚ ਜਿਹੜੀ ਆ ਜ਼ਰੂਰ ਰੱਖਣ ਦੀ ਜ਼ਰੂਰਤ ਆ। ਜਿਹੜੇ ਲੱਖਾਂ ਰੁਪਏ ਲਾ ਕੇ ਕੋਈ ਇੱਥੇ ਆਉਂਦਾ ਆ, ਉਹ ਜਾਨ ਅਜਾਈ ਹੈ ਜਿਹੜੀਆਂ ਆਪਣੀ ਇਦਾਂ ਖਤਰੇ 'ਚ ਨਾ ਪਾਵੇ। ਸਾਡੇ ਪੰਜਾਬੀ ਰੇਡੀਓ USA ਵੱਲੋਂ ਵੀ ਸਾਰਿਆਂ ਨੂੰ ਬੇਨਤੀ ਆ, ਭਾਈ ਇਦਾਂ ਦਾ ਕੰਮ ਨਾ ਕਰੋ। ਜੇ ਕੋਈ ਪੀਂਦੇ ਆ ਨਾ ਪੀਓ, ਜੇ ਪੀਣੀ ਆ ਆਪਣੇ ਘਰ ਬੈਠ ਕੇ ਕਰੋ, ਇਦਾਂ ਦਾ ਕੰਮ ਨਾ ਕਰੋ। ਦੂਜੇ ਨੰਬਰ ਤੇ ਜਿਹੜੇ ਜਿੰਨੇ ਵੀ ਨਵੇਂ ਆਉਂਦੇ ਆ, ਜਿਨ੍ਹਾਂ ਦੇ ਰਿਸ਼ਤੇਦਾਰ ਆਉਂਦੇ ਆ, ਪਲੀਜ਼ ਹੱਥ ਜੋੜ ਕੇ ਬੇਨਤੀ ਆ, ਸਾਰਿਆਂ ਨੂੰ ਸਮਝਾਓ ਵੀ ਜੇ ਤੁਸੀਂ ਟਰੱਕ ਦਾ ਡਰਾਈਵਿੰਗ ਦਾ ਲਾਇਸੈਂਸ ਲੈਣਾ ਵੀ ਆ, ਜਿਸ ਤਰ੍ਹਾਂ ਪਹਿਲਾਂ ਵੀ ਵੀਰ ਦੱਸ ਕੇ ਗਏ ਆ, ਥੋੜਾ ਚਿਰ ਕਿਤੇ ਕੰਮ ਕਰ ਲਓ ਸਟੋਰ ਤੇ, ਲਾਇਸੈਂਸ ਲੈ ਕੇ ਉਹ ਤੋਂ ਬਾਅਦ ਵੀ ਕੋਈ ਥੋੜਾ ਬਾਕਸ ਟਰੱਕ ਚਲਾ ਲਓ, ਜਿਹੜੇ ਛੋਟੇ ਟਰੱਕ ਹੁੰਦੇ ਆ, ਉਹ ਤੋਂ ਬਾਅਦ ਫਿਰ ਕੋਈ ਮਿੱਟੀ ਵਾਲਾ ਚਲਾ ਲਓ, ਫਿਰ ਤੁਸੀਂ ਡਰਾਈਵਰ ਦੇ ਨਾਲ ਫਿਰ 2-3 ਸਾਲ ਇਦਾਂ ਹੌਲੀ ਹੌਲੀ ਕਰਕੇ ਜਾਓ ਤਾਂ ਕਿ ਤੁਹਾਡਾ ਪੂਰਾ ਐਕਸਪੀਰੀਅੰਸ ਹੋ ਜਾਏ। ਬਿਲਕੁਲ। ਦੇਖੋ 2 ਸਾਲ ਜੇ ਘੱਟ ਵੀ ਕਮਾਈ ਕਰ ਲਈ, ਇੰਨੀ ਘੱਟ ਨਹੀਂ ਕਮਾਈ ਹੋਊਗੀ ਵੀ ਗੁਜ਼ਾਰਾ ਨਹੀਂ ਚੱਲੂਗਾ, ਐਸੀ ਨਹੀਂ ਕੋਈ ਗੱਲ ਇੱਥੇ ਹੈਗੀ ਵੀ ਬਿਲਕੁਲ ਗੁਜ਼ਾਰਾ ਜਿਹੜਾ ਸੋਹਣਾ ਚੱਲ ਜਾਣਾ, ਵਧੀਆ ਹੋ ਜਾਣਾ। 2 ਸਾਲ ਬਾਅਦ ਦੇ ਵਿੱਚ ਜਿਹੜੇ ਆ ਉਹ ਸਮਾਂ ਜਿਹੜਾ ਤੁਹਾਡਾ ਆ ਜਾਊਗਾ ਜ਼ਿਆਦਾ ਕਮਾਈ ਵਾਲਾ। ਸੋ ਬਸ ਇੰਨਾ ਸਬਰ ਜਿਹੜਾ ਬਿਲਕੁਲ। ਸੋ ਕਿਉਂਕਿ ਆਪਣੀ ਕਮਿਊਨਿਟੀ ਦਾ ਮਨ ਵੀ ਦੁਖੀ ਹੁੰਦਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਹਰ ਰੋਜ਼ ਸਵੇਰ ਨੂੰ ਪ੍ਰੋਗਰਾਮ ਸੁਣਦੇ ਆ ਪੰਜਾਬੀ ਰੇਡੀਓ USA ਤੇ ਸਾਨੂੰ ਬੜੀ ਦੁੱਖ ਦੇ ਨਾਲ ਇਹ ਕਹਿਣਾ ਪੈਂਦਾ ਵੀ ਹਰ ਮਹੀਨੇ ਕੋਈ ਨਾ ਕੋਈ ਜਿਹੜਾ ਆਪਣਾ ਮੁੰਡਾ ਆ ਟਰੱਕ ਡਰਾਈਵਰ, ਉਹ ਐਕਸੀਡੈਂਟ 'ਚ ਉਹਦੀ ਮੌਤ ਹੁੰਦੀ ਆ। ਪਿਛਲੇ ਤੁਸੀਂ 4-5 ਸਾਲਾਂ ਤੋਂ ਦੇਖ ਲਓ। ਜੀ ਜੀ। ਤੇ ਹਰਜੋਤ ਸਿੰਘ ਜੀ, ਆਪਣਾ ਅੱਜ ਦਾ ਜਿਹੜਾ ਸਮਾਂ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈ, ਤੇ ਮਿਲਾਂਗੇ ਜੀ ਫਿਰ ਅਗਲੀ ਵਾਰੀ। ਉਦੋਂ ਤੱਕ ਲਈ ਹੁਣ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਸਾਡੇ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।